ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨੂੰ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਅੱਜ ਦਾ ਇਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਜਿਹੜਾ ਆਪਾਂ ਪਿਛਲੇ ਸੋਮਵਾਰ ਵੀ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਸੀ, ਅੱਜ ਇੱਕ ਵਾਰੀ ਫਿਰ ਤੁਹਾਡੇ ਨਾਲ ਸੈਂਸਸ ਦੇ ਬਾਰੇ, ਮਰਦਮਸ਼ੁਮਾਰੀ ਦੇ ਬਾਰੇ ਗੱਲਬਾਤ ਕਰਨ ਦੇ ਲਈ ਤੁਹਾਡੇ ਨਾਲ ਜਿਹੜਾ ਆਪਾਂ ਜੁੜ ਚੁੱਕੇ ਹਾਂ। ਮੇਰੇ ਨਾਲ ਇਸ ਸੰਬੰਧ ਦੇ ਵਿੱਚ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਮਨਪ੍ਰੀਤ ਕੌਰ, ਜਕਾਰਾ ਮੂਵਮੈਂਟ ਆਰਗੇਨਾਈਜੇਸ਼ਨ ਤੋਂ। ਮਨਪ੍ਰੀਤ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਨਾਲ ਹੀ ਜਕਾਰਾ ਮੂਵਮੈਂਟ ਤੋਂ ਮਨਦੀਪ ਸਿੰਘ ਆਪਣੇ ਨਾਲ ਜੁੜ ਚੁੱਕੇ ਨੇ। ਮਨਦੀਪ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ 2 ਦਿਨ ਰਹਿ ਗਏ ਨੇ ਮਨਪ੍ਰੀਤ ਅਤੇ ਮਨਦੀਪ। ਜਿਹੜਾ ਮੇਨ ਸੈਂਸਸ ਦਾ ਜਿਹੜਾ ਦਿਨ 1 ਅਪ੍ਰੈਲ ਨੂੰ ਜਿਹੜਾ ਮਿੱਥਿਆ ਗਿਆ ਆ, ਸੋ ਆ ਰਿਹਾ ਆ। ਸੋ ਬੜੀ ਅਹਿਮ ਇਹ ਚੀਜ਼ ਹੈਗੀ ਹੈ ਮਰਦਮਸ਼ੁਮਾਰੀ। ਸੋ ਉਸ ਦੇ ਬਾਰੇ ਜਿਹੜੀ ਅੱਜ ਆਪਾਂ ਗੱਲਬਾਤ ਕਰਾਂਗੇ, ਕਿਉਂ ਜ਼ਰੂਰੀ ਆ, ਕੀ ਇਸ ਦੇ ਆਪਾਂ ਨੂੰ ਫਾਇਦੇ ਨੇ, ਕੀ ਕੁਛ ਜਿਹੜਾ ਆਪਾਂ ਇਸ ਦੇ ਵਿੱਚ ਕੀਤਾ ਜਾ ਸਕਦਾ ਆ। ਸੋ ਸ਼ੁਰੂਆਤ ਦੇ ਵਿੱਚ ਥੋੜ੍ਹਾ ਜਿਹਾ ਐਕਸਪਲੇਨ ਕਰਦੇ ਹੋ, ਇੱਕ ਵਾਰੀ ਫਿਰ ਗੋ ਥਰੂ ਹੋ ਜਿਓ ਵੀ ਕੀ ਹੁੰਦਾ ਆ ਮਰਦਮਸ਼ੁਮਾਰੀ, ਕਿੱਦਾਂ ਆਪਾਂ ਕਰ ਸਕਦੇ ਹਾਂ, ਉਹ ਅਪਡੇਟਸ ਕਰਕੇ। ਅਤੇ ਨਾਲ ਹੀ ਮੈਂ ਆਪਣੇ ਸਰੋਤਿਆਂ ਨੂੰ ਵੀ ਬੇਨਤੀ ਕਰਦਾ ਹਾਂ ਵੀ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਸੈਂਸਸ ਦੇ ਬਾਰੇ, ਤੁਸੀਂ ਕਾਲ ਵੀ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਰਹੇਗਾ 408-272-5200 4082725200। ਇਸ ਦੇ ਉੱਤੇ ਜਿਹੜਾ ਤੁਸੀਂ ਡਾਇਰੈਕਟ ਕਾਲ ਕਰਕੇ ਇਹਨਾਂ ਨੂੰ ਆਪਣੇ ਸਵਾਲ ਜਿਹੜੇ ਆ ਉਹ ਤੁਸੀਂ ਪੁੱਛ ਸਕਦੇ ਹੋ। ਸੋ ਸਭ ਤੋਂ ਪਹਿਲਾਂ ਤੁਹਾਡੇ ਦੋਨਾਂ 'ਚ ਕੋਈ ਇੱਕ ਜਣਾ ਐਕਸਪਲੇਨ ਕਰਦਾ ਉਹ ਸੈਂਸਸ ਕੀ ਆ, ਕੀ ਇਸ ਦੀ ਇੰਪੋਰਟੈਂਸ ਹੈਗੀ ਆ, ਦੈਨ ਆਪਾਂ ਹੋਰ ਇਸ ਦੇ ਸਪੈਸੀਫਿਕ ਕੁਐਸਚਨਸ ਦੇ ਵੱਲ ਵਧਾਂਗੇ। ਜੀ, ਸੈਂਸਸ ਜਿੱਦਾਂ ਪਿਛਲੇ ਹਫ਼ਤੇ ਕਿ ਦੱਸਿਆ ਸੀ ਸਾਰਿਆਂ ਨੂੰ, ਇਹ ਸਿੰਪਲ ਫਾਰਮ ਆ, ਸਰਵੇ ਆ। ਹਰੇਕ ਜਦੋਂ ਦਾ ਅਮਰੀਕਾ ਸ਼ੁਰੂ ਹੋਇਆ ਸੀ, ਹਰੇਕ 10 ਸਾਲ ਇਹ ਗੌਰਮੈਂਟ ਇੱਥੇ ਮਰਦਮਸ਼ੁਮਾਰੀ ਕਰਦੀ ਆ। ਗਿਣਤੀ ਹੁੰਦੀ ਕਿੱਥੇ ਰਹਿੰਦੇ ਆ ਲੋਕ, ਕਿੱਦਾਂ ਦੇ ਲੋਕ ਰਹਿੰਦੇ ਆ, ਅਤੇ ਉਸ ਹਿਸਾਬ ਦੇ ਨਾਲ ਫਿਰ ਸਾਰੀਆਂ ਜਿਹੜੀਆਂ ਸਹੂਲਤਾਂ ਗੌਰਮੈਂਟ ਦੀਆਂ ਹੁੰਦੀਆਂ ਆ, ਬਈ ਰੋਡਾਂ ਕਿੱਥੇ ਬਣਾਉਣੀਆਂ ਆ, ਬਿਜ਼ਨਸ ਕਿੱਥੇ ਖੋਲ੍ਹਣੇ ਆ, ਇਹ ਸਾਰਾ ਕੁਛ ਇੱਥੋਂ ਫਿਰ ਸੈਂਸਸ ਤੋਂ ਸ਼ੁਰੂ ਹੁੰਦਾ। ਸੋ ਵੈਰੀ ਬੇਸਿਕ ਫਾਰਮ ਇਹ ਆਪਾਂ ਕਹਿ ਸਕਦੇ ਸਰਵੇ ਆ, ਅਤੇ ਡੀਟੇਲਸ ਆਪਾਂ ਬਾਅਦ 'ਚੋਂ ਥੋੜ੍ਹੀਆਂ ਗੱਲਾਂ ਕਰੂੰਗੇ। ਪਰ ਯਾਰ ਦੈਟਸ ਬੇਸਿਕ ਚੀਜ਼ ਆ ਵੀ ਬੇਸਿਕਲੀ ਸਰਵੇ ਆ ਬਸ। ਅਤੇ ਤੁਸੀਂ ਬਸ ਆਪਣੇ ਨਾਂ ਭਰਨੇ ਆ, ਏਜ ਭਰਨੀ ਆ, ਅਤੇ ਕਿਹੜਾ ਬੰਦਾ ਘਰ ਦੇ ਵਿੱਚ ਰਹਿੰਦਾ। ਜੀ ਜੀ ਮਨਪ੍ਰੀਤ। ਤੇ ਜਿਹੜੀ ਮਰਦਮਸ਼ੁਮਾਰੀ ਇਹ ਹਰ 10 ਸਾਲ ਹੁੰਦੀ ਆ। ਸੋ ਆਪਾਂ ਨੂੰ ਹਰ 10 ਸਾਲ ਮੌਕਾ ਮਿਲਦਾ ਵਾ ਕਿ ਵੀ ਆਪਾਂ ਦੱਸ ਸਕਦੇ ਕਿ ਵੀ ਆਪਣੇ ਘਰ ਦੇ ਵਿੱਚ ਕਿੰਨੇ ਜੀਅ ਰਹਿੰਦੇ ਨੇ, ਉਹਨਾਂ ਦੀ ਆਪਾਂ ਐਕਚੁਅਲੀ ਜਿਹੜਾ ਸਭ ਤੋਂ ਆਈ ਥਿੰਕ ਆਪਣਾ ਮੂਵਮੈਂਟ ਇਸ ਵਾਰੀ ਚੱਲਿਆ ਵਾ ਇਹ ਵੀ ਆਪਾਂ ਆਪਣੀ ਕਮਿਊਨਿਟੀ ਦੀ ਗਿਣਤੀ ਕਰਨੀ ਆ। ਸੋ ਇਹ ਇੱਕ ਖਾਸ ਆ ਕਿਉਂਕਿ ਆਪਾਂ ਇੱਕ ਐਫਰਟ ਸ਼ੁਰੂ ਕੀਤਾ ਕਿ ਵੀ ਆਪਾਂ ਇੱਕ ਔਰਗਨਾਈਜ਼ਡ ਐਫਰਟ ਕੀਤਾ ਵਾ ਇਸ ਵਾਰੀ। ਭਾਵੇਂ ਪਿਛਲੇ 10 ਸਾਲ ਪਹਿਲਾਂ ਤੁਸੀਂ ਸ਼ਾਇਦ ਆਪਦੇ ਵੱਲੋਂ ਹੀ ਲਿਖਤਾ ਹੋਊਗਾ, ਭਾਵੇਂ ਪੰਜਾਬੀ, ਭਾਵੇਂ ਸਿੱਖ, ਭਾਵੇਂ ਏਸ਼ੀਅਨ ਇੰਡੀਅਨ, ਪਰ ਹੁਣ ਆਪਾਂ ਇਹ ਕੋਸ਼ਿਸ਼ ਕੀਤੀ ਹੈ ਕਿ ਵੀ ਐਜ਼ ਅ ਕਮਿਊਨਿਟੀ ਆਪਾਂ ਇੱਕ ਕੁਛ ਭਰੀਏ ਤਾਂ ਕਿ ਆਪਣੀ ਜਦੋਂ ਇਸ ਸੈਂਸਸ ਤੋਂ ਬਾਅਦ ਉਹ ਜਿਹੜਾ ਡਾਟਾ ਦੇਖਣਗੇ ਉਹ ਪਤਾ ਲੱਗੂ ਕਿ ਵੀ ਆਪਣੀ ਗਿਣਤੀ ਕਿੰਨੀ ਹੈ ਇਸ ਕਮਿਊਨਿਟੀ ਦੇ ਵਿੱਚ। ਸੋ ਤਾਂ ਹੀ ਅਸੀਂ ਵਾਰ-ਵਾਰ ਰਿਮਾਈਂਡਰਸ ਦੇ ਰਹੇ ਹਾਂ ਕਮਿਊਨਿਟੀ ਨੂੰ ਕਿ ਵੀ ਇਹ ਜ਼ਰੂਰ ਭਰਨੀ ਆ, ਅਤੇ ਇੱਕ ਤਰੀਕੇ ਨਾਲ ਭਰਨੀ ਆ, ਅਤੇ ਸਹੀ ਤਰੀਕੇ ਨਾਲ ਭਰਨੀ ਆਪਾਂ ਸਾਰਿਆਂ ਨੇ। ਜੀ, ਸੋ ਬਾਰ-ਬਾਰ ਇੱਕ ਜਿਹੜਾ ਸਵਾਲ ਮਨਪ੍ਰੀਤ ਆਪਾਂ ਨੂੰ ਪੁੱਛਿਆ ਜਾਂਦਾ ਹੈ ਵੀ ਕੀ ਇਸ ਦੇ ਵਿੱਚ ਹਰ ਇੱਕ ਨੂੰ ਭਰਨਾ ਜਿਹੜਾ ਇਹ ਜ਼ਰੂਰੀ ਆ? ਹਾਂਜੀ, ਬਿਲਕੁਲ। ਸੋ ਜਿਹੜੇ ਸੈਂਸਸ ਬਿਊਰੋ ਵਾਲੇ ਨੇ, ਇੱਕ ਤਾਂ ਫੈਡਰਲ ਸੈਂਸਸ ਤੋਂ ਐਫਰਟ ਸ਼ੁਰੂ ਹੁੰਦੇ ਨੇ, ਅਤੇ ਇੱਕ ਹਰ ਇੱਕ ਸਟੇਟ ਤੋਂ, ਸੂਬੇ ਤੋਂ ਵੀ ਐਫਰਟ ਲਗਾਏ ਜਾਂਦੇ ਨੇ ਕਿ ਵੀ ਸਾਡੇ ਸਟੇਟ ਦੇ ਵਿੱਚੋਂ ਵੀ ਗਿਣਤੀ ਹੋਵੇ ਹਰ ਇੱਕ ਜੀਅ ਦੀ। ਹੁਣ ਜਿਹੜੇ ਆਪਣੀ ਹੋਮਲੈਸ ਕਮਿਊਨਿਟੀ, ਹਾਊਸਲੈਸ ਕਮਿਊਨਿਟੀ ਆਪਾਂ ਦੇਖਦੇ ਹਾਂ, ਉਹਨਾਂ ਦੀ ਵੀ ਗਿਣਤੀ ਕੀਤੀ ਜਾਂਦੀ ਆ। ਜਿਹੜੇ ਡਿਟੈਂਸ਼ਨ ਸੈਂਟਰ ਦੇ ਵਿੱਚ ਨੇ, ਆਪਣੇ ਪ੍ਰਿਜ਼ਨ ਜਾਂ ਜੇਲਸ ਦੇ ਵਿੱਚ ਨੇ, ਉਹਨਾਂ ਦੀ ਵੀ ਗਿਣਤੀ ਹੋਈ ਜਾਂਦੀ ਆ। ਸੋ ਹਰ ਇੱਕ ਬੰਦੇ ਦੇ ਨਾਲ ਇੱਕ ਡਾਲਰ ਅਮਾਊਂਟ ਜੋੜਿਆ ਜਾਂਦਾ ਕਿ ਵੀ ਜੇ ਤੁਹਾਡੇ ਹਰ ਇੱਕ ਜੀਅ ਦੀ ਗਿਣਤੀ ਹੁੰਦੀ ਆ ਤਾਂ ਤੁਹਾਡੇ ਸਟੇਟ ਨੂੰ ਇੰਨੇ ਪੈਸੇ ਮਿਲਦੇ ਨੇ, ਤੁਹਾਡੇ ਸੂਬੇ ਦੇ ਵਿੱਚੋਂ ਇੰਨੇ ਇਲੈਕਟਿਡ ਅਫੀਸ਼ੀਅਲਸ ਬਣ ਸਕਦੇ ਨੇ। ਸੋ ਕੈਲੀਫੋਰਨੀਆ ਖਾਸ ਕਰ ਇਹਨਾਂ ਨੂੰ ਇਸ ਗੱਲ ਦੀ ਬਹੁਤ ਵੈਲਿਊ ਆ ਕਿ ਵੀ ਆਪਣੇ ਇਲੈਕਟਿਡ ਅਫੀਸ਼ੀਅਲਸ ਵੀ ਵੱਧ ਸਕਦੇ ਨੇ। ਜਿਵੇਂ ਆਪਾਂ ਸਾਰੇ ਸਰੋਤਿਆਂ ਨੂੰ ਵੀ ਪਤਾ, ਆਪਣੀ ਇਮੀਗ੍ਰੈਂਟ ਕਮਿਊਨਿਟੀ ਇੱਥੇ ਬਹੁਤ ਆ, ਸੋ ਉਹਨਾਂ ਦੀ ਵੀ ਗਿਣਤੀ ਬਹੁਤ ਜ਼ਰੂਰੀ ਆ। ਸੋ ਹਰ ਇੱਕ ਜੀਅ ਦੀ ਗਿਣਤੀ ਬਹੁਤ ਜ਼ਰੂਰੀ ਆ। ਜੀ, ਸੋ ਉੱਦਾਂ ਆਖਿਆ ਜਾਂਦਾ ਵੀ ਅਮਰੀਕਾ ਦੀ ਜਿਹੜੀ ਪਾਪੂਲੇਸ਼ਨ 329 ਮਿਲੀਅਨ ਐਂਡ ਅਬਵ ਜਿਹੜੀ ਉਹ ਹੈਗੀ ਆ। ਸੋ ਉਸ ਨੂੰ ਜਿਹੜਾ ਕਿਤੇ ਨਾ ਕਿਤੇ ਕਾਊਂਟ ਕਰਨ ਦੇ ਲਈ ਵੀ ਕਿਹੜੇ ਇਲਾਕੇ ਦੇ ਵਿੱਚ ਕਿੰਨੇ ਲੋਕ, ਕਿਸ ਤਰ੍ਹਾਂ ਦੇ ਲੋਕ ਜਿਹੜੇ ਉਹ ਰਹਿ ਰਹੇ ਨੇ, ਕਿੰਨੀ ਉਮਰ ਦੇ, ਛੋਟੇ ਲੋਕ ਨੇ
ਜ਼ਿਆਦਾ ਵੱਡੇ ਨੇ, ਉਮਰ ਕਿੱਦਾਂ ਦੀ ਆ, ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਸ ਦੇ ਵਿੱਚ ਕਾਊਂਟ ਜਿਹੜੀਆਂ ਆ ਉਹ ਕਰਨੀਆਂ ਕਰਦੇ ਨੇ, ਤਾਂ ਜੋ ਜਿੱਦਾਂ ਮਨਪ੍ਰੀਤ ਮਨਦੀਪ ਨੇ ਦੱਸਿਆ ਵੀ ਹਰ ਇੱਕ ਦੇ ਹਿਸਾਬ ਦੇ ਨਾਲ ਡਾਲਰ ਦੀ ਫਿਗਰ ਦੀ ਅਮਾਊਂਟ ਹੈਗੀ ਆ ਵੀ ਕੌਣ ਕਿੰਨੇ ਦੇ ਵਿੱਚ ਕਿੱਥੇ ਕਿੰਨੀ ਡਾਲਰ ਦੀ ਇੱਕ ਹਿਸਾਬ ਦੇ ਨਾਲ ਜ਼ਰੂਰਤ ਆ, ਕਿਹੜੇ ਇਲਾਕਿਆਂ 'ਚ ਕਿਹੜੀ ਕਮਿਊਨਿਟੀ ਦੇ ਵਿੱਚ। ਸੋ ਇੱਕ ਚਲੋ ਇਹ ਤੁਸੀਂ ਆਪਾਂ ਇੱਕ ਓਵਰਵਿਊ ਮਰਦਮਸ਼ੁਮਾਰੀ ਦੇ ਬਾਰੇ ਜਿਹੜਾ ਉਹ ਦੱਸਿਆ। ਇੱਕ ਜਿਹੜਾ ਆਪਾਂ ਨੂੰ ਮਨਦੀਪ ਤੇ ਮਨਪ੍ਰੀਤ ਜਿਹੜਾ ਉਹ ਜ਼ਰੂਰ ਦੱਸੋ ਵੀ ਇਸ ਨੂੰ ਕਿੱਦਾਂ ਭਰਿਆ ਜਾ ਸਕਦਾ ਆ, ਇਸ ਵਾਰ ਕਿਹੜਾ ਪ੍ਰੋਸੈਸ ਜਿਹੜਾ ਉਹ ਯੂਜ਼ ਕੀਤਾ ਜਾ ਰਿਹਾ, ਕਿਹੜੀਆਂ ਆਪਸ਼ਨਸ ਹੈਗੀਆਂ ਲੋਕਾਂ ਦੇ ਕੋਲ? ਜੀ ਆਪਸ਼ਨ ਨੰਬਰ 1 ਆਪਸ਼ਨ ਤਾਂ ਆਨਲਾਈਨ ਹੈ ਰਾਈਟ ਨਾਓ। ਤੁਸੀਂ ਵੈਬਸਾਈਟ 'ਤੇ ਜਾ ਸਕਦੇ ਆ my2020census.gov। ਉੱਥੇ ਜਾ ਕੇ ਆਪਣਾ ਜਿਹੜਾ ਕੋਡ ਤੁਹਾਨੂੰ ਮੇਲ ਦੇ ਵਿੱਚ ਆਇਆ, ਚਿੱਠੀ ਆਈ ਹੋਣੀ ਆ, ਉਹ ਯੂਜ਼ ਕਰ ਸਕਦੇ ਹਾਂ, ਜਾਂ ਆਪਣਾ ਐਡਰੈਸ ਪਾ ਕੇ ਫਾਰਮ ਭਰ ਸਕਦੇ ਹਾਂ। ਜੇ ਕਿਸੇ ਨੇ ਹੁਣ ਅਗਲੇ ਹਫ਼ਤੇ 2 ਹਫ਼ਤੇ ਤੱਕ ਨਹੀਂ ਭਰੀ, ਫਿਰ ਤੁਹਾਡੇ ਘਰ ਚਿੱਠੀ ਜਾਂ ਆ ਗਈ ਹੋਣੀ ਆਲਰੇਡੀ ਉਹ ਫਾਰਮ, ਜਾਂ ਆਊਗੀ, ਉਹ ਤੁਸੀਂ ਉਸ ਹਿਸਾਬ ਨਾਲ ਭਰ ਸਕਦੇ ਆ, ਜਾਂ ਤੁਸੀਂ ਕਾਲ ਕਰਕੇ ਭਰ ਸਕਦੇ ਆ। ਅਤੇ ਜੇ ਮਈ ਤੱਕ ਨਹੀਂ ਕਿਸੇ ਨੇ ਇਹ ਸਾਰਾ ਕੁਛ ਇੱਦਾਂ ਕੀਤਾ, ਜਾਂ ਕੋਈ ਵੀ ਮਤਲਬ ਤਰੀਕਾ ਨਹੀਂ ਵਰਤਿਆ ਭਰਨ ਨੂੰ, ਫਿਰ ਉਹਨੀ ਗਵਰਨਮੈਂਟ ਵਰਕਰ ਤੁਹਾਡੇ ਘਰ ਭੇਜਣੇ ਆ। ਅਤੇ ਓਬਵੀਅਸਲੀ ਹੁਣ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਕਰੋਨਾ ਵਾਇਰਸ ਚੱਲ ਰਿਹਾ, ਆਪਾਂ ਨਹੀਂ ਚਾਹੁੰਦੇ ਵੀ ਲੋਕ ਸਾਡੇ ਘਰ ਆਉਣ। ਸੋ ਇਹ ਹੁਣੀ ਮਤਲਬ ਆਨਲਾਈਨ ਭਰਨਾ ਵਧੀਆ ਆ, ਅਤੇ ਜ਼ਰੂਰ ਕੋਸ਼ਿਸ਼ ਕਰਕੇ ਸਾਰੇ ਕਰਨ ਵੀ ਆਨਲਾਈਨ ਭਰਨ। ਅਤੇ ਜੇ ਤੁਹਾਨੂੰ ਹੈਲਪ ਦੀ ਲੋੜ ਆ, ਤੁਸੀਂ ਨੰਬਰ ਕਾਲ ਕਰ ਸਕਦੇ ਆ, ਅਸੀਂ ਸ਼ੇਅਰ ਕਰੂੰਗੇ, ਰਾਜਕਰਨ ਭਾਜੀ ਸ਼ੇਅਰ ਕਰੂਗੇ ਤੁਹਾਡੇ ਨਾਲ ਫ਼ੋਨ ਨੰਬਰ। ਉਹ ਜੋ ਤੁਸੀਂ ਜਦੋਂ ਮਰਜ਼ੀ ਕਾਲ ਕਰਕੇ ਮੈਸੇਜ ਛੱਡ ਸਕਦੇ ਆ, ਟੈਕਸਟ ਕਰ ਸਕਦੇ ਆ, ਅਤੇ ਅਸੀਂ ਤੁਹਾਨੂੰ ਉਹ ਹੈਲਪ ਦਊਂਗੇ ਵੀ ਕਿੱਦਾਂ ਭਰਨਾ। ਜੀ ਮਨਪ੍ਰੀਤ। ਸੋ ਜਿਹੜੇ ਕਈ ਕਰਨ ਨੂੰ ਐਕਚੁਅਲੀ ਤਾਂ ਪੇਪਰ ਫਾਰਮ ਵੀ ਮਿਲੇ ਨੇ। ਸੋ ਡਿਪੈਂਡ ਕਰਦਾ ਕਿ ਵੀ ਤੁਸੀਂ ਕਿੱਥੇ ਰਹਿੰਦੇ ਹੋ। ਜਿਹੜੇ ਸੈਂਸਸ ਬਿਊਰੋ ਵਾਲੇ ਨੇ ਉਹ ਇੱਕ ਤਰੀਕੇ ਨਾਲ ਜਿਹੜੇ ਪਿਛਲੇ ਸੈਂਸਸ ਦੇ ਭਰੇ ਗਏ ਸੀਗੇ ਉਹ ਡਾਟਾ ਦੇਖ ਕੇ ਫਿਰ ਉਹ ਅੰਦਾਜ਼ਾ ਲਾਉਂਦੇ ਨੇ ਕਿ ਵੀ ਇਸ ਏਰੀਏ ਦੇ ਵਿੱਚੋਂ ਕਿੰਨੇ ਕੁ ਲੋਕਾਂ ਨੇ ਭਰਨਾ ਵਾ, ਕਿਹੜੀ ਪਰਸੈਂਟੇਜ 'ਤੇ ਭਰਿਆ ਜਾਊਗਾ। ਸੋ ਜੇ ਤੁਹਾਡੇ ਏਰੀਏ ਦੇ ਵਿੱਚ ਲੋ ਪਰਸੈਂਟੇਜ ਸੀਗਾ ਤਾਂ ਉਹਨਾਂ ਨੇ ਤੁਹਾਨੂੰ ਸ਼ਾਇਦ ਪੇਪਰ ਫਾਰਮ ਭੇਜਿਆ ਹੋਊਗਾ ਮੇਲ ਦੇ ਵਿੱਚ। ਜੇ ਤੁਹਾਨੂੰ ਉਹੀ ਕੁਐਸਚਨ ਦਿਖਦੇ ਨੇ ਪੇਪਰ ਫਾਰਮ ਤੇ ਉੱਪਰ US ਸੈਂਸਸ ਬਿਊਰੋ ਲਿਖਿਆ ਹੋਇਆ, ਤਾਂ ਤੁਸੀਂ ਉਹ ਪੇਪਰ ਫਾਰਮ ਭਰ ਕੇ ਭੇਜ ਸਕਦੇ। ਜਿਵੇਂ ਮਨਦੀਪ ਜੀ ਕਹਿ ਰਹੇ ਸੀ, ਤੁਸੀਂ ਉਹਨਾਂ ਨੂੰ ਫੋਨ ਕਰਕੇ ਵੀ ਭਰ ਸਕਦੇ ਹੋ, ਉਹ ਭਰ ਦਿੰਦੇ ਨੇ। ਜਾਂ ਤੁਸੀਂ ਜੇ ਆਨਲਾਈਨ ਭਰਨਾ ਚਾਹੁੰਦੇ ਹੋ, ਜਾਂ ਤੁਸੀਂ ਆਪਦੇ ਫੋਨ ਰਾਹੀਂ, ਲੈਪਟਾਪ ਰਾਹੀਂ, ਜਾਂ ਬੱਚਿਆਂ ਨੂੰ ਨਾਲ ਬਿਠਾ ਕੇ ਤੁਸੀਂ ਉਹਨਾਂ ਤੋਂ ਭਰਾ ਦਿਓ, ਤਾਂ ਅਸੀਂ ਵੀ ਤੁਹਾਡੇ ਨਾਲ ਭਰਾ ਸਕਦੇ ਹੋ। ਉਹ ਫੋਨ ਨੰਬਰ 'ਤੇ ਕਾਲ ਕਰਕੇ ਅਸੀਂ ਕੋਈ ਵੀ ਸਵਾਲ ਤੁਹਾਡੇ ਜ਼ਰੂਰ ਐਂਸਰ ਕਰ ਸਕਦੇ ਹਾਂ। ਸੋ ਇਹ 3 ਤਰੀਕੇ ਦਿੱਤੇ ਨੇ US ਸੈਂਸਸ ਬਿਊਰੋ ਨੇ। ਜੀ, ਸੋ ਬਿਲਕੁਲ। ਅਤੇ ਇਹ ਅਤੇ ਜਿਹੜਾ ਨੰਬਰ ਉਹਨਾਂ ਨੇ ਮਨਪ੍ਰੀਤ ਦਿੱਤਾ ਆ, ਜਿਹੜਾ ਵੀ ਉਹਨਾਂ ਨੇ ਨੰਬਰ ਦਿੱਤਾ ਆ, ਕੀ ਉਸ ਦੇ ਉੱਤੇ ਪੰਜਾਬੀ ਦੀਆਂ ਸੇਵਾਵਾਂ ਵੀ ਉਪਲਬਧ ਨੇ ਵੀ ਜੇ ਕੋਈ ਨਹੀਂ ਗੱਲ ਕਰ ਸਕਦਾ ਇੰਗਲਿਸ਼ ਦੇ ਵਿੱਚ ਚੰਗੀ ਤਰ੍ਹਾਂ, ਕੀ ਉਸ ਦੇ ਵਿੱਚ ਉਸ ਤਰੀਕੇ ਨਾਲ ਹੈਲਪ ਹੋ ਸਕਦੀ ਆ ਕਿ ਉਹ ਬੈਟਰ ਆ ਵੀ ਫਿਰ ਤੁਹਾਨੂੰ ਹੀ ਕਾਲ ਕਰ ਲੈਣ ਇੱਧਰ ਜਕਾਰਾ ਵਾਲਿਆਂ ਨੂੰ? ਸੋ ਮੇਰੇ ਜੀ ਸਾਨੂੰ ਹੀ ਕਾਲ ਕਰੋ। ਸੌਰੀ ਮੁਖੇ ਮੈਂ ਵੀ ਨੰਬਰ ਨੂੰ ਕਾਲ ਕਰਕੇ ਪਤਾ ਕੀਤਾ ਸੀ, ਉਹ ਪੰਜਾਬੀ 'ਚ ਹੈਲਪ ਨਹੀਂ ਹੈਗੀ। ਉਹ ਆਈ ਥਿੰਕ 13 ਜਾਂ 14 ਭਾਸ਼ਾ ਆ ਹੋਰ ਜਿਹੜੀਆਂ 'ਚ ਹੈਲਪ ਹੈਗੀ ਆ, ਪਰ ਪੰਜਾਬੀ 'ਚ ਨਹੀਂ ਹੈਗੀ। ਸੋ ਇਹ ਇਸ ਕਰਕੇ ਹੀ ਇਹ ਬਹੁਤ ਜ਼ਰੂਰੀ ਚੀਜ਼ ਆ ਵੀ ਸਾਨੂੰ ਸਾਰਿਆਂ ਨੂੰ ਭਰਨਾ ਚਾਹੀਦਾ ਸੈਂਸਸ। ਫਿਰ ਅਗਲੇ ਹੁਣ 2030 ਦੇ ਵਿੱਚ ਜਦੋਂ ਹੋਊਗਾ ਉਦੋਂ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਵੀ ਕਾਲ ਕਰਕੇ ਭਰ ਸਕਦੇ ਹਾਂ। ਪਰ ਜੇ ਕਿਸੇ ਨੂੰ ਪੰਜਾਬੀ ਦੇ ਵਿੱਚ ਹੈਲਪ ਚਾਹੀਦੀ ਆ, ਉਹ ਜਿਹੜਾ ਅਸੀਂ ਨੰਬਰ ਸਾਂਝਾ ਕਰੂੰਗੇ ਤੁਹਾਡੇ ਨਾਲ, ਉਹ 'ਤੇ ਕਾਲ ਕਰਕੇ ਸਾਡੀ ਮਦਦ ਲੈ ਸਕਦੇ ਤੁਸੀਂ। ਜੀ ਮਨਪ੍ਰੀਤ, ਤੁਸੀਂ ਇਸ ਦੇ ਵਿੱਚ ਕੁਛ ਐਡ ਹੋਰ ਕਰਨਾ ਚਾਹੁੰਦੇ ਆ? ਨਹੀਂ, ਬਿਲਕੁਲ ਜਿਵੇਂ ਮਨਦੀਪ ਨੇ ਕਿਹਾ, ਉਹਨਾਂ ਨੇ ਸਿਰਫ ਕਈ ਭਾਸ਼ਾਵਾਂ ਡੈਜ਼ਿਗਨੇਟ ਕੀਤੀਆਂ ਸੀ ਕਿ ਵੀ ਇਹ ਸਭ ਤੋਂ ਜ਼ਿਆਦਾ ਬੋਲੀਆਂ ਜਾਂਦੀਆਂ ਨੇ US ਦੇ ਵਿੱਚ। ਸੋ ਉਹਦੇ ਵਿੱਚ ਹਜੇ ਪੰਜਾਬੀ ਨਹੀਂ ਆਉਂਦੀ, ਲੇਕਿਨ ਜਿਵੇਂ ਕੈਲੀਫੋਰਨੀਆ ਦੇ ਵਿੱਚ ਜ਼ਰੂਰ ਆਉਂਦੀ ਆ ਟਾਪ ਲੈਂਗੁਏਜਿਸ ਦੇ ਵਿੱਚ। ਜੀ। ਸੋ ਇਹਦੇ ਕਰਕੇ ਜੇ ਆਪਾਂ ਫੋਨ ਵੀ ਰਿਕੁਐਸਟ ਕਰਨਾ, ਉਹ ਹਜੇ ਆਪਾਂ ਨੂੰ ਅਵੇਲੇਬਲ ਨਹੀਂ ਹੈਗਾ
ਸਾਡੀ ਉਮੀਦ ਹੈ ਕਿ ਵੀ 10 ਸਾਲਾਂ ਤੱਕ ਉਹ ਫਾਰਮ ਆ ਜਾਊਗਾ ਪੰਜਾਬੀ ਵਿੱਚ। ਸਾਡੀ ਕੋਸ਼ਿਸ਼ ਤਾਂ ਜ਼ਰੂਰ ਰਹੂਗੀ, ਪਰ ਹਜੇ ਇਹੀ ਬੈਟਰ ਹੈ ਕਿ ਵੀ ਜੇ ਕੋਈ ਕੁਐਸਚਨ ਹੋਵੇ, ਕਿਉਂਕਿ ਜਿੱਦਾਂ ਦੇ ਸਵਾਲ ਸਾਨੂੰ ਆਲਰੇਡੀ ਆਏ ਨੇ ਆਪਣੀ ਸੰਗਤ ਤੋਂ, ਕਈ ਵਾਰੀ ਆਪਾਂ ਨੂੰ ਜਾਂ ਤਾਂ ਆਪਾਂ ਜਾਖਦੇ ਹਾਂ ਕਿ ਵੀ ਇਹ ਸ਼ਾਇਦ ਆਪਾਂ ਨੂੰ ਨਹੀਂ ਪੁੱਛਣਾ ਚਾਹੀਦਾ ਕਿਸੇ ਗਵਰਨਮੈਂਟ ਏਜੰਸੀ ਤੋਂ, ਜਾਂ ਆਪਾਂ ਕਤਰਾਉਂਦੇ ਹਾਂ, ਤਾਂ ਜ਼ਰੂਰ ਆਪਾਂ ਨੂੰ ਸਾਨੂੰ ਫੋਨ ਕਰਕੇ ਪੁੱਛ ਲਓ, ਸ਼ਾਇਦ ਇਹ ਵੀ ਬੈਟਰ ਰਹੂਗਾ। ਤੇ ਤੁਹਾਡੇ ਸਾਰੇ ਜਵਾਬ ਗੁਪਤ ਰਹਿੰਦੇ ਨੇ, ਭਾਵੇਂ ਤੁਸੀਂ ਉਹਨਾਂ ਨੂੰ ਫੋਨ ਕਰੋ, ਆਪਣੇ ਨੰਬਰ ਤੇ ਫੋਨ ਕਰੋ। ਪਰ ਜੇ ਪੰਜਾਬੀ ਤੁਸੀਂ ਚਾਹੁੰਦੇ ਹੋ ਕਿ ਵੀ ਕੋਈ ਪੰਜਾਬੀ ਦੇ ਵਿੱਚ ਤੁਹਾਡੇ ਨਾਲ ਗੱਲ ਕਰ ਸਕੇ, ਤਾਂ ਬੈਟਰ ਇਹੀ ਆ ਕਿ ਵੀ ਸਾਨੂੰ ਵੀ ਫੋਨ ਕਰ ਲਓ। ਜੀ ਜੀ ਬਿਲਕੁਲ। ਸੋ ਮੈਂ ਇਹਨਾਂ ਦਾ ਨੰਬਰ ਵੀ ਜਿਹੜਾ ਉਹ ਜੇ ਸ਼ੇਅਰ ਕਰਦਾ ਜਾਵਾਂ। ਸੋ ਇਹ ਨੰਬਰ ਇਹਨਾਂ ਦਾ ਹੈਗਾ ਆ 5596777454 559 677 7454। ਅਤੇ ਨਾਲ ਹੀ ਆਪਣੇ ਜਿਹੜੇ ਸਰੋਤਿਆਂ ਨੂੰ ਜਿਹੜਾ ਮੈਂ ਕਹਿਣਾ ਚਾਹੁੰਦਾ, ਜੇ ਤੁਹਾਡਾ ਵੀ ਕੋਈ ਸੈਂਸਸ ਦੇ ਸੰਬੰਧਿਤ ਸਵਾਲ ਹੈਗਾ ਆ ਤਾਂ ਉਹ ਤੁਸੀਂ ਹੁਣ ਕਾਲ ਕਰਕੇ ਤੁਸੀਂ ਜਿਹੜੇ ਜਕਾਰਾ ਮੂਵਮੈਂਟ ਤੋਂ ਆਪਣੇ ਨਾਲ ਮਨਪ੍ਰੀਤ ਕੌਰ ਅਤੇ ਮਨਦੀਪ ਸਿੰਘ ਜੁੜੇ ਹੋਏ ਨੇ, ਤੁਸੀਂ ਉਹਨਾਂ ਨੂੰ ਉਹ ਸਵਾਲ ਪੁੱਛ ਸਕਦੇ ਹੋ, ਕਾਲ ਕਰ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਦੇ ਉੱਤੇ। ਅਤੇ ਮਨਪ੍ਰੀਤ ਅਤੇ ਮਨਦੀਪ ਆਪਣੇ ਨਾਲ ਜੁੜੇ ਨੇ ਗੁਰਨੇਕ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਗੁਰਨੇਕ ਸਿੰਘ ਜੀ, ਗੁਰਨੇਕ ਜੀ ਆਵਾਜ਼ ਸੁਣ ਰਹੇ ਹੋ ਤੁਸੀਂ ਜੀ? ਮੈਨੂੰ ਲੱਗਦਾ ਆ ਵੀ ਇੱਧਰ ਕਾਲ ਹੋਲਡ 'ਤੇ ਪਾ ਕੇ ਉਹ ਭੁੱਲ ਗਏ ਨੇ। ਅਤੇ ਆਪਾਂ ਜਿਹੜੇ ਕਾਫੀ ਇੱਕ ਆਪਾਂ ਨੂੰ ਅਹਿਮ ਸਵਾਲ ਜਿਹੜਾ ਬਾਰ-ਬਾਰ ਮਨਪ੍ਰੀਤ ਜਿਹੜਾ ਪੁੱਛਿਆ ਜਾਂਦਾ ਆ ਵੀ ਜਿਹੜਾ ਰੇਸ ਦੇ ਕੈਟੇਗਰੀ ਦੇ ਵਿੱਚ ਕੀ ਭਰਨਾ ਆ ਐਜ਼ ਏ ਕਮਿਊਨਿਟੀ, ਜਿਹੜਾ ਆ ਉਹ ਕਿਸ ਚੀਜ਼ ਨੂੰ ਜਿਹੜਾ ਉਹ ਭਰਿਆ ਜਾਵੇ। ਸੋ ਉਸ ਦੇ ਬਾਰੇ ਜ਼ਰੂਰ ਇੱਕ ਵਾਰੀ ਫੇਰ ਕਲੈਰੀਫਾਈ ਕਰ ਦਿਓ ਕਿ ਜਿਹੜਾ ਉਸ ਦੇ ਵਿੱਚ ਆਪਾਂ ਭਰ ਸਕਦੇ ਹਾਂ, ਕੀ ਆਪਸ਼ਨਸ ਹੈਗੀਆਂ ਨੇ। ਹਾਂਜੀ, ਆਪਾਂ ਪਿਛਲੇ ਹਫ਼ਤੇ ਵੀ ਗੱਲ ਇਹ ਸ਼ੁਰੂ ਕੀਤੀ ਸੀ ਕਿ ਵੀ ਆਪਣੀ ਇਹੀ ਕੋਸ਼ਿਸ਼ ਰਹੀ ਸੀ ਕਿ ਵੀ ਜਕਾਰਾ ਮੂਵਮੈਂਟ ਵੱਲੋਂ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿ ਵੀ ਆਪਣੇ ਭਾਈਚਾਰੇ ਦੀ ਕਿਹੜੀਆਂ ਉਹ ਸਹੂਲਤਾਂ ਨੇ ਜਿਹੜੀਆਂ ਰਹਿ ਜਾਂਦੀਆਂ ਨੇ, ਜਿਹੜੀਆਂ ਆਪਾਂ ਨੂੰ ਨਹੀਂ ਮਿਲਦੀਆਂ, ਭਾਵੇਂ ਆਪਾਂ ਡਾਕਟਰਸ ਆਫਿਸ ਜਾਈਏ, ਆਪਣੇ ਬੱਚਿਆਂ ਦੇ ਸਕੂਲ ਜਾਈਏ, ਭਾਵੇਂ ਆਪਾਂ ਨੂੰ ਬੱਸ ਰਾਊਟ ਦੀ ਸਮਝ ਨਹੀਂ, ਕੁਛ ਵੀ ਹੋਵੇ, ਸਾਨੂੰ ਇਹ ਅਸੀਂ ਸਮਝਣ ਦੀ ਕੋਸ਼ਿਸ਼ ਕਰਦੀ ਸੀ ਕਿ ਵੀ ਅਸੀਂ ਕਿੱਥੇ ਪਿੱਛੇ ਰਹਿ ਜਾਂਦੇ ਹਾਂ। ਸੋ ਇਹ ਸੈਂਸਸ ਡਾਟਾ ਤੋਂ ਸ਼ੁਰੂ ਹੁੰਦਾ ਵਾ ਕਿ ਵੀ ਜਦੋਂ ਤੱਕ US ਸੈਂਸਸ ਬਿਊਰੋ ਨੂੰ ਆਪਾਂ ਜਿਵੇਂ ਸੈਂਸਸ ਰਾਹੀਂ ਆਪਾਂ ਗਿਣੇ ਨਹੀਂ ਜਾਂਦੇ, ਤਾਂ ਇਹ ਜਿਹੜੀਆਂ ਬਾਕੀ ਏਜੰਸੀਜ਼ ਨੇ ਇਹਨਾਂ ਨੂੰ ਆਪਣੀ ਗਿਣਤੀ ਦਾ ਇੰਨਾ ਸਮਝ ਨਹੀਂ ਰਹਿੰਦਾ, ਕਿਉਂਕਿ ਉਹ ਸਿਰਫ ਉਹੀ ਡਾਟਾ ਲੈਂਦੇ ਨੇ ਜਿਹੜੀ ਸੈਂਸਸ ਦੇ ਵਿੱਚ ਭਰੀ ਜਾਂਦੀ ਆ। ਸੋ ਉਹਦੇ ਕਰਕੇ ਫਿਰ ਅਸੀਂ ਸੋਚਿਆ ਇੱਕ ਐਫਰਟ ਸ਼ੁਰੂ ਕੀਤਾ ਜਾਵੇ ਕਿ ਵੀ ਆਪਾਂ ਸਾਰੇ ਪੰਜਾਬੀ ਭਰੀਏ। ਸੋ ਉਹ ਫਿਰ ਜਿਹੜੇ ਐਫਰਟ ਸ਼ੁਰੂ ਕੀਤੇ ਗਏ ਸੀਗੇ, ਉਹ ਬਸ ਇੱਕ ਅਲਟਰਨੇਟਿਵ ਆ ਕਿ ਵੀ ਆਪਾਂ ਹੁਣ ਏਸ਼ੀਅਨ ਇੰਡੀਅਨ ਨਾ ਭਰੀਏ, ਆਪਾਂ ਅਦਰ ਨਾ ਭਰੀਏ, ਕਿਉਂਕਿ ਜਿਹੜੀਆਂ ਆਪਣੀਆਂ ਨੀਡਸ ਨੇ, ਆਪਣੇ ਭਾਈਚਾਰੇ ਦੀਆਂ ਜਿਹੜੀਆਂ ਨੀਡਸ ਨੇ, ਉਹ ਬਹੁਤ ਉਹਨਾਂ ਵਿੱਚ ਬਹੁਤ ਫਰਕ ਆ ਕਿ ਵੀ ਜਿਹੜੇ ਬਾਕੀ ਦੇ ਏਸ਼ੀਅਨ ਇੰਡੀਅਨ ਭਰ ਰਹੇ ਨੇ, ਸ਼ਾਇਦ ਆਪਾਂ ਨੂੰ ਬਹੁਤ ਵੱਖਰੀਆਂ ਸਹੂਲਤਾਂ ਦੀ ਲੋੜ ਆ। ਸੋ ਫਿਰ ਥੋੜ੍ਹੀ ਦੇਰ ਬਾਅਦ ਜਿਹੜੇ ਸਿੱਖ ਸੰਸਥਾਵਾਂ ਨੇ ਉਹਨਾਂ ਦੀ ਐਫਰਟ ਸ਼ੁਰੂ ਕੀਤੀ ਗਈ ਸੀ ਕਿ ਵੀ ਆਪਾਂ ਸਾਰੇ ਸਿੱਖ ਭਰੀਏ। ਜੇ ਆਪਾਂ ਕੋਈ ਹੋਰ ਕੈਟੇਗਰੀ ਹੀ ਭਰ ਰਹੇ ਹਾਂ ਤਾਂ ਇਹ ਨਹੀਂ ਹੈਗਾ ਕਿ ਵੀ ਇਹ ਰੇਸ ਦੇ ਵਿੱਚ ਭਰਿਆ ਜਾਂਦਾ ਵਾ, ਜਾਂ ਆਪਣੀ ਸਿੱਖ ਪਹਿਚਾਣ ਜਾਂ ਪੰਜਾਬੀ ਪਹਿਚਾਣ ਇੱਕ ਰੇਸ ਲਫ਼ਜ਼ ਨਾਲ ਜੁੜੀ ਜਾ ਸਕਦੀ ਆ, ਕਿਉਂਕਿ ਆਪਾਂ ਨੂੰ ਆਪ ਦੀ ਆਈਡੈਂਟਿਟੀ ਆਪਾਂ ਆਪ ਕਿਵੇਂ ਡਿਫਾਈਨ ਕਰਦੇ ਹਾਂ ਇਹ ਆਪਣੇ ਤੇ ਆ, ਤੇ ਆਪਣੀ ਕਮਿਊਨਿਟੀ ਨੂੰ ਸਮਝ ਆ। ਬਸ ਇਹੀ ਆ ਕਿ ਵੀ ਜਿਹੜਾ ਬਾਕਸ ਉਹ ਦੇ ਰਹੇ ਨੇ ਉਹਨੂੰ ਆਪਾਂ ਆਪਣੇ ਫਾਇਦੇ, ਆਪਣੀ ਕਮਿਊਨਿਟੀ ਦੇ ਫਾਇਦੇ ਲਈ ਯੂਜ ਕਰਨਾ। ਸੋ ਕੋਸ਼ਿਸ਼ ਇਹੀ ਆ ਕਿ ਵੀ ਕਮਿਊਨਿਟੀ ਸਿੱਖ ਭਰੇ, ਪਰ ਹਰੇਕ ਹਾਊਸ ਹੋਲਡ ਦਾ ਆਪਦਾ ਡਿਸੀਜ਼ਨ ਆ ਕਿ ਵੀ ਤੁਸੀਂ ਕੀ ਭਰਨਾ, ਭਾਵੇਂ ਸਿੱਖ ਭਰੋ ਭਾਵੇਂ ਪੰਜਾਬੀ ਭਰੋ, ਪਰ ਆਪਣਾ ਭਾਈਚਾਰਾ ਬਸ ਗਿਣਿਆ ਜਾਵੇ। ਜੀ ਨਾਲੇ ਇਹੀ ਜੀ ਆਪਾਂ ਨੂੰ ਪਹਿਲਾਂ ਸਮਝਣ ਦੀ ਲੋੜ ਆ ਵੀ ਸਹੂਲਤਾਂ ਹੈ ਕੀ, ਹਨਾ। ਸੋ ਥੋੜ੍ਹੀਆਂ ਜਿਹੀਆਂ ਵੀ ਕੀ ਆਪਾਂ ਡਿਫਰੈਂਸ ਹੈ ਇਹਦੇ ਵਿੱਚ। ਹੁਣ ਜਿਹੜੇ 911 ਸਿਸਟਮ ਤੁਸੀਂ ਲਾ ਲਓ, ਇਹ ਸੈਂਸਸ ਡੇਟਾ ਤੇ ਹੁੰਦੇ ਆ, ਹਨਾ। ਕਿੱਦਾਂ ਮੈਪਿੰਗ ਕਰਨੀ, ਕਿੱਧਰ ਐਮਰਜੈਂਸੀ ਸਰਵਿਸਾਂ ਚਾਹੀਦੀਆਂ, ਹੁਣ ਆਪਾਂ ਕਿਹੜੇ ਮਾਹੌਲ 'ਚ, ਹੁਣ ਤੁਹਾਨੂੰ ਪਤਾ ਆ ਜਿੱਦਾਂ ਕਰੋਨਾ ਵਾਇਰਸ ਆ ਰਿਹਾ ਆ, ਇੱਥੇ ਕਿੱਧਰ ਸਰਵਿਸਿਜ਼ ਗਵਰਨਮੈਂਟ ਦੀਆਂ ਹਸਪਤਾਲਾਂ ਦੀਆਂ ਲੋੜ ਆ, ਹਨਾ। ਇਹ ਸਾਰਾ ਕੁਛ ਸੈਂਸਸ ਦੇ ਥਰੂ ਹੁੰਦਾ। ਸੋ ਜੇ ਗਵਰਨਮੈਂਟ ਨੂੰ ਪਤਾ ਹੀ ਨਹੀਂ ਵੀ ਇੱਥੇ ਸਿੱਖ ਲੋਕ ਰਹਿੰਦੇ ਆ ਜਿਹੜੇ ਇਹ ਭਾਸ਼ਾ ਬੋਲਦੇ ਆ, ਉਹਨਾਂ ਨੂੰ ਉਹ ਸਿਸਟਮ ਆਪਾਂ ਡਿਜ਼ਾਈਨ ਨਹੀਂ ਕਰ ਸਕਦੇ ਵੀ ਸਾਡੀ ਮਦਦ ਲਈ। ਹੁਣ ਜੇ ਮੈਂ ਬਥੇਰੇ ਸਰੋਤੇ ਇੱਦਾਂ ਮਿਲਦਾ ਸਾਡੇ ਸ਼ਹਿਰ ਇੱਥੇ ਲਿਵਿੰਗਸਟਨ ਦੇ ਵਿੱਚ, ਜਿਨ੍ਹਾਂ ਨੂੰ
ਮੈਡੀਕੇਅਰ ਚੇਂਜ ਕਰਾਉਣਾ ਵੀ ਬਹੁਤ ਔਖਾ ਆ ਹੂੰ ਤੇ ਹੂੰ ਉਹਨਾਂ ਹੂੰ ਨੂੰ ਪਤਾ ਵੀ ਨਹੀਂ ਕਾਲ ਕਰਕੇ ਕਿੱਦਾਂ ਕਰਨੀ, ਉਹ ਸਾਡੀ ਮਦਦ ਮੰਗਦੇ ਹੁੰਦੇ ਹਨਾ। ਉਹ ਫਿਰ ਕਿਉਂਕਿ ਉੱਥੇ ਉਹਨਾਂ ਨੂੰ ਕੋਈ ਹੈਲਪ ਕਰਨ ਦਾ ਹੈ ਨਹੀਂਗਾ ਉਹ ਫੋਨ ਤੇ ਹਨਾ। ਇਹ ਫਿਰ ਜੇ ਅਸੀਂ ਆਪਣੀ ਅਸਲੀ ਮਤਲਬ ਰਾਈਟ ਰੈਪਰਜੈਂਟੇਸ਼ਨ ਭਰੀਏ ਤਾਂ ਫਿਰ ਅੱਗੇ ਜਾ ਕੇ ਅਸੀਂ ਇੱਦਾਂ ਦੀਆਂ ਚੀਜ਼ਾਂ ਲਈ ਲੜ ਸਕਦੇ ਹਾਂ ਵੀ ਗੌਰਮੈਂਟ ਨੂੰ ਵੀ ਤੁਸੀਂ ਸਾਨੂੰ ਵੀ ਇਹ ਦੇਵੋ ਵੀ ਸਾਨੂੰ ਇਹ ਲੋੜ ਆ ਹਨਾ। ਤੁਹਾਡੇ ਕਮਿਊਨਿਟੀ ਦੇ ਵਿੱਚ ਜਿਹੜੇ ਐਲਡਰਲੀ ਲੋਕ ਹੁਣ ਇਕੱਲੇ ਇਕੱਲੇ ਅਪਾਰਟਮੈਂਟਾਂ 'ਚ ਰਹਿੰਦੇ ਆ, ਉੱਥੇ ਸੀਨੀਅਰ ਹਾਊਸਿੰਗ ਦੀ ਕਿੱਥੇ ਲੋੜ ਆ ਹਨਾ, ਉਹ ਸੈਂਸਸ ਦੇ ਥਰੂ ਹੋਣੀ ਆ। ਜੇ ਉਹਨਾਂ ਨੂੰ ਪਤਾ ਵੀ ਨਹੀਂ ਵੀ ਇੱਥੇ ਸਿੱਖ ਇੱਦਾਂ ਲੋਕ ਰਹਿੰਦੇ ਆ, ਉਹਨਾਂ ਦੀ ਸੀਨੀਅਰ ਹਾਊਸਿੰਗ ਆਪਣੇ ਪੰਜਾਬੀਆਂ ਲਈ ਕਿੱਦਾਂ ਲਾਉਣੀ ਆ ਰਾਈਟ। ਜੀ ਇਹ ਬੇਸਿਕਲੀ ਸਹੂਲਤਾਂ ਆ ਹੈਗੀਆਂ ਆ, ਪਰ ਆਪਾਂ ਨੂੰ ਉਹ ਮਤਲਬ ਹੱਕਾਂ ਲਈ ਲੜਨਾ ਪੈਣਾ ਉਹਦੇ ਲਈ, ਤੇ ਇਹ ਸ਼ੁਰੂਆਤ ਹੋਣੀ ਆ ਇੱਥੇ ਸੈਂਸਸ ਦੇ ਵੀ ਅਸਲੀ ਭਰਨ ਦੇ ਨਾਲ। ਸੋ ਜੀ ਜੇ ਅਸੀਂ ਨਹੀਂ ਭਰਦੇ ਅਸਲੀ, ਜੇ ਆਪਾਂ ਹੁਣ ਏਸ਼ੀਅਨ ਇੰਡੀਅਨ ਦੇ ਵਿੱਚ ਤੁਸੀਂ ਦੇਖ ਲਓ ਕਿੰਨੀਆਂ ਭਾਸ਼ਾ ਇੰਡੀਆ ਦੇ ਵਿੱਚ ਆ ਹਨਾ, 400-500 600 ਹੋਣੀਆਂ ਰਾਈਟ। ਉਹ ਸਾਰਾ ਗਰੁੱਪ ਇਕੱਠਾ ਬਣ ਜਾਂਦਾ, ਉਸ ਹਿਸਾਬ ਨਾਲ ਫਿਰ ਗਵਰਨਮੈਂਟ ਨੂੰ ਪਤਾ ਕਿੱਦਾਂ ਵੀ ਕਿੱਥੇ ਵੀ ਕਾਹਦੀ ਹੈਲਪ ਚਾਹੀਦੀ ਆ ਰਾਈਟ। ਆਪਣੇ ਬਿਜ਼ਨਸ ਦੇਖ ਲਓ ਕਿੰਨੇ ਡਿਫਰੈਂਟ ਆ, ਸਿਲੀਕਨ ਵੈਲੀ ਦੇ ਦੇਖ ਲਓ, ਇੱਥੇ ਸੈਂਟਰਲ ਵੈਲੀ ਦੇ ਦੇਖ ਲਓ, ਇਹ ਆਪਣੀਆਂ ਨੀਡਸ ਬਹੁਤ ਜ਼ਿਆਦੀਆਂ ਵੱਖਰੀਆਂ ਆ ਤੇ ਆਪਾਂ ਨੂੰ ਉਸ ਹਿਸਾਬ ਦੇ ਨਾਲ ਤੁਰਨਾ ਚਾਹੀਦਾ ਮੋਰੇ। ਤਾਂ ਕਰਕੇ ਆਪਾਂ ਹੈਗੇ ਤਾਂ ਭਾਈਚਾਰ ਸਾਰੇ ਆ, ਦੁਨੀਆ ਸਾਰੀ ਹਿਊਮਨ ਰੇਸ ਮੰਨਦੇ ਆ ਰਾਈਟ। ਜੀ ਜੀ ਪਰ ਇਹ ਸੈਂਸਸ ਦੇ ਥਰੂ ਇਹ ਸੈਂਸਸ ਦੇ ਥਰੂ ਉਹਨਾਂ ਦੀ ਡੈਜ਼ਿਗਨੇਸ਼ਨ ਆ। ਇਹ ਆਪਾਂ ਇਹ ਨਹੀਂ ਕਹਿ ਰਹੇ ਵੀ ਅਸੀਂ ਅਸੀਂ ਉਹ ਆ ਇੱਦਾਂ, ਇਹ ਬਸ ਸੈਂਸਸ ਦੀਆਂ ਜਿਹੜੀਆਂ ਸਹੂਲਤਾਂ ਆ ਉਹਦੇ ਹਿਸਾਬ ਲਈ ਆ। ਜੀ ਜੀ ਬਿਲਕੁਲ। ਸੋ ਬਹੁਤ ਅਹਿਮ ਜਿਹੜੀਆਂ ਸਹੂਲਤਾਂ ਆ ਉਸ ਦੇ ਬਾਰੇ ਜਿਹੜੀ ਇਸ ਸੈਂਸਸ ਦੇ ਡਾਟਾ ਤੋਂ ਇਨਫੋਰਮੇਸ਼ਨ ਤੋਂ ਜਿਹੜੀ ਉਹਨਾਂ ਨੇ ਸਹੂਲਤਾਂ ਪ੍ਰਦਾਨ ਕਰਨੀਆਂ ਆ। ਜਿੱਥੇ ਨੌਜਵਾਨ ਜ਼ਿਆਦਾ ਹੋਣਗੇ, ਬੱਚੇ ਜ਼ਿਆਦਾ ਹੋਣਗੇ, ਉਹਨਾਂ ਨੂੰ ਪਤਾ ਵੀ ਆਉਂਦੇ 10-12 ਸਾਲਾਂ ਨੂੰ ਫਿਰ ਉੱਥੇ ਜਿਹੜੇ ਸਕੂਲਾਂ ਨੂੰ ਵੀ ਮੁਹੱਈਆ ਕਰਾਉਣਾ ਪਊਗਾ ਉਸ ਹਿਸਾਬ ਦੇ ਨਾਲ। ਅਤੇ ਜਿੱਦਾਂ ਤੁਸੀਂ ਐਗਜ਼ਾਮਪਲ ਦਿੱਤੀ ਸੀਨੀਅਰ ਕੇਅਰ ਵਾਲਿਆਂ ਦੇ ਲਈ, ਜਾਂ ਉਹਨਾਂ ਥਾਵਾਂ ਦੇ ਉੱਤੇ ਉਹਨਾਂ ਬੋਲੀਆਂ ਦੀ, ਉਹਨਾਂ ਭਾਸ਼ਾਵਾਂ ਦੀ ਜਿੱਥੇ ਜ਼ਰੂਰਤ ਹੁੰਦੀ ਆ, ਉਹ ਚੀਜ਼ਾਂ ਜਿਹੜੀਆਂ ਉਹ ਅਹਿਮ ਬਹੁਤ ਰਹਿੰਦੀਆਂ ਨੇ। ਸੋ ਬਹੁਤ ਸਾਰੇ ਮਿਥ ਵੀ ਇਸ ਦੇ ਨਾਲ ਜੁੜੇ ਹੁੰਦੇ ਨੇ, ਖਾਸ ਕਰਕੇ ਜਿਹੜਾ ਕੋਈ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਨਹੀਂ ਆ ਉਸ ਨੂੰ ਇਹ ਡਰ ਬਹੁਤ ਸਤਾਉਂਦਾ ਹੈ ਮਨਪ੍ਰੀਤ, ਵੀ ਕਿਤੇ ਇਹ ਜਿਹੜੀ ਇਨਫੋਰਮੇਸ਼ਨ ਜੇ ਮੈਂ ਇਸ ਦੇ ਵਿੱਚ ਕੋਈ ਇੱਦਾਂ ਦਾ ਦਿੱਤੀ ਤਾਂ ਮੇਰੇ ਕਿਤੇ ਇਮੀਗ੍ਰੇਸ਼ਨ ਸਟੇਟਸ ਦੇ ਉੱਤੇ ਜਾਂ ਮੇਰੇ ਇੱਥੇ ਅਮਰੀਕਾ 'ਚ ਰਹਿਣ ਦੇ ਉੱਤੇ ਤਾਂ ਨਹੀਂ ਖਤਰਾ ਬਣ ਜਾਊਗਾ। ਹਾਂਜੀ ਬਿਲਕੁਲ, ਇਹ ਡਰ ਤਾਂ ਹੁੰਦਾ ਆਪਣੇ ਮਨ ਦੇ ਵਿੱਚ, ਤੇ ਆਪਣੇ ਭਾਈਚਾਰੇ ਤੋਂ ਵੀ ਪਤਾ ਲੱਗਦਾ ਕਿ ਵੀ ਉਹਨਾਂ ਨਾਲ ਗੱਲ ਕਰਕੇ ਵੀ ਇਹ ਡਰ ਜ਼ਰੂਰ ਹੈ ਲੋਕਾਂ ਦੇ ਮਨ ਦੇ ਵਿੱਚ। ਪਰ ਇਹ ਜਿਹੜੇ ਤੁਸੀਂ ਜਵਾਬ ਦਿੰਦੇ ਹੋ ਇਸ ਸਰਵੇ ਦੇ, ਇਹ ਬਿਲਕੁਲ ਗੁਪਤ ਰਹਿੰਦੇ ਨੇ। ਭਾਵੇਂ ਤੁਸੀਂ ਆਨਲਾਈਨ ਭਰਿਆ ਹੋਵੇ, ਤੁਸੀਂ ਫੋਨ ਰਾਹੀਂ ਭਰਿਆ ਹੋਵੇ, ਤੁਸੀਂ ਫੋਰਮ ਭਰਿਆ ਹੋਵੇ, ਇਹ ਸਾਰੇ ਜਵਾਬ ਤੁਹਾਡੇ ਗੁਪਤ ਰਹਿੰਦੇ ਨੇ। ਇਹਨਾਂ ਨੂੰ ਕੋਈ ਉਹਦੇ ਨਾਲ ਹੈ ਨਹੀਂ ਕਿ ਵੀ ਤੁਸੀਂ ਸਿਟੀਜ਼ਨ ਹੋ, ਤੁਹਾਡਾ ਗ੍ਰੀਨ ਕਾਰਡ ਆ, ਬਲਕਿ ਉਹਨਾਂ ਨੂੰ ਐਕਚੁਅਲੀ ਬੈਨੀਫਿਟ ਹੋਊਗਾ ਕਿ ਵੀ ਉਹਨਾਂ ਨੂੰ ਪਤਾ ਲੱਗੇ ਕਿ ਵੀ ਕਿੰਨੇ ਲੋਕ ਰਹਿ ਰਹੇ ਨੇ ਜਿਹੜੇ ਸ਼ਾਇਦ ਜਿਹੜੇ ਇੱਥੇ ਆਪਣੇ ਹਜੇ ਸਿਟੀਜ਼ਨਸ਼ਿਪ ਨਹੀਂ ਉਹਨਾਂ ਨੂੰ ਮਿਲੀ, ਹਜੇ ਗ੍ਰੀਨ ਕਾਰਡ ਨਹੀਂ ਮਿਲਿਆ, ਉਹਨਾਂ ਨੂੰ ਕਿੰਨੇ ਲੋਕ ਰਹਿ ਰਹੇ ਨੇ। ਕਿਉਂਕਿ ਇਹ ਡਾਟਾ ਸਿਰਫ ਗਵਰਨਮੈਂਟ ਏਜੰਟਸ ਨਹੀਂ ਵਰਤਦੀਆਂ, ਜਿਹੜੇ ਸਾਡੇ ਵਰਗੇ ਸੰਸਥਾਵਾਂ ਨੇ ਜਿਹੜੇ ਲੋਕਾਂ ਦੀ ਇਹ ਚੀਜ਼ਾਂ ਦੇ ਵਿੱਚ ਭਾਵੇਂ ਤੁਹਾਡੇ ਇਮੀਗ੍ਰੇਸ਼ਨ ਦੇ ਮਦਦ ਕਰਦੇ ਨੇ, ਇਹੋ ਜਿਹੇ ਬਹੁਤ ਸੰਸਥਾਵਾਂ ਨੇ ਜਿਹੜੇ ਇਹ ਡਾਟਾ ਵਰਤਦੀਆਂ ਨੇ ਸੈਂਸਸ ਦਾ। ਸੋ ਐਕਚੁਅਲੀ ਇਹਦੇ ਵਿੱਚ ਤੁਹਾਡਾ ਬੈਨੀਫਿਟ ਵੀ ਹੋ ਸਕਦਾ ਵਾ ਕਿ ਵੀ ਤੁਸੀਂ ਭਰੋ, ਪਰ ਇਹ ਐਕਚੁਅਲੀ ਸਵਾਲ ਪੁੱਛਿਆ ਨਹੀਂ ਜਾਣਾ ਤੁਹਾਡਾ, ਤੇ ਨਾ ਉਹ ਸਵਾਲ ਤੁਹਾਡੇ ਤੋਂ ਪੁੱਛਿਆ ਜਾਣਾ, ਨਾ ਤੁਹਾਡੇ ਸਿਟੀਜ਼ਨਸ਼ਿਪ ਤੇ ਕੋਈ ਵੀ ਉਹਦੇ ਤੇ ਇਫੈਕਟ ਪਊਗਾ। ਤੁਸੀਂ ਭਾਵੇਂ ਕਿਤੇ ਵੀ ਰਹਿੰਦੇ ਹੋ, ਤੁਸੀਂ ਕਿਸੇ ਦੇ ਨਾਲ ਰਹਿੰਦੇ ਹੋ, ਤੁਸੀਂ ਤੁਹਾਡਾ ਮੇਲਿੰਗ ਐਡਰੈਸ ਕਿਤੇ ਹੋਰ ਹੋਵੇ, ਤੁਸੀਂ ਕਿਤੇ ਹੋਰ ਰਹਿੰਦੇ ਹੋਵੋ, ਉਹ ਚੀਜ਼ਾਂ ਦਾ ਕੋਈ ਇਹਦੇ ਤੇ ਇਫੈਕਟ ਨਹੀਂ ਪੈਣਾ। ਜੀ ਜੀ ਬਿਲਕੁਲ। ਸੋ ਬਿਲਕੁਲ ਤੁਹਾਡੇ ਇਮੀਗ੍ਰੇਸ਼ਨ ਸਟੇਟਸ ਬਾਰੇ ਬਿਲਕੁਲ ਵੀ ਜਿਹੜਾ ਉਸ ਦੇ ਵਿੱਚ ਨਹੀਂ ਪੁੱਛਿਆ ਜਾਣਾ। ਸੋ ਡਰਨ ਦੀ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ। ਤੁਹਾਡੇ ਕੋਲ ਕਿਸੇ ਤਰੀਕੇ ਦੇ ਪੇਪਰ ਹੈਗੇ ਆ, ਤੁਸੀਂ ਗ੍ਰੀਨ ਕਾਰਡ ਹੋ, ਤੁਸੀਂ ਸਿਟੀਜ਼ਨ ਹੋ, ਸਾਰਿਆਂ ਦੇ ਲਈ ਇਹ ਫਾਰਮ ਜਿਹੜਾ ਅਵੇਲੇਬਲ ਆ। ਉਹਨਾਂ ਨੇ ਕਿਉਂਕਿ ਕਿਸੇ ਦੇ ਨਾਂ ਦੇ ਉੱਤੇ ਚਿੱਠੀ ਨਹੀਂ ਆਉਣੀ, ਉਹ ਰੈਜ਼ੀਡੈਂਟਸ ਆਫ ਦੈਟ ਐਡਰੈਸ ਜਿੱਥੇ ਤੁਸੀਂ ਰਹਿ ਰਹੇ ਆ ਉਹਦੇ ਨਾਂ ਦੇ ਉੱਤੇ ਆਉਣੀ ਹੈ। ਜਿੰਨੇ ਵੀ ਜਾਣੇ ਰਹਿ ਰਹੇ ਆ ਉਹਨਾਂ ਸਾਰਿਆਂ ਨੇ ਉੱਥੇ ਭਰਨਾ ਆ। ਅਤੇ ਇੱਕ ਚੀਜ਼ ਜਿਹੜੀ ਮੈਂ ਕਲੀਅਰ ਕਰ ਦੇਵਾਂ, ਲਾਸਟ ਡੇਟ 1 ਅਪ੍ਰੈਲ ਨਹੀਂ ਹੈਗੀ। 1 ਅਪ੍ਰੈਲ ਨੂੰ ਵੈਸੇ ਸੈਂਸਸ ਡੇ ਦੇ ਵਜੋਂ ਜਿਹੜਾ ਉਹ ਰੱਖਿਆ ਗਿਆ ਹੈਗਾ ਆ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਲਾਸਟ ਡੇ ਜਿਹੜਾ ਆ April 1 ਆ। ਸੋ ਮਨਦੀਪ, ਜੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਕਿਸੇ ਤਰੀਕੇ ਦੀ, ਕੋਈ ਲਾਸਟ ਡੇਟ ਹੈ ਇਸ ਸੈਂਸਸ ਭਰਨ ਦੀ? ਜੀ ਸੋ ਐਕਚੁਅਲੀ ਪਹਿਲਾਂ ਜਿਹੜਾ ਤਰੀਕਾ ਸੀ, ਡੇਟ ਸੀਗੀਆਂ, ਉਹ ਅਪ੍ਰੈਲ 1 ਤੋਂ ਸ਼ੁਰੂ ਹੋਣਾ ਸੀ ਇੱਥੇ ਕੈਲੀਫੋਰਨੀਆ, ਤੇ ਜੂਨ 30 ਤੱਕ ਚੱਲਣਾ ਸੀ। ਪਰ ਹੁਣ ਕਿਉਂਕਿ ਅਗੇਨ ਕਰੋਨਾ ਵਾਇਰਸ ਦੇ ਇਹਦੇ ਥੋੜ੍ਹੀਆਂ ਐਕਸਟੈਂਸ਼ਨਾਂ ਹੋ ਗਈਆਂ ਆ,
ਪਰ ਅਸੀਂ ਚਾਹੁੰਦੇ ਵੀ ਜਿੰਨੀ ਛੇਤੀ ਆਪਾਂ ਸਾਰੇ ਭਰ ਸਕਦੇ ਹਾਂ ਉਨਾ ਵਧੀਆ ਆ। ਮੈਂ ਦੋ ਕੁ ਚੀਜ਼ਾਂ ਐਡ ਕਰਨੀਆਂ। ਪਿਛਲੇ ਆਪਾਂ ਜਿਹੜੀ ਗੱਲ ਕੀਤੀ ਜੀ ਜੀ ਵੀ ਜਿਹੜੇ ਮਿਥਸ ਆ, ਜਿੱਦਾਂ ਮਨਪ੍ਰੀਤ ਜੀ ਨੇ ਕਿਹਾ ਵੀ ਉਹਨੇ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਨਹੀਂ ਪੁੱਛਣਾ, ਹੈ ਨਾ, ਬਈ ਇਹ ਸੈਂਸਸ ਦੇ ਉੱਤੇ ਕਿਸੇ ਨੇ ਤੁਹਾਡਾ ਸੋਸ਼ਲ ਸਿਕਿਉਰਿਟੀ ਨੰਬਰ ਵੀ ਨਹੀਂ ਪੁੱਛਣਾ, ਨਾ ਕਿਸੇ ਪੈਸੇ ਲਈ ਪੁੱਛਣਾ ਤੁਹਾਨੂੰ ਵੀ ਸਾਨੂੰ ਪੈਸੇ ਦੇਵੋ ਜਾਂ ਇੱਦਾਂ ਕੁਛ, ਨਾ ਕੋਈ ਤੁਹਾਡੀ ਪੋਲੀਟੀਕਲ ਪਾਰਟੀ ਅਫੀਲੀਏਸ਼ਨ ਦੇ ਬਾਰੇ ਪੁੱਛਣਾ, ਨਾ ਕੋਈ ਤੁਹਾਡੇ ਬੈਂਕ ਬਾਰੇ, ਕ੍ਰੈਡਿਟ ਕਾਰਡ ਬਾਰੇ ਪੁੱਛਣਾ, ਕੁਛ ਨਹੀਂ ਇੱਦਾਂ। ਸੋ ਜੇ ਤੁਹਾਨੂੰ ਕੋਈ ਜਣਾ ਤੁਹਾਡੇ ਘਰ ਆਉਂਦਾ ਇੱਦਾਂ ਦੀਆਂ ਗੱਲਾਂ ਪੁੱਛਦਾ ਜਾਂ ਕੋਈ ਚਿੱਠੀ ਆਈ ਤੁਹਾਡੇ ਘਰ ਇੱਦਾਂ ਦੀਆਂ ਗੱਲਾਂ ਪੁੱਛਦੀ, ਉਹ ਮਤਲਬ ਉਹ ਭਰਿਓ ਨਾ, ਉਹ ਗਲਤ ਆ। ਬਸ ਇਕੱਲੇ ਨਾਂ ਹੋਣੇ ਆ, ਏਜ ਹੋਣੀ ਆ, ਤੇ ਬਈ ਤੁਹਾਡੀ ਰਿਲੇਸ਼ਨ ਕੀ ਆ, ਜਿਹੜਾ ਹੈਡ ਆਫ ਹਾਊਸ ਹੋਲਡ ਆ, ਵੀ ਜਿਹੜਾ ਬੰਦਾ ਭਰਦਾ ਇਹ ਫਾਰਮ ਬਈ ਇਹ ਤੁਹਾਡੀ ਰਿਲੇਸ਼ਨ ਕੀ ਆ ਉਸ ਪਰਸਨ ਦੇ ਨਾਲ। ਭਈਆ ਤਰੀਕਾਂ ਬਸ ਹੁਣ ਐਕਸਟੈਂਸ਼ਨ ਅਸੀਂ ਜਦੋਂ ਪਤਾ ਲੱਗੀਆਂ ਸਾਨੂੰ ਉਸ ਹਿਸਾਬ ਨਾਲ ਤੁਹਾਨੂੰ ਦੱਸੂਗੇ, ਪਰ ਹੋਪ ਆ ਸਾਡੀ ਵੀ ਕਿਉਂਕਿ ਹੁਣ ਇਹ ਕਰੋਨਾ ਵਾਇਰਸ ਡਿਲੇ ਮਾੜਾ ਜਿਹਾ ਹੋ ਗਿਆ। ਹੁਣ ਮਾਹੌਲ ਆਪਣਾ ਜਿਹੜਾ ਬਣਿਆ ਆ ਕਿ ਉਸ ਹਿਸਾਬ ਨਾਲ ਅਸੀਂ ਵੀ ਕੋਸ਼ਿਸ਼ ਕਰੂੰਗੇ ਵੀ ਇਹ ਪੁਸ਼ਬੈਕ ਕਰਨ, ਡੇਟਾ ਵੀ ਇੰਨੀ ਛੇਤੀ ਨਾ ਮੁੱਕ ਜਾਵੇ। ਜੀ ਜੀ ਬਿਲਕੁਲ, ਇਹ ਬਹੁਤ ਆਈ ਥਿੰਕ ਜ਼ਰੂਰੀ ਕਦਮ ਆ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ। ਇੱਥੇ ਤਾਂ ਵੋਟਾਂ ਜਿਹੜੀਆਂ ਉਹ ਡਿਲੇ ਕੀਤੀਆਂ ਜਾ ਰਹੀਆਂ ਨੇ ਕਰੋਨਾ ਵਾਇਰਸ ਦੇ ਕਰਕੇ, ਦੱਸੋ ਸੈਂਸਸ ਨੂੰ ਵੀ ਜਿਹੜਾ ਕਰਨਾ ਚਾਹੀਦਾ। ਪਰ ਉੱਦਾਂ ਇੱਕ ਚੀਜ਼ ਜਿਹੜੀ ਆ ਵੀ ਬਲੈਸਿੰਗ ਇਨ ਡਿਸਗਾਈਜ਼ ਆਪਾਂ ਇਹ ਦੇਖ ਸਕਦੇ ਹਾਂ ਵੀ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਇਸ ਟਾਈਮ ਨਾਨ ਅਸੈਂਸ਼ੀਅਲ ਵਰਕਰ ਜਿਨ੍ਹਾਂ ਨੂੰ ਘਰੇ ਰਹਿਣ ਦੇ ਲਈ ਆਖਿਆ ਗਿਆ ਆ, ਉਹਨਾਂ ਦੇ ਕੋਲ ਮੌਕਾ ਆ, ਉਹਨਾਂ ਦੇ ਕੋਲ ਖੁੱਲ੍ਹਾ ਟਾਈਮ ਹੈਗਾ ਵੀ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਆਰਾਮ ਦੇ ਨਾਲ ਇਸ ਸੈਂਸਸ ਦਾ ਫਾਰਮ ਜਿਹੜਾ ਔਨਲਾਈਨ ਭਰ ਲਓ। ਜੇ ਤੁਹਾਨੂੰ ਔਨਲਾਈਨ ਭਰਨ ਦੇ ਵਿੱਚ ਕੋਈ ਦਿੱਕਤ ਆ, ਅੱਜ ਕੱਲ੍ਹ ਸ਼ਾਇਦ ਹੀ ਕੋਈ ਅਜਿਹਾ ਘਰ ਹੋਊਗਾ ਜਿੱਥੇ ਇੰਟਰਨੈਟ ਨਾ ਹੋਵੇ, ਅਤੇ ਜੇ ਕੋਈ ਬਜ਼ੁਰਗ ਵੀ ਆ ਕੋਈ ਨਾ ਕੋਈ ਕਿਸੇ ਨੂੰ ਜਿਹੜਾ ਉਹ ਜਾਣਦਾ ਹੁੰਦਾ ਆ, ਉਹ ਜ਼ਰੂਰ ਉਹਨਾਂ ਨੂੰ ਸੰਪਰਕ ਕਰਨ। ਇੱਕ ਜਿਹੜਾ ਬਾਰ-ਬਾਰ ਆਪਾਂ ਨੂੰ ਮਨਪ੍ਰੀਤ ਜਿਹੜਾ ਸਵਾਲ ਵੀ ਪੁੱਛਿਆ ਜਾ ਰਿਹਾ ਵੀ ਸਾਡੇ ਪਰਿਵਾਰ ਦੇ ਵਿੱਚ ਇੰਨੇ ਜੀਅ ਆ ਕਿ ਸਾਰਿਆਂ ਦਾ ਵੱਖਰਾ ਭਰਨਾ ਆ, ਕਿੱਦਾਂ ਕਰਨਾ ਹੈ, ਇੱਕ ਵਾਰੀ ਜ਼ਰੂਰ ਇਸ ਦੇ ਉੱਤੇ ਬਿਲਕੁਲ ਕਲੀਅਰਲੀ ਜਿਹੜਾ ਤੁਸੀਂ ਦੱਸ ਦਿਓ। ਇੱਕ ਸਟੂਡੈਂਟਸ ਵਾਲਾ ਵੀ ਸਵਾਲ ਆਇਆ ਸੀਗਾ ਵੀ ਉਹ ਸਟੂਡੈਂਟਸ ਉਹਨਾਂ ਦੇ ਘਰ ਦੇ ਵਿੱਚ ਰਹਿ ਰਹੇ ਆ, ਉਹ ਕਿੱਥੇ ਭਰਨ, ਜੇ ਪਰਿਵਾਰ 'ਚ ਵੱਖਰੇ ਜੀਓ ਕਿੱਦਾਂ ਭਰਨ, ਜੇ ਤੁਸੀਂ ਥੋੜ੍ਹਾ ਐਕਸਪਲੇਨ ਕਰ ਦਿਓ। ਹਾਂਜੀ, ਨਹੀਂ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਸਵਾਲ ਪੁੱਛੇ ਨੇ, ਕਿਉਂਕਿ ਇਹ ਸਵਾਲ ਸਾਨੂੰ ਬਹੁਤ ਆ ਰਹੇ ਨੇ ਆਪਣੇ ਭਾਈਚਾਰੇ ਤੋਂ। ਸੋ ਪਹਿਲਾਂ ਤਾਂ ਮੈਂ ਗੱਲ ਕਰਨਾ ਚਾਹੂੰਗੀ ਜਿਹੜੇ ਆਪਣੇ ਨਾਨ ਟ੍ਰੈਡੀਸ਼ਨਲ ਹਾਊਸਿੰਗ ਆ। ਸੋ ਭਾਵੇਂ ਤੁਸੀਂ ਇੱਕ ਇਕੱਠਾ ਪਰਿਵਾਰ, ਸ਼ਾਇਦ ਜਿਵੇਂ ਟ੍ਰੈਡੀਸ਼ਨਲੀ ਜਿਵੇਂ ਮੇਰਾ ਪਰਿਵਾਰ ਸਾਰਾ ਇਕੱਠਾ ਇੱਕ ਘਰ 'ਚ ਰਹਿੰਦਾ, ਭਾਵੇਂ ਇੱਕ ਸਟੂਡੈਂਟ ਬਾਹਰ ਕਿਤੇ ਪੜ੍ਹ ਰਿਹਾ ਵਾ, ਪਰ ਆਪਣੇ ਘਰਾਂ ਦੇ ਵਿੱਚ ਕਈ ਵਾਰੀ ਇਹ ਵੀ ਹੁੰਦਾ ਕਿ ਵੀ ਆਪਾਂ ਇੱਕ ਰੂਮ ਰੈਂਟ ਤੇ ਦਿੱਤਾ ਹੋਊਗਾ, ਭਾਵੇਂ ਉੱਥੇ ਬਜ਼ੁਰਗ ਰਹਿ ਰਹੇ ਨੇ ਜਾਂ ਉੱਥੇ ਇੱਕ ਮੈਂਬਰ ਰਹਿ ਰਿਹਾ ਜਾਂ ਸਟੂਡੈਂਟਸ ਰਹਿ ਰਹੇ ਨੇ, ਜੋ ਵੀ ਉਸ ਪਤੇ ਤੇ ਰਹਿ ਰਿਹਾ, ਤੁਸੀਂ ਉਹਨਾਂ ਸਾਰਿਆਂ ਨੂੰ ਆਪਦੇ ਸੈਂਸਸ ਫਾਰਮ ਦੇ ਵਿੱਚ ਭਰਨਾ ਪਊਗਾ। ਤੇ ਤੁਸੀਂ ਇਹ ਨਹੀਂ ਕਰਨਾ ਕਿ ਵੀ ਤੁਸੀਂ ਉਹਨਾਂ ਨੂੰ ਨਹੀਂ ਭਰਨਾ, ਭਾਵੇਂ ਤੁਹਾਡੇ ਰਿਸ਼ਤੇਦਾਰ ਨਹੀਂ ਹੈਗੇ, ਜੇ ਉਹ ਤੁਹਾਡੇ ਰੈਜ਼ੀਡੈਂਸ ਦੇ ਵਿੱਚ ਰਹਿ ਰਹੇ ਨੇ, ਤੁਹਾਨੂੰ ਇਹ ਸੈਂਸਸ ਆਪਾਂ ਨੂੰ ਬਾਏ ਲਾਅ ਭਰਨਾ ਪਊਗਾ, ਸਾਰਿਆਂ ਨੂੰ ਰਿਕੁਆਇਰਮੈਂਟ ਆ। ਸੋ ਬੈਨੀਫਿਟ ਤਾਂ ਇਹੀ ਹੋਊਗਾ ਕਿ ਵੀ ਤੁਸੀਂ ਭਰ ਦਿਓ, ਭਾਵੇਂ ਤੁਸੀਂ ਤੁਹਾਨੂੰ ਲੱਗਦਾ ਕਿ ਵੀ ਸ਼ਾਇਦ ਪਤਾ ਨਹੀਂ ਤੁਹਾਨੂੰ ਕੋਈ ਟਰਬਲ ਹੋ ਜੂਗੀ, ਇਸ ਕਰਕੇ ਇਹੋ ਜਿਹਾ ਕੁਛ ਨਹੀਂ ਹੈਗਾ। ਉਹਨਾਂ ਨੂੰ ਬਸ ਇਹੀ ਪਤਾ ਕਰਨਾ ਹੁੰਦਾ ਕਿ ਵੀ ਤੁਹਾਡੇ ਪਤੇ ਤੇ ਕਿੰਨੇ ਲੋਕ ਰਹਿ ਰਹੇ ਨੇ ਤੇ ਤੁਹਾਡੇ ਨਾਲ ਉਹਨਾਂ ਦਾ ਕੀ ਰਿਸ਼ਤਾ ਵਾ, ਬਸ ਪੁੱਛਿਆ ਜਾ ਰਿਹਾ। ਸੋ ਭਾਵੇਂ ਬਜ਼ੁਰਗ ਹੋਣ, ਸਾਨੂੰ ਇਹ ਵੀ ਸਵਾਲ ਪੁੱਛਿਆ ਗਿਆ ਸੀਗਾ ਕਿ ਵੀ ਸਾਡੇ ਜਿਹੜੇ ਮਾਂ ਬਾਪ ਨੇ ਉਹ ਕਿਤੇ ਹੋਰ ਪਤੇ ਤੇ ਰਹਿੰਦੇ ਨੇ ਪਰ ਉਹਨਾਂ ਦੀ ਮੇਲ ਇੱਥੇ ਆਉਂਦੀ ਆ, ਅਸੀਂ ਉਹਨਾਂ ਨੂੰ ਇੱਥੇ ਭਰੀਏ ਜਾਂ ਉੱਥੇ ਭਰੀਏ, ਤੁਸੀਂ ਜਿੱਥੇ ਉਹ ਰਹਿ ਰਹੇ ਨੇ ਉੱਥੇ ਉਹਨਾਂ ਦਾ ਸੈਂਸਸ ਭਰਾਇਓ। ਤੇ ਇੱਕ ਜਿਹੜਾ ਦੂਜਾ ਕੁਐਸਚਨ ਸੀ ਕਿ ਵੀ ਕਾਫੀ ਜੀ ਨੇ ਤੁਹਾਡੇ ਘਰ ਦੇ ਵਿੱਚ, ਸ਼ਾਇਦ ਬੈਟਰ ਆਪਸ਼ਨ ਇਹ ਹੋਊਗਾ ਕਿ ਵੀ ਤੁਸੀਂ ਔਨਲਾਈਨ ਭਰ ਦਿਓ, ਕਿਉਂਕਿ ਔਨਲਾਈਨ ਆਪਸ਼ਨ ਦਿੱਤਾ ਜਾਂਦਾ ਵਾ ਕਿ ਤੁਸੀਂ ਹੋਰ ਲਾਈਨਾਂ ਐਡ ਕਰ ਸਕਦੇ ਹੋ। ਸੋ ਫੋਰ ਐਗਜ਼ਾਮਪਲ ਜੇ ਤੁਹਾਡੇ ਘਰ ਦੇ ਵਿੱਚ 11-12 ਜਾਣੇ ਰਹਿੰਦੇ ਨੇ ਤਾਂ ਤੁਸੀਂ ਉਹ ਲਾਈਨਾਂ ਐਡ ਕਰ ਸਕਦੇ ਹੋ ਤੇ ਫਿਰ ਤੁਸੀਂ ਹੋਰ ਭਰ ਸਕਦੇ ਹੋ। ਸੋ ਇਹ ਥੋੜੇ ਜਿਹੇ ਕੁਐਸਚਨ ਨੇ। ਇੱਕ ਹੋਰ ਵੀ ਮੈਂ ਗੱਲ ਕਰਨਾ ਚਾਹੁੰਦੀ ਹਾਂ, ਕਿਉਂਕਿ ਆਪਣੀ ਕਮਿਊਨਿਟੀ ਦੇ ਵਿੱਚ ਏਦਾਂ ਬਹੁਤ ਹੁੰਦਾ ਕਿ ਵੀ ਜਿਹੜੇ ਆਪਣੇ ਗ੍ਰੰਥੀ ਜਾਂ ਰਾਗੀ ਸਾਹਿਬਾਨ ਜਿਹੜੇ ਆਪਣੇ ਗੁਰੂ ਘਰ ਦੇ ਵਿੱਚ ਰਹਿੰਦੇ ਨੇ, ਉਹ ਕਿਹੜਾ ਸੈਂਸਸ ਭਰਨ। ਸੋ ਜੇ ਤੁਹਾਡੀ ਮੇਲ ਉੱਥੇ ਗੁਰੂ ਘਰ ਆਉਂਦੀ ਆ ਤਾਂ ਤੁਸੀਂ ਉੱਥੇ ਹੀ ਭਰਿਓ। ਜੇ ਤੁਹਾਡਾ ਰੈਜ਼ੀਡੈਂਸ ਵਿੱਚ ਤੁਸੀਂ ਉੱਥੇ ਗੁਰੂ ਘਰ ਹੀ ਰਹਿੰਦੇ ਹੋ ਤਾਂ ਤੁਹਾਨੂੰ ਸੈਂਸਸ ਉੱਥੇ ਗੁਰੂ ਘਰ ਦਾ ਹੀ ਭਰਨਾ ਚਾਹੀਦਾ ਵਾ। ਹਾਂਜੀ, ਗੁਰੂ ਘਰ ਦਾ ਹੀ ਐਡਰੈਸ ਭਰਿਓ। ਤੇ ਕਿਉਂਕਿ ਤੁਹਾਡੀ ਰਹਿਣੀ ਉੱਥੇ ਆ, ਸੋ ਤੁਹਾਨੂੰ ਸੈਂਸਸ ਲਈ ਉੱਥੇ ਹੀ ਭਰਨਾ ਚਾਹੀਦਾ ਵਾ। ਤੇ ਇਹਦੇ ਵਿੱਚ ਨਾ ਤੁਹਾਨੂੰ ਕੋਈ ਨੁਕਸਾਨ ਹੋਣਾ ਵਾ ਉੱਥੇ ਭਰਨ ਦਾ, ਪਰ ਇਹ ਬਸ ਰਿਐਲਿਟੀ ਹੈ ਕਿ ਵੀ ਤੁਸੀਂ ਉੱਥੇ ਰਹਿੰਦੇ ਹੋ, ਸੋ ਤੁਸੀਂ ਉੱਥੇ ਦਾ ਹੀ ਸੈਂਸਸ ਭਰੋ।
ਸ਼ਾਇਦ ਕਈ ਵਾਰੀ ਆਪਾਂ ਨੂੰ ਡਰ ਹੁੰਦਾ ਵਾ ਜਾਂ ਆਪਾਂ ਕਤਰਾਉਂਦੇ ਹਾਂ ਕਿ ਵੀ ਇਹ ਆਪਾਂ ਨੂੰ ਨਹੀਂ ਸਾਂਝਾ ਕਰਨਾ ਚਾਹੀਦਾ ਕਿ ਵੀ ਆਪਾਂ ਗੁਰੂ ਘਰ ਰਹਿੰਦੇ ਹਾਂ, ਪਰ ਇਹ ਆਪਣੇ ਲਈ ਵੀ ਫਾਇਦਾ ਹੋਊਗਾ ਕਿ ਵੀ ਪਤਾ ਲੱਗੂ, ਜਾਂ ਤੁਸੀਂ ਭਾਵੇਂ ਕੋਈ ਆਪਣਾ ਤੁਹਾਡੇ ਵੱਲੋਂ ਕੋਈ ਕੁਐਸਚਨ ਆਇਆ ਹੋਊਗਾ ਕਿ ਵੀ ਸਾਨੂੰ ਪਤਾ ਨਹੀਂ ਕਿ ਵੀ ਸਾਡੀ ਗਿਣਤੀ ਹੋਣੀ ਵੀ ਆ ਕਿ ਨਹੀਂ। ਇਹ ਵਧੀਆ ਕਿ ਵੀ ਤੁਹਾਡੀ ਗਿਣਤੀ ਹੋਵੇ ਤੇ ਤੁਸੀਂ ਉੱਥੇ ਹੀ ਭਰੋ ਜਿੱਥੇ ਤੁਸੀਂ ਰਹਿੰਦੇ ਹੋ। ਸੋ ਜੇ ਕਿਸੇ ਦੀ ਸੇਵਾ ਹੁੰਦੀ ਆ ਗੁਰੂ ਘਰ ਤਾਂ ਤੁਸੀਂ ਜ਼ਰੂਰ ਰਾਗੀ ਸਾਹਿਬਾਨ ਗ੍ਰੰਥੀ ਸਾਹਿਬਾਨ ਨੂੰ ਪੁੱਛਿਓ ਕਿ ਵੀ ਤੁਹਾਡੀ ਮਰਦ ਮਸ਼ਨਾਰੀ ਭਰੀ ਗਈ ਆ ਕਿ ਨਹੀਂ, ਕਿਉਂਕਿ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਕਿ ਵੀ ਉਹਨਾਂ ਦੀ ਵੀ ਗਿਣਤੀ ਹੋਊਗੀ। ਸੋ ਇਹ ਵੀ ਬਹੁਤ ਜ਼ਰੂਰੀ ਸੇਵਾ ਵਾ ਕਿ ਵੀ ਉਹਨਾਂ ਦੀ ਵੀ ਗਿਣਤੀ ਹੋਵੇ। ਤੇ ਹੁਣ ਕਰੋਨਾ ਵਾਇਰਸ ਕਰਕੇ ਕਈ ਗੁਰੂ ਘਰ ਬੰਦ ਹੋਏ ਵੇ ਨੇ, ਸੋ ਸਾਡੀ ਵੀ ਸੇਵਾ ਥੋੜੀ ਜਿਹੀ ਅਧੂਰੀ ਰਹਿ ਗਈ ਕਿ ਵੀ ਅਸੀਂ ਉਹਨਾਂ ਦੀ ਗਿਣਤੀ ਕਰ ਸਕੀਏ। ਪਰ ਜੇ ਤੁਸੀਂ ਤੁਹਾਡੇ ਆਉਣਾ ਜਾਣਾ ਗੁਰੂ ਘਰ ਹਜੇ ਰਹਿਣਾ ਵਾ, ਤੁਹਾਡੀ ਸੇਵਾ ਰਹਿੰਦੀ ਆ, ਤਾਂ ਪਲੀਜ਼ ਜ਼ਰੂਰ ਉਹਨਾਂ ਨੂੰ ਪੁੱਛਿਓ ਕਿ ਵੀ ਤੁਹਾਡੀ ਹਜੇ ਭਰੀ ਗਈ ਆ ਕਿ ਨਹੀਂ। ਤੇ ਜੇ ਨਹੀਂ ਭਰੀ ਗਈ ਤਾਂ ਤੁਸੀਂ ਉਹਨਾਂ ਦੀ ਜੇ ਮਦਦ ਕਰ ਸਕਦੇ ਹੋ ਭਰਨ ਦੀ, ਜੇ ਉਹਨਾਂ ਨੂੰ ਲੋੜ ਆ ਤਾਂ ਪਲੀਜ਼ ਜ਼ਰੂਰ ਕਰਿਓ। ਜੀ ਬਿਲਕੁਲ, ਇਹ ਆਈ ਥਿੰਕ ਬੜੀ ਅਹਿਮ ਜਿਹੜੀ ਉਹ ਚੀਜ਼ ਜਿਹੜੀ ਉਹ ਹੈਗੀ ਆ। ਕਈ ਜਣੇ ਪੁੱਛਦੇ ਨੇ ਵੀ ਉਹਨਾਂ ਦੇ ਪਰਿਵਾਰਕ ਮੈਂਬਰ ਕਈ ਜੀ ਜਿਹੜੇ ਇੰਡੀਆ ਨੂੰ ਗਏ ਨੇ, ਤੇ ਬਿਲਕੁਲ ਉਹਨਾਂ ਦੇ ਲਈ ਵੀ ਜਿਹੜਾ ਉਹਨਾਂ ਦਾ ਨਾਮ ਵੀ ਜ਼ਰੂਰ ਆਪਣੇ ਹਾਊਸ ਹੋਲਡ ਦੇ ਵਿੱਚ ਜਿਹੜਾ ਭਰ ਦਿਓ। ਰਹਿ ਨਾ ਜਾਵੇ ਕੋਈ ਵੀ, ਚਾਹੇ ਕੋਈ ਨਵ ਜਨਮਿਆ ਬੱਚਾ ਹੈ, ਚਾਹੇ ਕੋਈ 100 ਸਾਲ ਜਾਂ ਉਸ ਤੋਂ ਵੱਧ ਦੀ ਉਮਰ ਦਾ ਤੁਹਾਡੇ ਪਰਿਵਾਰ ਦੇ ਵਿੱਚ ਜਿਸ ਘਰ ਦੇ ਵਿੱਚ ਰਹਿੰਦੇ ਆ, ਉਹਨਾਂ ਸਾਰਿਆਂ ਦਾ ਭਰਨਾ ਆ। ਇੱਕ ਸਵਾਲ ਇਹ ਆ ਵੀ 2 ਫੈਮਿਲੀ ਹਾਊਸ ਨੇ ਤੇ ਕੀ ਉਹ ਸੇਮ ਕੋਡ ਯੂਜ਼ ਕਰ ਸਕਦੇ ਨੇ? ਜਿਹੜਾ ਰੈਜ਼ੀਡੈਂਟ ਦੇ ਵਿੱਚ ਉਹਨਾਂ ਨੂੰ ਮੇਲ ਦੇ ਵਿੱਚ ਜਿਹੜਾ ਉਹ ਆਇਆ ਆ, ਉਸ ਦੇ ਉੱਤੇ ਕੀ ਮਨਪ੍ਰੀਤ ਜਾਂ ਮਨਦੀਪ ਤੁਸੀਂ ਕੀ ਕਹਿਣਾ ਚਾਹੁੰਦੇ? ਜੀ ਜਿੱਦਾਂ ਮਨਪ੍ਰੀਤ ਜੀ ਨੇ ਕਿਹਾ, ਜਿਹੜਾ ਪਰਸਨ ਘਰ ਦੇ ਵਿੱਚ ਰਹਿੰਦੇ ਆ ਉਹ ਸਾਰਿਆਂ ਦਾ ਉਹ ਭਰਨਾ। ਇੱਕ ਰੈਜ਼ੀਡੈਂਟ ਜਿੱਦਾਂ ਤੁਸੀਂ ਦੱਸਿਆ ਸੀ, ਮੇਲ ਕਿਸੇ ਦੇ ਨਾਂ ਤੇ ਨਹੀਂ ਆਉਂਦੀ, ਉਹ ਰੈਜ਼ੀਡੈਂਸ ਲਿਖਿਆ ਹੁੰਦਾ ਉੱਤੇ, ਰਾਈਟ, ਵੀ ਆਹ ਘਰ ਦੇ ਵਿੱਚ ਜਿਹੜੇ ਰਹਿੰਦਾ ਰੈਜ਼ੀਡੈਂਟ। ਸੋ ਇੱਕ ਜਣੇ ਨੂੰ ਭਰਨ ਦੀ ਲੋੜ ਹੈ ਜਿੱਦਾਂ ਅਸੀਂ ਕਿਹਾ ਸੀ, ਤੇ ਉਹ ਸਾਰੇ ਜਿਹੜੇ ਘਰ ਦੇ ਵਿੱਚ ਰਹਿੰਦੇ ਆ, ਭਾਵੇਂ 2 ਫੈਮਲੀਆਂ, ਭਾਵੇਂ 3, ਭਾਵੇਂ 4, ਭਾਵੇਂ ਕਿਸੇ ਨੂੰ ਰੈਂਟ ਕਰਦੇ ਆ ਤੁਸੀਂ ਘਰ, ਉਹ ਪਰਸਨ ਦਾ ਵੀ ਤੁਸੀਂ ਸੈਂਸਸ ਤੁਸੀਂ ਭਰਨਾ ਆਪ। ਜਿਹੜਾ ਬੰਦਾ ਹੈਡ ਆਫ ਹਾਊਸ ਹੋਲਡ ਆ ਜਾਂ ਲੇਡੀ ਹੈਡ ਆਫ ਹਾਊਸ ਹੋਲਡ ਆ, ਜਾਂ ਉਹ ਹਰੇਕ ਜਿਹੜਾ ਵਿਅਕਤੀ ਰਹਿੰਦਾ ਘਰ ਦੇ ਵਿੱਚ। ਜੀ ਜੀ ਬਿਲਕੁਲ। ਮਨਪ੍ਰੀਤ, ਮਨਦੀਪ, ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਪਾਂ ਹਾਜ਼ਰ ਹੁੰਦੇ ਹਾਂ ਅਤੇ ਆਪਣੀ ਜਿਹੜੀ ਸੈਂਸਸ ਦੇ ਬਾਰੇ ਗੱਲਬਾਤ ਉਹ ਚੱਲਦੀ ਰਹੇਗੀ। ਸੋਤਿਓ, ਜੇ ਤੁਹਾਡੇ ਵੀ ਕੋਈ ਸਵਾਲ ਹੈਗੇ ਆ, ਚਾਹੇ ਕੋਈ ਛੋਟੇ ਤੋਂ ਛੋਟਾ ਸਵਾਲ ਆ, ਕੋਈ ਵੱਡੇ ਤੋਂ ਵੱਡਾ ਸਵਾਲ ਆ, ਕਿਸੇ ਵੀ ਤਰੀਕੇ ਦਾ ਸਵਾਲ ਆ, ਝਿਜਕੋ ਨਾ, ਜ਼ਰੂਰ ਪੁੱਛੋ, ਕਿਉਂਕਿ ਇਨਫੋਰਮੇਸ਼ਨ ਤੁਹਾਡੇ ਹਿਸਾਬ ਦੇ ਨਾਲ ਕਈਆਂ ਦੇ ਸੇਮ ਸਵਾਲ ਹੁੰਦੇ ਨੇ, ਉਹ ਕਈ ਵਾਰੀ ਝਿਜਕਦੇ ਜਿਹੜੇ ਉਹ ਪੁੱਛਦੇ ਨਹੀਂ, ਪਰ ਜ਼ਰੂਰ ਪੁੱਛੋ ਤੁਸੀਂ, ਕਿਉਂਕਿ ਵੱਧ ਤੋਂ ਵੱਧ ਇਨਫੋਰਮੇਸ਼ਨ ਆਪਣੀ ਕਮਿਊਨਿਟੀ ਦੇ ਵਿੱਚ ਹੀ ਫਿਰ ਇਹ ਸ਼ੇਅਰ ਹੁੰਦੀ ਆ। ਸੋ ਜ਼ਰੂਰ ਕਾਲ ਕਰ ਸਕਦੇ ਹੋ, ਨੰਬਰ 408272 4082725250 ਤੇ ਮਨਪ੍ਰੀਤ, ਮਨਦੀਪ, ਆਪਾਂ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। R&H ਟਰੱਕਿੰਗ ਮਡੇਰਾ ਵਾਲੇ ਇਸ ਟਾਈਮ ਟੀਮ ਡਰਾਈਵਰਸ ਦੀ ਭਾਲ ਦੇ ਵਿੱਚ ਹਨ। ਇਹਨਾਂ ਦੇ ਡੈਡੀਕੇਟਿਡ ਲੋਡ ਫਲੋਰੀਡਾ ਤੇ ਜਾਰਜੀਆ ਦੇ ਹਨ। ਟੀਮ ਡਰਾਈਵਰਸ ਨੂੰ 53 ਸੈਂਟ 53 ਸੈਂਟ ਪਰ ਮਾਈਲ ਦੇ ਹਿਸਾਬ ਦੇ ਨਾਲ ਮਿਲਣਗੇ। ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਵੇ ਤੇ ਕਲੀਨ ਰੈਕਡ ਹੋਵੇ। ਹੋਰ ਜਾਣਕਾਰੀ ਲਈ ਕਾਲ DJ 559 514 2663 559 514 2663 ਜਾਂ ਤਨਵੀਰ 559 377 2129। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10 ਬਾਏ 10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 54 ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ 3017 ਡੌਗਲਸ ਬੁਲੇਵਾਰਡ ਸੂਈਟ 104 ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ।
ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ-ਕਾਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ-ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit MAFlife.com. MAF, California Department of Insurance License number 0M92002. ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ-ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ। ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼, ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਦੇ ਉੱਤੇ ਫਾਈਨੈਂਸਿੰਗ ਵੀ ਕਰਦੇ ਹਨ। ਪੰਜਾਬ ਵਾਲੇ ਪੇਟੀ ਬੈੱਡ ਵੀ ਮਿਲਦੇ ਹਨ। ਸੋਫਾ ਸਟਾਰਟਿੰਗ $299 ਅਤੇ ਮੈਟਰਸ ਸਟਾਰਟਿੰਗ $99। ਬਿਊਟੀ ਰੈਸਟ ਜਾਂ ਹਰ ਕਿਸਮ ਦੇ ਮੈਟਰਸ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ, ਰੋਜ਼ਵਿਲ, 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस ਸਟੋਰ ਦੇ ਨਜ਼ਦੀਕ। ਕਾਲ ਅੰਮ੍ਰਿਤਸਰਾਂ 5304155959 530 415 5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਨੀਵਰਸਿਟੀ ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ, ਰੋਜ਼ਵਿਲ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ। ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤੋ ਪ੍ਰੋਗਰਾਮ ਜਿਹੜਾ ਚੱਲ ਰਿਹਾ ਆਪਣਾ ਅੱਜ ਦਾ ਜਿਹੜਾ ਵਿਸ਼ੇਸ਼ ਜਿਹੜਾ ਪ੍ਰੋਗਰਾਮ ਹੈਗਾ ਮਰਦਮਸ਼ੁਮਾਰੀ ਦੇ ਬਾਰੇ ਜਿਹੜੀ ਆਪਾਂ ਗੱਲਬਾਤ ਆ ਉਹ ਕਰ ਰਹੇ ਹਾਂ। ਮੇਰੇ ਨਾਲ ਜਕਾਰਾ ਮੂਵਮੈਂਟ ਆਰਗੇਨਾਈਜੇਸ਼ਨ ਤੋਂ ਜੁੜੇ ਹੋਏ ਨੇ ਮਨਦੀਪ ਸਿੰਘ ਅਤੇ ਮਨਪ੍ਰੀਤ ਕੌਰ। ਦੋਨਾਂ ਨੂੰ ਹੀ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਹਾਂਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸੋ ਆਪਾਂ ਨੂੰ ਇੱਕ ਜਿਹੜਾ ਕੁਐਸਚਨ ਬਾਰ-ਬਾਰ ਜਿਹੜਾ ਉਹ ਆ ਰਿਹਾ ਹੈ, ਖਾਸ ਕਰਕੇ ਇੱਕ ਜਿਹੜੇ ਸਟੂਡੈਂਟਸ ਦੇ ਪੱਖ ਤੋਂ ਵੀ ਜਿਹੜਾ ਉਹ ਦੱਸਿਆ ਜਾਵੇ। ਜਿੱਦਾਂ ਤੁਸੀਂ ਵੀ ਮਨਪ੍ਰੀਤ ਤੇ ਗੱਲ ਕੀਤੀ ਸੀ ਵੀ ਜਿੱਦਾਂ ਪਰਿਵਾਰ ਇਕੱਠਾ ਹੁੰਦਾ ਹੈ ਪਰ ਪੜ੍ਹਦੇ ਤੁਸੀਂ ਕਿਤੇ ਆ ਅਤੇ ਐਜ਼ ਏ ਫੈਮਿਲੀ ਮੈਂਬਰ ਜਦੋਂ ਸੈਂਸਸ ਭਰਨ ਦੀ ਗੱਲ ਆਉਂਦੀ ਆ ਉਦੋਂ ਕਾਊਂਟ ਜਿਹੜਾ ਕਿਤੇ ਪੜ੍ਹ ਰਿਹਾ ਆ ਉਹਨੂੰ ਉਸ ਇਲਾਕੇ ਦੇ ਵਿੱਚ ਭਰਨਾ ਚਾਹੀਦਾ ਆ ਜਾਂ ਆਪਣੇ ਪਰਿਵਾਰ ਦੇ ਵਿੱਚ ਜਿਹੜਾ ਜਿੱਥੇ ਉਹ ਰਹਿ ਰਹੇ ਨੇ ਉੱਥੇ ਭਰਨਾ ਚਾਹੀਦਾ ਜੇ ਦੋ ਵੱਖੋ ਵੱਖਰੇ ਸ਼ਹਿਰ ਨੇ? ਹਾਂਜੀ। ਸੋ ਜੇ ਤੁਹਾਡਾ ਕੋਈ ਬੱਚਾ ਜਾਂ ਜੇ ਤੁਸੀਂ ਆਪ ਕਿਤੇ ਬਾਹਰ ਪੜ੍ਹ ਰਹੇ ਹੋ ਤੇ ਘਰੋਂ ਦੂਰ ਰਹਿ ਰਹੇ ਸੀ, ਹੁਣ ਕਰੋਨਾ ਵਾਇਰਸ ਕਰਕੇ ਤਾਂ ਜ਼ਿਆਦਾਤਰ ਯੂਨੀਵਰਸਿਟੀਜ਼ ਬੰਦ ਹੋ ਗਈਆਂ, ਪਰ ਜੇ ਤੁਹਾਡਾ ਪਤਾ ਕਿਸੇ ਹੋਰ ਸ਼ਹਿਰ ਦੇ ਵਿੱਚ ਸੀ ਜਾਂ ਭਾਵੇਂ ਉਹੀ ਸ਼ਹਿਰ ਦੇ ਵਿੱਚ ਸੀ ਪਰ ਕਿਸੇ ਹੋਰ ਰੈਜ਼ੀਡੈਂਸ ਤੇ ਸੀ, ਤੁਸੀਂ ਆਪ ਦਾ ਸੈਂਸਸ ਆਪ ਭਰਨਾ ਵਾ।
ਸੋ ਤੁਹਾਡੀ ਗਿਣਤੀ ਉੱਥੇ ਯੂਨੀਵਰਸਿਟੀ ਹੋਊਗੀ। ਸੋ ਭਾਵੇਂ ਤੁਸੀਂ ਡੋਰਮਸ ਦੇ ਵਿੱਚ ਰਹਿ ਰਹੇ ਸੀ, ਭਾਵੇਂ ਤੁਸੀਂ ਘਰ ਜਾਂ ਅਪਾਰਟਮੈਂਟ ਦੇ ਵਿੱਚ ਰਹਿ ਰਹੇ ਸੀ, ਤੁਹਾਡੀ ਗਿਣਤੀ ਉੱਥੇ ਹੋਊਗੀ, ਨਾ ਕਿ ਤੁਹਾਡੇ ਘਰ ਦੇ ਵਿੱਚ। ਪਰ ਜਿੱਦਾਂ ਕਿ ਆਪਾਂ ਸਾਂਝਾ ਕੀਤਾ ਸੀਗਾ, ਛੋਟੇ ਤੋਂ ਛੋਟੇ ਨਿਆਣੇ ਦੀ ਵੀ ਗਿਣਤੀ ਹੋਊਗੀ, ਭਾਵੇਂ ਉਹ 3 ਮਹੀਨੇ ਦਾ ਹੋਊਗਾ, ਭਾਵੇਂ ਨਿਊਬੋਰਨ ਬੇਬੀ ਆ, ਸਾਰਿਆਂ ਦੀ ਗਿਣਤੀ ਹੋਊਗੀ। ਸੋ ਛੋਟੇ ਤੋਂ ਛੋਟਾ ਨਿਆਣਾ ਵੀ ਤੇ ਕਾਲਜ ਸਟੂਡੈਂਟਸ ਸਾਰਿਆਂ ਦੀ ਗਿਣਤੀ, ਪਰ ਬਸ ਪਤੇ ਦਾ ਹੁੰਦਾ ਕਿ ਵੀ ਕਿੱਥੇ ਗਿਣਤੀ ਹੋਊਗੀ। ਜੀ ਸੋ ਮੈਂ ਐਕਚੁਅਲੀ ਵਾਂਟ ਐਡ ਇੱਕ ਥਿੰਗ ਵੈਰ ਇੱਕ ਚੀਜ਼ ਬਈ ਜਿਹੜੇ ਹੁਣ ਆਪਾਂ ਨੂੰ ਪਤਾ ਵੀ ਕਾਲਜ ਦਾ ਹੁਣ ਬੰਦ ਹੋਣ ਲੱਗ ਪਏ ਆ ਹਨਾ, ਕਈ ਹੁਣ ਜਿਹੜੀ ਸੀਨੀਅਰਸ ਆ ਉਹਨੀ ਗ੍ਰੈਜੂਏਸ਼ਨ ਉਹਨਾਂ ਦੀ ਹੋ ਜਾਣੀ ਆ ਹੁਣ ਜੂਨ ਦੇ ਵਿੱਚ। ਸੋ ਮੇ ਬੀ ਕਈਆਂ ਨੇ ਬੈਕ ਆ ਜਾਣਾ ਘਰ, ਰਾਈਟ, ਅਗਲੇ ਸਾਲ ਰਹਿਣਾ ਆ ਹੁਣ ਤੋਂ ਘਰ ਦੇ ਲਾਈਕ ਆਪਣੇ ਸ਼ਹਿਰ ਦੇ ਵਿੱਚ ਜੋਬਾਂ ਲੱਭਣੀਆਂ ਜਿੱਦਾਂ। ਸੋ ਉਹ ਸੈਂਸਸ ਉਹਨਾਂ ਨੂੰ ਉੱਥੇ ਭਰਨਾ ਚਾਹੀਦਾ, ਕਿਉਂਕਿ ਉਹ ਸੈਂਸਸ ਸਾਨੂੰ ਗਾਈਡਲਾਈਨਸ ਦਿੰਦੇ ਵੀ ਜਿੱਥੇ ਤੁਸੀਂ 6 ਮਹੀਨੇ ਤੋਂ ਜ਼ਿਆਦਾ ਰਹਿੰਦੇ ਆ ਸਾਲ ਦੇ ਵਿੱਚ, ਉੱਥੇ ਤੁਸੀਂ ਭਰੋ ਸੈਂਸਸ। ਸੋ ਜਿਹੜੇ ਫਰੈਸ਼ਮੈਨ ਆ, ਸੌਫਮੋਰ ਆ, ਜੂਨੀਅਰ ਆ, ਉਹਨੀ ਬੈਕ ਸਕੂਲ ਨੂੰ ਜਾਣਾ ਅਗਲੇ ਸਾਲ, ਉਹ ਉੱਥੇ ਲਈ ਭਰਨ, ਐਡਰੈਸ ਉਹ ਵਰਤਣ। ਪਰ ਜਿਹਨੀ ਹੁਣ ਗ੍ਰੈਜੂਏਟ ਹੋ ਜਾਣਾ ਆ ਤੇ ਬੈਕ ਹੋਮ ਮੂਵ ਹੋ ਜਾਣਾ ਆ, ਉਹ ਆਪਣੇ ਫੈਮਿਲੀ ਦੇ ਨਾਲ ਭਰ ਸਕਦੇ ਆ। ਜੀ ਜੀ, ਆਪਣੇ ਕੋਲ ਕਾਲਰ ਜੁੜੇ ਨੇ ਬਲਜਿੰਦਰ ਬੈਂਸ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ, ਕੀ ਸਵਾਲ ਹੈ ਜੀ ਤੁਹਾਡਾ? ਮੇਰਾ ਕੁਐਸਚਨ ਇਹ ਆ ਵੀ ਜਿਹਨਾਂ ਨੂੰ ਲੱਗੇ ਜੋ ਪੈਸੇ ਲੱਗੇ ਉਹਨਾਂ ਨੂੰ ਜੇ ਮਿਲਣੇ ਕਿ ਉਹਨਾਂ ਨੂੰ ਨਹੀਂ ਮਿਲਣੇ ਇਹ ਪੈਸੇ? ਨਹੀਂ, ਇਹ ਪੈਸਿਆਂ ਦੀ ਤਾਂ ਗੱਲ ਨਹੀਂ ਹੋ ਰਹੀ, ਫਾਰਮ ਭਰਨ ਦੀ ਗੱਲ ਕਰ ਰਹੇ ਹਾਂ। ਇਹ ਤੁਸੀਂ ਨਾ ਗਲਤ ਟਾਈਪ ਜਿਹੜਾ ਸੋਚ ਰਹੇ ਹੋ, ਇਹ ਮਰਦਮਸ਼ੁਮਾਰੀ ਦੀ ਗੱਲ ਕਰ ਰਹੇ, ਸਟਿਮੂਲਸ ਪੈਕੇਜ ਦੀ ਗੱਲ ਨਹੀਂ ਹੋ ਰਹੀ ਜੀ। ਉੱਦਾਂ ਚਲੋ ਦੱਸ ਦਈਏ ਤਾਂ ਜੇ ਟੈਕਸ ਭਰਦੇ ਰਹੇ ਹੋ ਤਾਂ ਉਹ ਵੀ ਤੁਹਾਨੂੰ ਮਿਲ ਜਾਣਗੇ, ਕੋਈ ਗੱਲ ਨਹੀਂ, ਚਿੰਤਾ ਨਾ ਕਰੋ ਇੰਨੀ। ਜਿਹੜੀ ਉਹ ਸਾਰਿਆਂ ਨੂੰ ਜਿਨ੍ਹਾਂ ਨੇ ਟੈਕਸ ਭਰਿਆ ਉਹ ਸਟਿਮੂਲਸ ਪੈਕੇਜ 'ਚ ਉਹਨਾਂ ਨੂੰ ਉੱਦਾਂ ਮਿਲ ਜਾਣਗੇ। ਅਤੇ ਬਾਕੀ ਜਿਹੜੀ ਮਨਦੀਪ ਅਤੇ ਮਨਪ੍ਰੀਤ ਤੁਸੀਂ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਵੀ ਜਿਹੜੇ ਸਟੂਡੈਂਟਸ ਦੇ ਲਈ ਕਾਫੀ ਕਈ ਵਾਰੀ ਹੁੰਦਾ, ਕਿਉਂਕਿ ਪਰਿਵਾਰ ਦੇ ਵਿੱਚ ਜਦੋਂ ਭਰਨ ਲੱਗਦੇ ਇੱਦਾਂ ਹੁੰਦਾ ਆ। ਸੋ ਇੱਕ ਸਵਾਲ ਮੇਰਾ ਵੀ ਇੱਥੇ ਵੀ ਆਉਂਦਾ ਆ, ਹੁਣ ਮੰਨ ਲਓ ਇੱਕ ਘਰ ਦੇ ਵਿੱਚ, ਆਪਾਂ ਪਿਛਲੀ ਦੀ ਵੀ ਗੱਲ ਕੀਤੀ ਸੀ ਪਰ ਇੱਕ ਵਾਰੀ ਫਿਰ ਆਪਾਂ ਪੁੱਛ ਲੈਂਦੇ ਵੀ ਇੱਕ ਘਰ ਦੇ ਵਿੱਚ 4-5 ਜਣੇ ਸ਼ੇਅਰ ਕਰ ਰਹੇ ਆ, ਵੱਖੋ ਵੱਖਰੇ ਨੇ, ਕੋਈ ਕਿਤੇ ਜਾ ਰਿਹਾ ਕੋਈ ਕਿਤੇ ਜਾ ਰਿਹਾ। ਇਹ ਅਕਸਰ ਕਾਲਜ ਟਾਊਨਸ ਦੇ ਵਿੱਚ ਦੇਖਣ ਨੂੰ ਜਿਹੜਾ ਆਪਾਂ ਨੂੰ ਮਿਲਦਾ ਆ। ਸੋ ਉੱਥੇ ਜਿਹੜਾ ਲੈਂਡਲੋਰਡ ਆ ਉਹ ਭਰੇ, ਜਾਂ ਜਿਹੜੇ ਉਹ ਲੋਕ ਰਹਿ ਰਹੇ ਨੇ ਉਹਨਾਂ ਦੇ ਵਿੱਚੋਂ ਕੋਈ ਜਾਣਾ ਉਹ ਭਰੇ ਤੇ ਸਾਰਿਆਂ ਦੀ ਇਨਫੋਰਮੇਸ਼ਨ ਗੈਦਰ ਕਰਕੇ ਭਰੇ, ਉਹ ਕਿਸ ਤਰੀਕੇ ਦੇ ਨਾਲ ਹੋਵੇਗਾ? ਉਹ ਜੀ ਜਿਹਨੂੰ ਚਿੱਠੀ ਆਉਂਦੀ ਆ, ਜਿਹਦਾ ਨਾਂ ਜਿਹਨੂੰ ਜੇ ਹੁਣ ਜਿਹੜਾ ਲੈਂਡਲੋਰਡ ਆ ਉਹਨੂੰ ਚਿੱਠੀਆਂ ਆਉਂਦੀਆਂ ਆ, ਰਾਈਟ, ਉਹ ਵਰਤਾਉਂਦੇ ਚਿੱਠੀਆਂ, ਤੇ ਉਹ ਹਿਸਾਬ ਨਾਲ ਉਹ ਡਿਸਾਈਡ ਕਰ ਸਕਦੇ ਵੀ ਮੈਂ ਭਰਾਂ ਆਪਣੇ ਰੈਂਟਰਾਂ ਲਈ ਜਾਂ ਰੈਂਟਰਾਂ ਨੂੰ ਦੇ ਦੇਵਾਂ। ਪਰ ਜੇ ਰੈਂਟਰਸ ਨੇ ਆਪਣੇ ਨਾਂ ਤੇ ਮਤਲਬ ਮੇਲ ਰੱਖੀ ਹੋ ਆ ਤੇ ਉਹਨਾਂ ਨੂੰ ਚਿੱਠੀ ਸਿੱਧੀ ਆ ਜਾਂਦੀ ਆ, ਉਹ ਫਿਰ ਜਿਹੜਾ ਵੀ ਜਿਹਨੂੰ ਵੀ ਚਿੱਠੀ ਆਉਂਦੀ ਉਹ ਡਿਸਾਈਡ ਕਰ ਸਕਦੇ 4-5 ਦੇ ਵਿੱਚੋਂ ਵੀ ਇੱਕ ਜਣੇ ਨੂੰ ਭਰਨ ਦੀ ਲੋੜ ਆ, ਤੁਸੀਂ ਇਕੱਠੇ ਬਹਿ ਕੇ ਭਰ ਸਕਦੇ ਆ। ਪਰ ਇਹ ਡਿਪੈਂਡ ਕਰਦਾ ਜਿਹਨੂੰ ਵੀ ਮੇਲ ਆਉਂਦੀ ਆ, ਹੈ ਨਾ, ਜਿਹਨੂੰ ਪਹਿਲਾਂ ਆ ਗਈ ਉਹ ਹੀ ਭਰੂਗਾ ਜੀ। ਤੇ ਮੇਕ ਸ਼ੋਰ ਕਰਿਓ ਵੀ ਭਾਈ ਜਿਹਨੂੰ ਵੀ ਆ ਗਈ ਆ ਉਹ ਬਾਕੀਆਂ ਨੂੰ ਭੁੱਲ ਨਾ ਜਾਵੇ। ਕਈ ਵਾਰੀ ਬੰਦੇ ਨਾਲ ਧਿਆਨ ਜਿਹੜਾ ਉਹ ਨਹੀਂ ਹੁੰਦਾ, ਕਿਉਂਕਿ ਇੱਕ ਚੀਜ਼ ਇਹਦੇ ਵਿੱਚ ਇਹ ਵੀ ਹੁੰਦੀ ਆ ਮਨਪ੍ਰੀਤ, ਮਨਦੀਪ, ਇਹ ਚਲੋ ਲੁਕੀ ਛਿਪੀ ਗੱਲ ਨਹੀਂ ਆ, ਜਿਹੜਾ ਬੰਦੇ ਦੀ ਲੀਜ਼ ਕਈ ਵਾਰੀ 3 ਜਣਿਆਂ ਦੇ ਨਾਂ 'ਤੇ ਹੁੰਦੀ ਹੈ, ਰਹਿੰਦੇ 4-5 ਜਣੇ ਹੁੰਦੇ ਆ। ਸੋ ਮੇਕ ਸ਼ੋਰ ਕਰਿਓ ਵੀ ਕੋਈ ਰਹਿ ਨਾ ਜਾਵੇ। ਇਹ ਇੱਕ ਡਿਫਰੈਂਟ ਸਿਚੁਏਸ਼ਨ, ਉਹ ਇਕਨੋਮਿਕ ਤੌਰ ਦੇ ਉੱਤੇ ਜਦੋਂ ਕਰਨਾ ਪੈਂਦਾ ਸਾਰੇ ਕਰਦੇ ਆਏ ਆ, ਕਰਦੇ ਵੀ ਨੇ, ਅਤੇ ਪਰ ਉਹ ਚੀਜ਼ ਮੇਕ ਸ਼ੋਰ ਕਰਿਓ ਵੀ ਕੋਈ ਰਹਿ ਨਾ ਜਾਵੇ ਜਦੋਂ ਭਰਨਾ ਆ। ਮੰਨ ਲਓ ਕਾਲਜ ਟਾਊਨ ਦੇ ਵਿੱਚ ਕੋਈ ਅਜਿਹਾ ਸਟੂਡੈਂਟ ਰਹਿ ਜਾਂਦਾ ਆ, ਕੋਈ ਭਰ ਦਿੰਦਾ ਆ, ਕਿਸੇ ਨੂੰ ਵਿਸਰ ਜਾਂਦਾ ਆ, ਕੀ ਉਹ ਬਾਅਦ 'ਚ ਯੂਨੀਵਰਸਿਟੀ ਦਾ ਐਡਰੈਸ ਭਰ ਕੇ ਆਪਣੀ ਜਿਹੜੀ ਕਾਊਂਟਿੰਗ ਉਹ ਕਰਵਾ ਸਕਦਾ ਹੈ ਵੀ ਮੈਂ ਇਸ ਯੂਨੀਵਰਸਿਟੀ ਦੇ ਵਿੱਚ ਰਹਿੰਦਾ? ਮੀਨ ਕੋਸ਼ਿਸ਼ ਤਾਂ ਕਰ ਸਕਦੇ ਜੀ ਆਨਲਾਈਨ। ਇੱਦਾਂ ਤਾਂ ਮੈਨੂੰ ਤਾਂ ਪਤਾ ਨਹੀਂ ਹੁਣ ਬਈ ਜੇ ਕੋਈ ਜਣਾ ਰਹਿ ਜਾਵੇ ਵਿੱਚੋਂ, ਉਹ ਐਡਰੈਸ ਆਈ ਥਿੰਕ ਜਦੋਂ ਡੁਪਲੀਕੇਟ ਹੋ ਜਾਣਾ ਨਾ ਐਂਟਰੀਆਂ, ਉਹਨੀ ਫਿਰ ਸੈਂਸਸ ਨੇ ਡਿਸਾਈਡ ਕਰਨਾ ਵੀ ਕਿਹੜੀ ਮਤਲਬ ਜ਼ਿਆਦਾ ਸੈਂਸ ਮੇਕ ਕਰਦੀ ਆ। ਸੋ ਜੇ ਸੇਮ ਐਡਰੈਸ ਤੇ ਹੁਣ 5-6 ਡੁਪਲੀਕੇਟ ਐਂਟਰੀਆਂ ਆ ਗਈਆਂ ਤੇ ਇਕੱਲੇ ਪਰਸਨ ਦੀ ਆ, ਤੇ ਜਿਹੜੀ 6ਵੀਂ ਐਂਟਰੀ ਆ ਉਹ ਸਾਰੇ ਜਣਿਆਂ ਦਾ ਨਾਂ ਲਿਖਿਆ ਆ, ਉਹ ਫਿਰ ਮੈਨੂੰ ਲੱਗਦਾ 6ਵੀਂ ਐਂਟਰੀ ਯੂਜ਼ ਕਰੂਗੇ। ਓਕੇ। ਪਰ ਮੈਂ ਇੱਕ ਐਕਚੁਅਲੀ ਇਹ ਤੁਸੀਂ ਗੱਲ ਬਹੁਤ ਜ਼ਰੂਰੀ ਕੀਤੀ ਸੀ ਆ ਲਾਸਟ, ਮੈਂ ਉਹਦੇ ਬਾਰੇ ਕੁਝ ਕਹਿਣਾ ਮੰਗਦਾ ਜੀ। ਬਈ ਕਈ ਵਾਰੀ ਲੀਜ਼ ਤੇ ਨਹੀਂ ਹੁੰਦੇ ਹੈ ਨਾ, ਕਈ ਆਪਾਂ ਰੈਂਟ ਪੇਪਰਾਂ ਦੇ ਥਰੂ ਇੱਦਾਂ ਨਹੀਂ ਕਰਦੇ ਹੁੰਦੇ, ਉਹ ਕੋਈ ਡਰਨ ਡਰਨ ਦੀ ਲੋੜ ਨਹੀਂ। ਉਹ ਇਹ ਟੈਕਸ ਡਿਪਾਰਟਮੈਂਟ ਦਾ ਕੋਈ ਲੈਣਾ ਦੇਣਾ ਨਿਗਾ, ਇਹ ਜਿਹੜਾ ਹੋਪਲੈਂਡ ਸਿਕਿਉਰਿਟੀ ਡਿਪਾਰਟਮੈਂਟ ਉਹਦਾ ਕੋਈ ਲੈਣਾ ਦੇਣਾ ਨਿਗਾ, ਸੈਂਸਸ ਬਿਊਰੋ ਇਹ ਪੂਰਾ ਸੈਪਰੇਟ ਡਿਪਾਰਟਮੈਂਟ ਆ ਫੈਡਰਲ ਗਵਰਨਮੈਂਟ ਦਾ, ਤੇ ਇਹ ਲਾਅ ਆ ਇੱਥੇ ਅਮਰੀਕਾ ਦੇ ਵਿੱਚ ਵੀ ਉਹ ਸ਼ੇਅਰ ਨਹੀਂ ਕਰ ਸਕਦੇ ਇਹ ਸੈਂਸਸ ਇਨਫੋਰਮੇਸ਼ਨ 72 ਸਾਲਾਂ ਲਈ। ਸੋ 72 ਸਾਲਾਂ ਲਈ ਇਹ ਇਨਫੋਰਮੇਸ਼ਨ ਗੁਪਤ ਹੋਣੀ ਆ, ਤੇ ਜੇ ਕੋਈ ਜਿਹੜਾ ਸੈਂਸਸ ਵਰਕਰ
ਤੁਹਾਡੀ ਇਨਫੋਰਮੇਸ਼ਨ ਕਿਸੇ ਦੇ ਨਾਲ ਵੀ ਸ਼ੇਅਰ ਕਰਦਾ ਉਹਨੂੰ 5 ਸਾਲ ਕੈਦ ਆ ਤੇ $2.5 ਲੱਖ ਦਾ ਫਾਈਨ ਆ। ਸੋ ਇਦਾਂ ਡਰਨ ਦੀ ਕੋਈ ਲੋੜ ਨਹੀਂ, ਇਹ ਸ਼ਾਮਲ ਸਾਰਿਆਂ ਨੂੰ ਹੋਣਾ ਚਾਹੀਦਾ। ਜੀ ਆਪਣੇ ਨਾਲ ਕੁਝ ਕਾਲਰ ਜੁੜੇ ਨੇ। ਸੰਦੀਪ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਆਪਾਂ ਨੂੰ ਇਹ ਆਈ ਸੀ ਸੈਂਸਸ ਦੀ ਸੀ ਤੇ ਉਹ ਮੈਂ ਭਰਤਾ ਲਈ ਸਾਡੇ 4 ਮੈਂਬਰਾਂ ਦੀ। ਤੇ ਮੇਰਾ ਇੱਕ ਸਵਾਲ ਸੀ ਜੀ, ਉਹਦੇ ਤੇ ਆਪਣੀ ਰੇਸ਼ੋ ਆਉਂਦੀ ਹੈ ਤੇ ਉਹ ਮੈਂ ਕਈਆਂ ਨੂੰ ਪੁੱਛਿਆ ਵੀ ਆਪਾਂ ਤਾਂ ਏਸ਼ੀਅਨ ਇੰਡੀਅਨ ਭਰ ਦਿੰਦੇ ਸੀ ਤੇ ਮੈਨੂੰ ਆਇਆ ਵੀ ਆਪਾਂ ਆਪਣੀ ਜਿੱਦਾਂ ਆਪਣੀ ਕਮਿਊਨਿਟੀ ਹੈ, ਸਿੱਖ ਕਮਿਊਨਿਟੀ ਹੈ, ਬਈ ਉਹ ਤਾਂ ਨਹੀਂ ਭਰਨੀ ਜਾਂ ਆਪਾਂ ਜਿਹੜੀ ਪਹਿਲਾਂ ਹੀ ਭਰਦੇ ਆ ਉਹ ਭਰੀਏ? ਜੀ ਮਨਦੀਪ ਜੀ ਅਸੀਂ ਤੁਹਾਨੂੰ ਦੱਸ ਦਿੰਨੇ ਬਈ ਜੇ ਹੁਣ ਸੈਂਸ ਇਹ ਅਗੇਨ ਅਸੀਂ ਨਹੀਂ ਇਹ ਡਾਇਰੈਕਸ਼ਨਾਂ ਦਿੱਤੀਆਂ, ਇਹ ਸੈਂਸਸ ਬਿਊਰੋ ਨੇ ਸਾਨੂੰ ਡਾਇਰੈਕਸ਼ਨਾਂ ਦਿੱਤੀਆਂ ਸਾਰਿਆਂ ਨੂੰ ਦੱਸਣ ਲਈ। ਸੋ ਜੇ ਕੋਈ ਜਿਹੜਾ ਸਿੱਖ ਭਰਦਾ ਆ ਉਹਦੀ ਸੈਪਰੇਟ ਕੈਟੇਗਰੀ ਕਾਊਂਟ ਹੋਣੀ ਆ ਤੇ ਸਾਨੂੰ ਪਤਾ ਲੱਗਣਾ ਵੀ ਕਿੰਨੇ ਜਣਿਆਂ ਨੇ ਇਹ ਗਿਣਤੀ ਭਰੀ ਆ। ਜੇ ਕੋਈ ਜਣਾ ਪੰਜਾਬੀ ਲਿਖਦਾ ਉਹ ਏਸ਼ੀਅਨ ਇੰਡੀਅਨ ਦੇ ਥੱਲੇ ਆ ਜਾਣਾ ਆ ਤੇ ਉਹ ਏਸ਼ੀਅਨ ਇੰਡੀਅਨ ਫਿਰ ਮਤਲਬ ਤੁਸੀਂ ਸੋਚ ਲਓ ਤੁਹਾਨੂੰ ਆਪਣੇ ਕਮਿਊਨਿਟੀ ਸਭ ਕੈਟੇਗਰੀ ਆ ਜਾਣੀ ਉਸ ਤੋਂ ਬਾਅਦ ਦੇ ਵਿੱਚ ਅੱਗੇ ਜਾ ਕੇ। ਹਾਂਜੀ ਬਿਲਕੁਲ ਜੀ, ਬਿਲਕੁਲ ਜੀ। ਸੋ ਜੇ ਕਿਸੇ ਨੇ ਸਿੱਖ ਭਰਨਾ ਆ ਸੋ ਜਿਹੜੀ ਜਿੱਥੇ ਅਦਰ ਰੇਸ ਦੀ ਆਪਸ਼ਨ ਆਉਂਦੀ ਆ ਉਹਦੇ ਦੇ ਉੱਤੇ ਜਿਹੜਾ ਟਿਕ ਕਰਕੇ ਉਸ ਤੋਂ ਬਾਅਦ ਦੇ ਵਿੱਚ ਸਿੱਖ ਜਿਹੜਾ ਆ ਉੱਥੇ ਲਿਖ ਸਕਦੇ ਆ। ਠੀਕ ਹੈ, ਮਤਲਬ ਉਹ 'ਚ ਕੋਈ ਏਦਾਂ ਦਾ ਚੱਕਰ ਤਾਂ ਨਹੀਂ ਹੈਗਾ ਵੀ ਲਿਖਣ 'ਚ ਵੀ ਜੇ ਲਿਖਤਾ ਤਾਂ ਵੀ ਕੋਈ ਨੋ ਜਿੱਦਾਂ ਹੁਣੇ ਦੱਸ ਕੇ ਹਟੇ 72 ਸਾਲ ਦੇ ਲਈ ਇਹ ਜਿਹੜੀ ਇਨਫੋਰਮੇਸ਼ਨ ਆ ਉਹ ਕਿਸੇ ਹੋਰ ਉਹਨਾਂ ਨੇ ਡਿਪਾਰਟਮੈਂਟ ਦੇ ਨਾਲ ਸ਼ੇਅਰ ਨਹੀਂ ਕਰਨੀ। ਇਹ ਤਾਂ ਸਿਰਫ ਨੰਬਰਸ ਉਹਨਾਂ ਨੇ ਜਿਹੜੇ ਉਹ ਸ਼ੇਅਰ ਕਰਨੇ, ਤੁਹਾਡੇ ਬਾਰੇ ਕੋਈ ਨਹੀਂ ਹੋਊਗਾ ਵੀ ਜਿਹੜਾ ਆ ਵੀ ਤੁਸੀਂ ਕੀ ਲਿਖਿਆ ਸੀਗਾ। ਠੀਕ ਹੈ ਜੀ। ਠੀਕ ਹੈ ਜੀ, ਥੈਂਕ ਯੂ ਸਰ। ਥੈਂਕ ਯੂ ਜੀ। ਠੀਕ ਹੈ, ਥੈਂਕ ਯੂ ਜੀ। ਅਗਲੇ ਜਿਹੜੇ ਕਾਲਰ ਨੇ ਸੁਖਵਿੰਦਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਨਾਮ ਸੁਖਵਿੰਦਰ ਹੈ ਜੀ। ਮੈਂ ਹੁਣੇ ਸੁਣ ਰਿਹਾ ਸਾਡਾ ਪ੍ਰੋਗਰਾਮ ਤੇ ਜਿੱਦਾਂ ਹੁਣ ਇਹਨਾਂ ਨੇ ਦੱਸਿਆ ਕਿ ਜਿੱਦਾਂ ਸਟੂਡੈਂਟ ਬਾਹਰ ਰਹਿੰਦੇ ਹੈਗੇ, ਪੇਰੈਂਟਸ ਦੇ ਨਾਲ ਨਹੀਂ ਰਹਿੰਦੇ ਜਾਂ ਹੁਣ ਵਾਪਸ ਆ ਜਾਣਗੇ ਤੇ ਜੇ ਜਿੱਥੇ ਉਹ ਰਹਿੰਦੇ ਉੱਥੇ ਤੋਂ ਭਰਨ। ਬਟ ਮੇਰਾ ਕੁਐਸਚਨ ਇਹ ਕਿ ਜਿਸ ਤਰ੍ਹਾਂ ਹੁਣ ਅਗਰ ਕੋਈ ਹੋਰ ਕਿਸੇ ਫੀਲਡ ਵਿੱਚ ਹੈਗਾ ਤੇ ਫਿਰ ਉਹ ਕੀ ਕਰੇ? ਜਿਵੇਂ ਹੁਣ ਅਗਰ ਕੋਈ ਫੋਰਸਿਸ ਵਿੱਚ ਹੈਗਾ ਤੇ ਉਹ ਆਪਣੇ ਦੂਜੀ ਜਗ੍ਹਾ ਹੈਗੇ ਆ ਬੇਸਡ, ਸੋ ਉਹਨਾਂ ਦਾ ਵੀ ਅਸੀਂ ਭਰਾਂਗੇ? ਜਿੱਦਾਂ ਮੇਰਾ ਬੇਟਾ ਨਹੀਂ ਹੈਗਾ, ਮੇਰੇ ਨਾਲ ਉਹ ਬਾਹਰ ਹੈਗਾ ਜੀ, ਬਟ ਕੀ ਮੈਨੂੰ ਉਹਦਾ ਆਪਣੇ ਨਾਲ ਭਰਨਾ ਪੈਣਾ ਜਾਂ ਨਹੀਂ? ਬਹੁਤ ਜ਼ਰੂਰੀ ਕੁਐਸਚਨ ਹੈ ਜੀ। ਇਹ ਸੈਂਸਸ ਵਾਲਿਆਂ ਨੇ ਵੀ ਇਹ ਡਾਇਰੈਕਸ਼ਨ ਦਿੱਤੀ ਆ ਵੀ ਜਿਹੜੇ ਆਪਣੇ ਆਰਮਡ ਫੋਰਸਿਸ ਵਿੱਚ ਆ, ਆਰਮੀ 'ਚ ਆ, ਨੇਵੀ 'ਚ ਆ, ਇੱਦਾਂ ਉਹ ਉਹਨੇ ਆਪ ਭਰਨਾ ਉੱਥੇ। ਉਹ ਆਰਮੀ ਵਾਲੇ ਸੈਂਸਸ ਕਰੂਗੇ। ਹਾਂਜੀ ਹਾਂਜੀ ਐਗਜ਼ੈਕਟਲੀ, ਤੁਹਾਨੂੰ ਉਹ ਭਰਨ ਦੀ ਲੋੜ ਨਹੀਂ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਸੋ ਇੱਕ ਆਪਾਂ ਅੰਦਾਜ਼ਾ ਇਹ ਵੀ ਲਾ ਸਕਦੇ ਹਾਂ ਕਿ ਵੀ ਅਪ੍ਰੈਲ 1 ਤਰੀਕ ਤੇ ਤੁਸੀਂ ਕਿੱਥੇ ਹੋਣਾ। ਸੋ ਤੁਸੀਂ ਆਪ ਕਿੱਥੇ ਹੋਣਾ, ਤੁਹਾਡੇ ਬੱਚਿਆਂ ਨੇ ਕਿੱਥੇ ਹੋਣਾ, ਤੁਹਾਡੇ ਮਾਂ-ਬਾਪ ਨੇ ਕਿੱਥੇ ਹੋਣੇ, ਭਾਵੇਂ ਆਪਣੇ ਬਜ਼ੁਰਗ ਨੇ ਉਹਨਾਂ ਨੇ ਫਿਜ਼ੀਕਲੀ ਕਿੱਥੇ ਰਹਿੰਦੇ ਨੇ April 1 ਤਰੀਕ ਤੇ। ਸੋ ਜੇ ਉਹ ਇੱਕ ਆਪਾਂ ਥੋੜਾ ਜਿਹਾ ਅੰਦਾਜ਼ਾ ਲਾ ਸਕਦੇ ਹਾਂ, ਭਾਵੇਂ ਕਰੋਨਾ ਵਾਇਰਸ ਨੇ ਸਾਰਾ ਕੁਛ ਹੀ ਸ਼ਿਫਟ ਕਰਤਾ, ਪਰ ਉਹਨਾਂ ਦਾ ਜਿਵੇਂ ਕੀ ਇੰਟੈਂਸ਼ਨ ਕੀ ਸੀ ਕਿ ਵੀ ਉਹ ਜੇ ਕਾਲਜ ਜਾਂ ਬੇਸ ਤੇ ਸੀ। ਬਹੁਤ ਵਧੀਆ ਸਵਾਲ ਸੀਗਾ। ਸੋ ਤੁਸੀਂ ਉਹਦੇ ਨਾਲ ਅੰਦਾਜ਼ਾ ਲਾ ਸਕਦੇ ਹੋ ਕਿ ਵੀ ਉਹਨਾਂ ਨੇ ਕਿੱਥੇ ਰਹਿਣਾ ਹੁੰਦਾ ਸੀ April 1 ਤਰੀਕ ਤੇ। ਜੀ, ਜੇ ਸਭ ਕੁਝ ਜਿਹੜਾ ਸਹੀ ਹੁੰਦਾ, ਨਾਰਮਲ ਹੁੰਦਾ ਤੇ ਉਹ ਕਿੱਥੇ ਰਹਿ ਰਹੇ ਹੋਣੇ ਸੀਗੇ, ਉਸ ਦੇ ਹਿਸਾਬ ਦੇ ਨਾਲ ਜਿਹੜਾ ਉਹ ਭਰਿਆ ਜਾਵੇ। ਇੱਕ ਜਿਹੜਾ ਆਪਾਂ ਨੂੰ ਫੇਸਬੁੱਕ ਦੇ ਉੱਤੇ ਪੁੱਛਿਆ ਜਾ ਰਿਹਾ, ਕਹਿੰਦੇ ਵੀ ਉਹਨਾਂ ਨੇ ਕਹਿੰਦੇ ਦੋਨੋਂ ਹੀ ਫਿਲ ਕੀਤੇ ਆ। ਕਹਿੰਦੇ ਏਸ਼ੀਅਨ ਇੰਡੀਅਨ ਤੇ ਬਾਟਮ ਦੇ ਵਿੱਚ ਅਦਰ ਦੇ ਵਿੱਚ ਜਾ ਕੇ ਉਹਨਾਂ ਨੇ ਸਿੱਖ ਵੀ ਜਿਹੜਾ ਉਹ ਭਰਿਆ। ਕਹਿੰਦੇ ਆਨਲਾਈਨ ਅਲਾਉ ਕਰ ਰਹੇ ਆ ਬੋਥ। ਸੋ ਕੀ ਇਸ ਦੇ ਵਿੱਚ ਵਾਜਿਬ ਕਿੱਦਾਂ ਕਿਸ ਤਰੀਕੇ ਦੇ ਨਾਲ ਕਰਨਾ ਚਾਹੀਦਾ? ਸੋ ਜਦੋਂ ਇਦਾਂ ਹੁੰਦਾ ਜੀ ਇਹ ਫਿਰ ਤੁਹਾਨੂੰ ਬਾਈ ਰੇਸ਼ੀਅਲ ਕਾਊਂਟ ਕਿਉਂ ਨਹੀਂ ਕਰਨਾ? ਤੁਸੀਂ ਦੋ ਮਤਲਬ ਤੁਹਾਡੀ ਰੇਸਿਸ ਦੋ ਨੇ, ਦੋ ਨਸਲਾਂ ਆ। ਇਹ ਚੱਕਰ ਪੈ ਜਾਂਦਾ ਫਿਰ ਜੀ। ਸੋ ਆਈ ਥਿੰਕ ਬੈਟਰ ਆ ਜਿਹੜੇ ਤਾਂ ਹੈਗੇ ਆ ਸਿੰਗਲ ਹੀ ਜਿਹੜੇ ਵਨ ਰੇਸ ਵਾਲੇ ਆ। ਬਹੁਤ ਸਾਰੇ ਆਪਣੇ ਪੰਜਾਬੀ ਜਿਹੜੇ ਪਰਿਵਾਰ ਹੈਗੇ ਆ ਜਿਹੜੇ ਹੁਣ ਬਾਈ ਰੇਸ਼ੀਅਲ ਜਿਹੜੇ ਹੈਗੇ ਨੇ ਗਾਂ, ਉਹਨਾਂ ਦੇ ਜਿਹੜੇ ਬੇਬੀਜ਼ ਆ ਉਹ ਬਾਈ ਰੇਸ਼ੀਅਲ ਆ। ਸੋ ਉਹ ਜ਼ਰੂਰ ਉਹਨਾਂ ਦੇ ਬੇਬੀ ਦੇ ਲਈ ਉਸ ਹਿਸਾਬ ਦੇ ਨਾਲ ਜਿਹੜਾ ਉਹ ਜ਼ਰੂਰ ਭਰੋ ਵੀ ਉਹ ਕਿਹੜੇ ਜਿਹੜੀ ਉਹ ਰੇਸ ਦੀ ਜਿਹੜੇ ਉਹ ਹੈਗੇ ਆ। ਸੋ ਇੱਕ ਸਵਾਲ ਆ ਵੀ ਉਹ ਇੰਡੀਆ ਨੂੰ ਗਏ ਹੋਏ ਆ ਤੇ ਉਹ ਕੀ ਕਰਨ? ਜੇ ਤਾਂ ਉਹਨਾਂ ਨੇ ਦੇਖੋ ਆ ਜਾਣਾ ਮਈ ਦੇ ਐਂਡ ਤਾਈਂ ਵੀ, ਉਹਨਾਂ ਕੋਲ ਟਾਈਮ ਜਿਹੜਾ ਉਹ ਰਹੇਗਾ। ਜੇ ਕੋਈ ਵੀ ਨਹੀਂ ਹੈਗਾ ਪਰਿਵਾਰ ਦੇ ਵਿੱਚ ਇੱਥੇ ਤਾਂ ਉਹਨਾਂ ਦੇ ਕੋਲ ਟਾਈਮ ਰਹੇਗਾ, ਉਸ ਟਾਈਮ ਦੇ ਉੱਤੇ ਵੀ ਜਿਹੜਾ ਉਹ ਭਰ ਸਕਦੇ ਆ। ਤੇ ਇੱਕ ਜਿਹੜਾ ਸਵਾਲ ਆ ਵੀ ਕੀ ਜੇ ਮੰਨ ਲਓ 1 ਅਪ੍ਰੈਲ ਤੋਂ ਬਾਅਦ ਦੇ ਵਿੱਚ ਆ, ਉਹ ਸਿਰਫ ਕੀ ਪੇਪਰ ਫਾਰਮ ਹੀ ਆ ਕਿ ਬਾਅਦ ਦੇ ਵਿੱਚ ਵੀ ਆਨਲਾਈਨ ਇਰਰਿਸਪੈਕਟਿਵ ਆਨਲਾਈਨ ਜਿਹੜਾ ਉਹ ਤੁਸੀਂ ਭਰ ਹੀ ਸਕਦੇ ਆ ਜਦੋਂ ਮਰਜ਼ੀ? ਹਾਂਜੀ, ਆਨਲਾਈਨ ਭਰ ਸਕਦੇ ਹਾਂ। ਹਾਂਜੀ, ਉਮੀਦ ਤਾਂ ਇਹੀ ਆ ਕਿ ਵੀ ਆਪਾਂ ਜਲਦੀ ਤੋਂ ਜਲਦੀ ਭਰ ਸਕੀਏ। ਜੀ। ਪਰ ਇਹੀ ਆ ਕਿ ਵੀ ਆਨਲਾਈਨ ਆਪਸ਼ਨ ਵੀ ਤੁਹਾਡੇ ਕੋਲ ਰਹੂਗਾ। ਹੁਣ ਜੇ ਆਪਾਂ ਅਪਡੇਟ ਕਰ ਸਕੀਏ ਤਾਂ
ਤੁਹਾਨੂੰ ਲਗਾਤਾਰ ਮੇਲ ਦੇ ਵਿੱਚ ਚਿੱਠੀਆਂ ਮਿਲ ਰਹੀਆਂ ਨੇ, ਭਾਵੇਂ ਪਹਿਲਾਂ ਤੁਹਾਨੂੰ ਇੱਕ ਰਿਮਾਈਂਡਰ ਮਿਲਿਆ ਸੀ, ਫਿਰ ਤੁਹਾਨੂੰ ਇੱਕ ਪ੍ਰੋਪਰ ਚਿੱਠੀ ਮਿਲੀ ਸੀ ਜਿਹੜੀ ਐਨਵਲਪ ਖੋਲ ਕੇ ਤੁਹਾਨੂੰ ਕੋਡ ਮਿਲਿਆ ਸੀ, ਹੁਣ ਤੁਹਾਡੇ ਮੇਲ ਦੇ ਵਿੱਚ ਸ਼ਾਇਦ ਇੱਕ ਨੀਲਾ ਪੋਸਟ ਕਾਰਡ ਆਇਆ ਹੋਊਗਾ ਤੇ ਉਹਦੇ ਉੱਤੇ ਲਿਖਿਆ ਹੋਊਗਾ ਕਿ ਵੀ ਤੁਸੀਂ ਹਜੇ ਆਪਦਾ ਸੈਂਸਸ ਨਹੀਂ ਭਰਿਆ। ਸਾਡੇ ਘਰ ਦੇ ਵਿੱਚ ਹੁਣ ਮੈਂ ਭਾਵੇਂ ਸੈਂਸਸ ਅਪਡੇਟ ਦੇ ਰਹੀ ਹਾਂ, ਪਰ ਮੈਨੂੰ ਵੀ ਘਰੇ ਝਿੜਕਾਂ ਪੈਂਦੀਆਂ ਨੇ ਕਿ ਵੀ ਤੂੰ ਆਪਣਾ ਤਾਂ ਸੈਂਸਸ ਹਜੇ ਭਰਿਆ ਨਹੀਂ। ਸੋ ਸਾਡੇ ਘਰੇ ਵੀ ਬਲੂ ਚਿੱਠੀ ਆਈ ਹੋਈ ਆ। ਸੋ ਤੁਹਾਨੂੰ ਉਹਨਾਂ ਨੇ ਰਿਮਾਈਂਡਰ ਭੇਜੀ ਜਾਣੇ ਨੇ ਜਦੋਂ ਤੱਕ ਤੁਸੀਂ ਭਰਦੇ ਨਹੀਂ। ਸੋ ਹਰ ਇੱਕ ਹਫ਼ਤੇ ਭਾਵੇਂ ਉਹਨਾਂ ਨੇ ਡੇਟ ਸਿਲੈਕਟ ਕੀਤੀਆਂ ਹੋਈਆਂ ਨੇ, ਤੇ ਜੇ ਤੁਸੀਂ ਉਹ ਚਿੱਠੀਆਂ ਦੇ ਵਿੱਚ ਵਿਚਾਲੇ ਭਾਵੇਂ ਤੁਸੀਂ ਭਰਤਾ ਹੋਊਗਾ, ਉਹਨਾਂ ਨੇ ਉਹ ਸਕੈਜੂਲਡ ਪੋਸਟ ਤੁਹਾਨੂੰ ਭੇਜਣੀ ਆ। ਤੇ ਆਪਣੀ ਕੋਸ਼ਿਸ਼ ਇਹ ਆ ਕਿ ਵੀ ਆਪਾਂ ਜਲਦੀ ਤੋਂ ਜਲਦੀ ਭਰ ਸਕੀਏ, ਕਿਉਂਕਿ ਜਦੋਂ ਆਪਾਂ ਭਰਾਂਗੇ ਤਾਂ ਫਿਰ ਜਿਹੜਾ ਨੈਕਸਟ ਸਟੈਪ ਹੋਊਗਾ, ਜੇ ਆਪਾਂ ਨਹੀਂ ਭਰਾਂਗੇ ਤਾਂ ਕਿਉਂਕਿ ਇਹ ਬਾਈ ਲਾਅ ਰਿਕੁਆਇਰਡ ਆ, ਤੇ ਫਿਰ ਜਿਹੜੇ ਸੈਂਸਸ ਬਿਊਰੋ ਵਾਲੇ ਨੇ ਉਹ ਆਪ ਤੁਹਾਡੇ ਘਰ ਆਉਂਦੇ ਨੇ ਤੇ ਭਰਾਉਂਦੇ ਨੇ ਤੁਹਾਤੋਂ। ਸੋ ਜੇ ਤੁਹਾਨੂੰ ਕੋਈ ਵੀ ਇਸ ਚੀਜ਼ ਦਾ ਡਰ ਆ ਜਾਂ ਕੁਛ ਵੀ ਹੋਵੇ ਮਨ ਦੇ ਵਿੱਚ, ਭਾਵੇਂ ਡਰਨਾ ਤਾਂ ਨਹੀਂ ਚਾਹੀਦਾ ਕਿਉਂਕਿ ਇਹ ਗੁਪਤ ਰੱਖਿਆ ਜਾਂਦਾ, ਪਰ ਤੁਸੀਂ ਔਨਲਾਈਨ ਫੋਨ ਰਾਹੀਂ ਜਾਂ ਫੋਨ ਵੀ ਜਲਦੀ ਤੋਂ ਜਲਦੀ ਭਰਿਓ ਤਾਂ ਕਿ ਫਿਰ ਆਪਾਂ ਉਹ ਚੀਜ਼ ਨੂੰ ਅਵੋਇਡ ਕਰ ਸਕੀਏ। ਨਾਲੇ ਇੱਕ ਮੈਂ ਭਾਜੀ ਕਹਿਣਾ ਮੰਗਦਾ, ਤੁਸੀਂ ਕਿਹਾ ਸੀ ਵੀ ਜੇ ਕੋਈ ਇੰਡੀਆ ਗਿਆ ਆ ਹੁਣ ਉਹਨਾਂ ਨੂੰ ਮੇਲ ਚੈੱਕ ਨਹੀਂ ਕਰ ਸਕਦੇ ਇੱਥੇ, ਹੈ ਨਾ, ਤਾਂ ਹੀ ਔਨਲਾਈਨ ਭਰਨ ਦਾ ਫਾਇਦਾ ਇਹ ਆ ਵੀ ਤੁਸੀਂ ਜਿੱਥੇ ਮਰਜ਼ੀ ਦੁਨੀਆ 'ਚ ਹੋਵੋ ਬੈਠੇ, ਤੁਹਾਨੂੰ ਆਪਣੇ ਐਡਰੈਸ ਦਾ ਪਤਾ ਆ, ਉਹ ਤੁਸੀਂ ਐਡਰੈਸ ਉਹ ਵੈਬਸਾਈਟ 'ਤੇ ਜਾ ਕੇ ਪਾ ਸਕਦੇ ਆ, ਅਤੇ ਉਹ ਫਿਰ ਤੁਹਾਡੀ ਫਾਰਮ ਉੱਥੇ ਆ ਜਾਣੀ ਆ, ਅਤੇ ਤੁਸੀਂ ਇੰਡੀਆ ਬਹਿ ਕੇ ਵੀ ਭਰ ਸਕਦੇ ਆ, ਬਸ ਆਪਣਾ ਐਡਰੈਸ ਹੀ ਵਰਤੋ। ਜੀ ਇੱਕ ਜਿਹੜਾ ਮਨਪ੍ਰੀਤ ਸਵਾਲ ਆਇਆ ਸੀਗਾ ਵੀ ਫਾਰਮ ਵਰਕਰ ਕਈ ਹੈਗੇ ਨੇ, ਕਹਿੰਦੇ ਉਹ ਖੱਤਿਆਂ ਦੇ ਵਿੱਚ ਹੀ ਕਹਿੰਦੇ ਉਹ ਰਹਿੰਦੇ ਨੇ, ਉਹ ਕਿਸ ਤਰੀਕੇ ਦੇ ਨਾਲ ਕਹਿੰਦੇ ਅਸੀਂ ਆਪਣੇ ਆਪ ਨੂੰ ਕਾਊਂਟ ਕਰਵਾ ਸਕਦੇ ਹਾਂ? ਕਹਿੰਦੇ ਵੀ ਸਾਡੇ ਕੋਲ ਤਾਂ ਕੋਈ ਅਜੇ ਫਾਰਮ ਇੱਦਾਂ ਦਾ ਆਇਆ ਨਹੀਂ। ਠੀਕ ਹੈ ਜੀ, ਇਹ ਸੋ ਐਕਚੁਅਲੀ ਮੈਂ ਤੁਹਾਨੂੰ ਦੱਸ ਦਿੰਦਾ ਵੀ ਜੇ ਕਿਸੇ ਤੋਂ ਐਡਰੈਸ ਵੀ ਨਹੀਂ ਹੈਗਾ ਉਹ ਤਾਂ ਵੀ ਭਰ ਸਕਦੇ ਸੈਂਸਸ, ਹੈ ਨਾ। ਜਦੋਂ ਤੁਸੀਂ, ਮੈਂ ਆਪ ਜਾ ਕੇ ਦੇਖਿਆ ਸੀ ਅੱਜ, ਉਹ ਵੈਬਸਾਈਟ ਅਗੇਨ my2020census.gov, ਉੱਥੇ ਜਦੋਂ ਤੁਸੀਂ ਜਾਂਦੇ ਆ ਉੱਥੇ ਥੱਲੇ ਲਿਖਿਆ ਆ ਬਈ ਪਹਿਲਾਂ ਤਾਂ ਹੈਗਾ ਸਟਾਰਟ ਕੁਐਸਚਨੇਅਰ ਆ, ਰਾਈਟ, ਫਿਰ ਹੈਗਾ ਜੇ ਇਫ ਯੂ ਡੂ ਨਾਟ ਹੈਵ ਅ ਸੈਂਸਸ ID ਕਲਿੱਕ ਹੇਅਰ, ਜਦੋਂ ਤੁਸੀਂ ਉੱਥੇ ਕਲਿੱਕ ਕਰਦੇ ਆ ਫਿਰ ਤੁਸੀਂ ਸਟੇਟ ਆਪਣੀ USA ਸਿਲੈਕਟ ਕਰਨਾ, ਫਿਰ ਥੱਲੇ ਇੱਕ ਆਪਸ਼ਨ ਹੈਗਾ ਆਈ ਡੋਂਟ ਹੈਵ ਸਟਰੀਟ ਐਡਰੈਸ। ਸੋ ਜੇ ਕਿਸੇ ਤੋਂ ਐਡਰੈਸ ਵੀ ਨਹੀਂ ਹੈਗਾ, ਕਿਤੇ ਖੇਤ 'ਚ ਰਹਿੰਦੇ, ਕਿਤੇ ਜਿੱਦਾਂ ਜੋ ਵੀ ਹੈਗਾ ਚੱਕਰ, ਉਹ ਤੁਸੀਂ ਭਰ ਸਕਦੇ ਬਈ, ਮਤਲਬ ਲਿਖ ਸਕਦੇ ਵੀ ਆਹ ਇਸ ਏਰੀਏ 'ਚ ਰਹਿਣਾ ਹੈ, ਇਸ ਏਰੀਏ 'ਚ ਰਹਿੰਦੇ ਆ, ਵੀ ਆਹ ਮਾਰਕੀਟ ਦੇ ਨੇੜੇ ਜਾਂ ਆਹ ਸਟਰੀਟ ਦੇ ਨੇੜੇ। ਸੋ ਐਡਰੈਸ ਜੇ ਭਾਵੇਂ ਕਿਸੇ ਤੋਂ ਨਹੀਂ ਵੀ ਹੈਗਾ ਤਾਂ ਵੀ ਉਹ ਸੈਂਸਸ ਭਰ ਸਕਦੇ। ਜੀ ਜੀ ਸੋ ਇੱਕ ਜਿਹੜਾ ਹੁਣੇ ਮਨਪ੍ਰੀਤ ਸਵਾਲ ਜਿਹੜਾ ਆਇਆ, ਕਹਿੰਦੇ ਵੀ ਉਹ ਰੀਸੈਂਟਲੀ ਕੁਝ ਸਮਾਂ ਪਹਿਲਾਂ ਮੂਵ ਹੋਏ, ਉਹ ਕਹਿੰਦੇ ਵੀ ਇੱਕ ਹੋਰ ਥਾਂ ਦੇ ਉੱਤੇ ਮੂਵ ਹੋ ਗਏ ਸੀਗੇ, ਉਸ ਤੋਂ ਬਾਅਦ ਇੰਡੀਆ ਚਲੇ ਗਏ, ਅਤੇ ਕਹਿੰਦੇ ਹੁਣ ਇੰਡੀਆ ਤੋਂ ਜਾ ਕੇ ਆਏ ਆ, ਅਤੇ ਪਰ ਸਾਨੂੰ ਅਜੇ ਤੱਕ ਫੋਰਮ ਦੀ ਜਿਹੜੀ ਕੋਈ ਚਿੱਠੀ ਜਿਹੜੀ ਨਹੀਂ ਮਿਲੀ। ਸੋ ਕੀ ਉਹ ਇਰਰਿਸਪੈਕਟਿਵ ਜੇ ਉਹਨਾਂ ਨੇ ਮੇਲ ਫਾਰਵਰਡ ਨਹੀਂ ਵੀ ਕਰਵਾਈ ਹੋਈ, ਕਿ ਤਾਂ ਵੀ ਉਹਨਾਂ ਨੂੰ ਉਸ ਐਡਰੈਸ ਦੇ ਉੱਤੇ ਚਿੱਠੀ ਆ ਜਾਊਗੀ? ਜੀ, ਕਿਉਂਕਿ ਜਿੱਦਾਂ ਤੁਸੀਂ ਪਹਿਲਾਂ ਕਿਹਾ ਸੀ ਰਾਜਕਰਨ ਜੀ, ਰੈਜ਼ੀਡੈਂਸ ਦੇ ਤੌਰ 'ਤੇ ਆਉਂਦੀ ਹੈ ਚਿੱਠੀ, ਬਾਈ ਕਿਸੇ ਦੇ ਨਾਂ 'ਤੇ ਨਹੀਂ ਆਉਂਦੀ ਚਿੱਠੀ। ਸੋ ਜਿਹੜਾ ਨਵਾਂ ਐਡਰੈਸ ਆ ਉੱਥੇ ਵੀ ਇਹ ਚਿੱਠੀ ਆਉਣੀ ਚਾਹੀਦੀ ਆ। ਜੀ ਬਿਲਕੁਲ। ਸੋ ਬਿਲਕੁਲ ਸਰੋਤਿਓ, ਜੇ ਤੁਸੀਂ ਵੀ ਕੋਈ ਕਾਲ ਕਰਕੇ ਜਿਹੜਾ ਉਹ ਪੁੱਛਣਾ ਚਾਹੁੰਦੇ ਹੋ, ਨੰਬਰ ਜਿਹੜਾ ਹੈਗਾ 408272 4082725200। ਅਤੇ ਇਹ ਇੱਕ ਬਾਰ ਜਿਹੜੇ ਸਵਾਲ ਕਈਆਂ ਨੂੰ ਇਹ ਆ ਵੀ ਜੇ ਸਾਡੇ ਕੋਲ ਚਿੱਠੀ ਨਹੀਂ ਆਈ ਤਾਂ ਉਹ ਕਿਤੋਂ ਜਾ ਕੇ ਲੈ ਸਕਦੇ ਆ, ਉਹ ਕੀ ਕਰ ਸਕਦੇ ਆ? ਆਈ ਨੋ ਰੈਪੀਟੇਟਿਵ ਸਵਾਲ ਜਿਹੜਾ ਹੈਗਾ ਬਹੁਤ ਵਾਰੀ, ਪਰ ਫਿਰ ਵੀ ਉਹਨਾਂ ਦੇ ਲਈ ਤੁਸੀਂ ਇੱਕ ਵਾਰੀ ਜ਼ਰੂਰ ਜਿਹੜੀ ਉਹ ਜਾਣਕਾਰੀ ਸਾਂਝੀ ਕਰ ਦਿਓ ਵੀ ਜੇ ਮੰਨ ਲਓ ਉਹਨਾਂ ਨੂੰ ਚਿੱਠੀ ਮਿਲਦੀ ਨਹੀਂ ਜਾਂ ਗਵਾਚ ਜਾਂਦੀ ਹੈ, ਸਮਹਾਓ ਉਹਨਾਂ ਤੱਕ ਜਿਹੜੀ ਉਹ ਨਹੀਂ ਆਉਂਦੀ ਜਾਂ ਉਹ ਧਿਆਨ ਨਹੀਂ ਦਿੰਦੇ, ਉਹ ਕਿੱਦਾਂ ਭਰ ਸਕਦੇ ਨੇ? ਆਈ ਨੋ ਤੁਸੀਂ ਦੱਸਿਆ, ਪਰ ਜੇ ਇੱਕ ਵਾਰੀ ਫਿਰ ਤੁਸੀਂ ਰਿਪੀਟ ਕਰ ਦਿਓ। ਸੋ ਜੇ ਆਪਾਂ 2020 census.gov ਤੇ ਜਾਵਾਂਗੇ ਤਾਂ ਇੱਕ ਆਪਸ਼ਨ ਆਪਾਂ ਨੂੰ ਇਹ ਵੀ ਹੈ ਕਿ ਵੀ ਤੁਸੀਂ ਆਪਦੇ ਘਰ ਦਾ ਐਡਰੈਸ ਭਰ ਕੇ ਤੁਸੀਂ ਸਰਚ ਕਰ ਸਕਦੇ ਹੋ, ਤੇ ਫਿਰ ਉਹ ਤੁਹਾਡਾ ਸੈਂਸਸ ਫਾਰਮ ਸ਼ੁਰੂ ਹੋ ਜਾਣਾ, ਤੇ ਫਿਰ ਤੁਸੀਂ ਔਨਲਾਈਨ ਵੀ ਭਰ ਸਕਦੇ ਹੋ। ਸੋ ਜੇ ਉਹ ਵੀ ਆਪਸ਼ਨ ਆ ਤੇ ਉਹੀ ਵੈਬਸਾਈਟ ਤੋਂ ਤੁਹਾਨੂੰ ਇੱਕ ਫੋਨ ਨੰਬਰ ਵੀ ਮਿਲ ਸਕਦਾ, ਤੇ ਤੁਸੀਂ ਫੋਨ ਤੇ ਵੀ ਭਰ ਸਕਦੇ ਹੋ ਉਹ ਸੈਂਸਸ।
ਐਂਡ ਅਗੇਨ ਸਾਨੂੰ ਕਾਲ ਕਰ ਸਕਦੇ ਜੇ ਕੋਈ ਇੱਦਾਂ ਤੁਹਾਨੂੰ ਕੁਐਸਚਨ ਨਹੀਂ ਆਉਂਦਾ, ਜੋ ਵੀ ਹੈਗਾ ਸਾਨੂੰ ਬਿਲਕੁਲ ਕਾਲ ਕਰੋ। ਹੋਲਡ ਕਰੋ। ਮਾਫੀ ਚਾਹੁੰਦਾ ਹਾਂ, ਕਾਫੀ ਜਿਹੜੀਆਂ ਕਾਲਸ ਆ ਰਹੀਆਂ, ਮੈਂ ਟਰਾਈ ਕਰ ਰਿਹਾ ਨਾਲ ਜਿਹੜੀਆਂ ਕਾਲਸ ਵੀ ਉਹ ਤੁਹਾਡੀਆਂ ਜਿਹੜੀਆਂ ਸਰੋਤਿਆਂ ਦੀਆਂ ਜਿਹੜੀਆਂ ਅਟੈਂਡ ਕਰ ਸਕਾਂ। ਆਪਣੇ ਨਾਲ 929 ਏਰੀਆ ਕੋਡ ਤੋਂ ਜਿਹੜੇ ਜੁੜੇ ਨੇ ਵੀਰ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਕੀ ਸਵਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੈਂ ਤੋਂ ਨਿਊਯਾਰਕ ਤੋਂ ਬੋਲ ਰਿਹਾ। ਮੈਂ ਪੁੱਛਣਾ ਸੀ ਕਿ ਜਿਹੜਾ ਸੈਂਸਰ ਹੈਗਾ ਕਿ ਇਹ ਕੌਣ ਅਪਲਾਈ ਕਰ ਸਕਦਾ, ਜੈਸੇ ਜਿੱਦਾਂ ਅਨਐਮਪਲਾਇਮੈਂਟ ਵਾਸਤੇ ਜਾਂ ਹੋਰ ਕਿਹੜੇ ਚੀਜ਼ਾਂ ਵਾਸਤੇ ਅਪਲਾਈ ਕਰ ਸਕਦਾ ਜੀ? ਅਤੇ ਫੈਮਿਲੀ ਵਾਲਾ ਵੀ ਜਿਹੜਾ ਸਿਟੀਜ਼ਨ ਅਪਲਾਈ ਕਰ ਸਕਦਾ ਹੈ ਕਿ ਵਿਦਆਊਟ ਸਿਟੀਜ਼ਨ ਵੀ ਅਪਲਾਈ ਕਰ ਸਕਦਾ ਜੋ ਟੈਕਸ ਪੇ ਕਰਦਾ? ਜੀ ਸੋ ਇਹ ਅਪਲਾਈ ਕਿਸੇ ਚੀਜ਼ ਦੀ ਨਹੀਂ ਕਰਨਾ ਇਹ ਜੀ, ਇਹ ਬਸ ਗੌਰਮੈਂਟ ਇੱਥੇ ਅਮਰੀਕਾ ਦੀ ਪਤਾ ਕਰਨਾ ਮੰਗਦੀ ਆ ਵੀ ਕਿੱਥੇ ਸਾਡੇ ਸਿਟੀਜ਼ਨ ਜਾਂ ਕੰਮ ਇੱਥੇ ਰਹਿਣ ਵਾਲੇ ਪਰਮਾਨੈਂਟ ਰੈਜ਼ੀਡੈਂਟ ਜਾਂ ਜਿਹੜੇ ਵਿਜ਼ਿਟਰ ਆ ਉਹ ਕਿੱਥੇ ਰਹਿੰਦੇ ਆ, ਵੀ ਸਾਡੀਆਂ ਜਿਹੜੀਆਂ ਗੌਰਮੈਂਟ ਦੀਆਂ ਸਰਵਿਸਿਜ਼ ਆ ਵੀ ਉਹ ਕਿੱਥੇ ਕਿੱਥੇ ਸਾਨੂੰ ਪ੍ਰੋਵਾਈਡ ਕਰਨ ਦੀ ਲੋੜ ਆ। ਸੋ ਇਹਦੇ ਨਾਲ ਕੋਈ ਐਪਲੀਕੇਸ਼ਨ ਨਹੀਂ ਹੈਗੀ, ਇਹ ਬਸ ਫਾਰਮ ਆ ਜਿਹੜੀ ਭਰਨੀ ਹੁੰਦੀ। ਇਹਦਾ ਕੋਈ ਅਨਐਮਪਲੋਇਮੈਂਟ ਦੇ ਨਾਲ ਲੈਣਾ ਦੇਣਾ ਕੋਈ ਨਹੀਂ ਹੈਗਾ, ਇਹਦਾ ਕੋਈ ਅਗੇਨ ਟੈਕਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਇਹ ਟੋਟਲੀ ਸੈਪਰੇਟ ਚੀਜ਼ ਆ। ਜਿਹੜਾ ਇਸ ਵੇਲੇ ਮਾਹੌਲ ਜਿੱਦਾਂ ਵਗੈਰਾ ਕਰੋਨਾ ਵਾਇਰਸ ਸਟਿਮੂਲਸ ਵਗੈਰਾ ਹੋ ਰਿਹਾ, ਉਹ ਕੋਈ ਡਿਫਰੈਂਟ ਚੀਜ਼ ਆ। ਤੇ ਮਰਦਮਸ਼ੁਮਾਰੀ ਇਜ਼ ਔਨ ਇਟਸ ਓਨ, ਆਪਣੀ ਲਾਈਕ ਇਹ ਸੈਪਰੇਟ ਚੀਜ਼ ਹੈ। ਜਿਹੜਾ ਮਰਜ਼ੀ ਭਰ ਸਕਦਾ, ਜੇ ਜਿੱਥੇ ਤੁਸੀਂ ਰਹਿੰਦੇ ਆ ਉਹ ਐਡਰੈਸ ਦੇ ਨਾਲ ਤੁਸੀਂ ਭਰ ਸਕਦੇ ਹਾਂ, ਤੇ ਭਰਨਾ ਜ਼ਰੂਰੀ ਆ ਜੀ। ਥੈਂਕ ਯੂ ਜੀ। ਜੀ ਮੈਂ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ, ਕਿਸੇ ਕੋਲ ਪੇਪਰ ਹੈਗੇ ਆ, ਕਿਸੇ ਕੋਲ ਨਹੀਂ ਹੈਗੇ, ਇਰਰਿਸਪੈਕਟਿਵ ਕੋਈ ਉਹਦੇ ਵਿੱਚ ਚੱਕਰ ਨਹੀਂ ਆ। ਤੁਸੀਂ ਇੱਥੇ ਲੀਗਲ ਹੋ, ਅਨਡਾਕੂਮੈਂਟਡ ਹੋ, ਸਿਟੀਜ਼ਨ ਹੋ, ਗ੍ਰੀਨ ਕਾਰਡ ਹੋ, ਸਾਰੇ ਜਿਹੜੇ ਇਸ ਦੇ ਵਿੱਚ ਭਰਨ। ਉਹਨਾਂ ਨੇ ਗਿਣਨੇ ਆ ਵੀ ਕਿੰਨੇ ਲੋਕ ਕਿਹੜੇ ਥਾਂ ਦੇ ਉੱਤੇ ਜਿਹੜੇ ਉਹ ਰਹਿ ਰਹੇ ਨੇ। ਮੇਨ ਮਕਸਦ ਜਿਹੜਾ ਮਰਦਮਸ਼ੁਮਾਰੀ ਦਾ ਇਹ ਜਿਹੜਾ ਹੁੰਦਾ, ਤਾਂ ਜੋ ਜਿੱਦਾਂ ਮਨਦੀਪ ਨੇ ਦੱਸਿਆ ਵੀ ਸਰਵਿਸਿਜ਼ ਜਿਹੜੀਆਂ ਆ ਉਹ ਦੇਖੀਆਂ ਜਾਣ ਵੀ ਕਿੱਥੇ ਕਿੱਦਾਂ ਦੀ ਜ਼ਰੂਰਤ ਹੈਗੀ ਆ। ਆਪਣੇ ਅਗਲੇ ਕਾਲਰ ਨੇ ਕਮਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਐਕਚੁਅਲੀ ਸੈਂਸਸ ਫਾਰਮ ਪਹਿਲਾਂ ਵੀ ਆਇਆ ਸੀ, ਉਹਨੂੰ ਮੈਂ ਫਿਲ ਆਊਟ ਕਰਤਾ। ਇੱਕ ਹੁਣ 2-3 ਦਿਨ ਬਾਅਦ ਫਿਰ ਸੇਮ ਹੀ ਉੱਦਾਂ ਤਰੀਕੇ ਦਾ ਆਇਆ। ਸੋ ਉਹ ਟਰਾਈ ਕਰ ਰਿਹਾ ਮੇਰਾ ਸਨ ਉਹਦੇ ਤੇ ਆਨਲਾਈਨ ਜਾ ਕੇ, ਪਰ ਉਹ ਫਿਲਅਪ ਨਹੀਂ ਹੋ ਰਿਹਾ। ਤੁਸੀਂ ਆਲਰੇਡੀ ਇੱਕ ਵਾਰੀ ਭਰ ਚੁੱਕੇ ਹੋ ਉੱਦਾਂ? ਹਾਂਜੀ ਜੀ। ਫਿਰ ਤੁਹਾਨੂੰ ਜੀ ਭਰਨ ਦੀ ਲੋੜ ਨਹੀਂ। ਜਦੋਂ ਇੱਕ ਵਾਰੀ ਕਿਸੇ ਨੇ ਭਰ ਦੇਣਾ ਸੈਂਸਸ, ਫਿਰ ਦੁਬਾਰਾ ਚਿੱਠੀਆਂ ਨੂੰ ਇਗਨੋਰ ਕਰ ਸਕਦੇ ਆ ਤੁਸੀਂ। ਜਸਟ ਮੇਕ ਸ਼ੋਰ ਵੀ ਤੁਸੀਂ ਐਕਚੁਅਲੀ ਪਹਿਲੀ ਵਾਰੀ ਭਰ ਦਿੱਤਾ, ਭਾਵੇਂ ਆਨਲਾਈਨ ਭਾਵੇਂ ਜਿੱਥੇ ਵੀ, ਵੀ ਉਹ ਸਬਮਿਟ ਹੋ ਗਈ ਉਹ ਪੇਜ, ਹੈ ਨਾ। ਫਿਰ ਤਾਂ ਕਰਕੇ ਹੁਣ ਦੁਬਾਰਾ ਤੁਸੀਂ ਭਰ ਨਹੀਂ ਸਕਦੇ, ਕਿਉਂਕਿ ਤੁਹਾਡਾ ਉਹ ਕੋਡ ਜਾਂ ਐਡਰੈਸ ਵਾਲੀ ਕਿਸੇ ਨੇ ਲਾਈਕ ਮਤਲਬ ਤੁਸੀਂ ਭਰ ਲਿਆ ਆਲਰੇਡੀ। ਸੋ ਕੋਈ ਨਾ ਡੁਪਲੀਕੇਟ ਨਹੀਂ ਤੁਹਾਨੂੰ ਕਰ ਸਕਦਾ ਜੀ। ਠੀਕ ਹੈ, ਥੈਂਕ ਯੂ ਜੀ। ਠੀਕ ਹੈ ਜੀ, ਥੋੜੇ ਆਈ ਕੰਸਰਨ। ਥੈਂਕ ਯੂ ਜੀ। ਜੀ ਅਗਲੇ ਕਾਲਰ ਨੇ ਅਮਰਪ੍ਰੀਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਸੀਗਾ ਜੀ, ਜਿਹੜਾ ਤੁਸੀਂ ਉਹ ਕਹਿ ਰਹੇ ਆ ਕਿ $1200 ਜਿਹੜਾ ਗਵਰਨਮੈਂਟ ਵੱਲੋਂ ਮਿਲਣਾ ਆ ਸਾਰੇ EMPLOYEES ਨੂੰ, ਜਾਂ ਕੋਈ ਵੀ ਗ੍ਰੀਨ ਕਾਰਡ ਵਾਲਾ ਜਾਂ ਵਰਕ ਪਰਮਿਟ ਵਾਲਾ, ਮੈਂ ਭਾਜੀ ਪੁੱਛਣਾ ਸੀ ਇਹਦੇ ਲਈ ਮਤਲਬ ਪ੍ਰੋਸੈਸ ਕੀ ਹੋਊਗਾ? ਮਤਲਬ ਸਾਨੂੰ ਆਪ ਨੂੰ ਕੁਝ ਫਿਲ ਕਰਕੇ ਦੇਣਾ ਪਊਗਾ ਉਹਨਾਂ ਨੂੰ? ਨਹੀਂ, ਜੇ ਟੈਕਸ ਭਰਿਆ ਹੋਇਆ ਉਹਨਾਂ ਨੇ ਆਟੋਮੈਟਿਕਲੀ ਦੇ ਦੇਣੇ ਆ। ਉੱਦਾਂ ਇਹ ਜਿਹੜਾ ਆਪਣਾ ਰਾਈਟ ਨਾਓ ਪ੍ਰੋਗਰਾਮ ਚੱਲ ਰਿਹਾ ਉਸ ਦੇ ਨਾਲ ਸੰਬੰਧਿਤ ਨਹੀਂ ਹੈਗਾ। ਉਹ ਜਿਹੜਾ ਸਟਿਮੂਲਸ ਪੈਕੇਜ ਉਹ ਟੋਟਲੀ ਡਿਫਰੈਂਟ ਚੀਜ਼ ਆ। ਪਰ ਜੇ ਤੁਸੀਂ ਟੈਕਸ ਭਰਿਆ ਹੋਇਆ ਤੇ ਉਹਨਾਂ ਨੇ ਆਟੋਮੈਟਿਕਲੀ ਤੁਹਾਨੂੰ ਉਸ ਦੇ ਹਿਸਾਬ ਦੇ ਨਾਲ ਜਿਹੜਾ ਉਹ ਘੱਲ ਦੇਣਾ। ਜੇ ਇਨਸਪੋਜ਼ ਜੇ ਉਹ ਸਾਨੂੰ ਦਿੰਦੇ ਆ ਤਾਂ ਸਾਡੇ ਰੈਕਡ ਦੇ ਵੀ ਕੋਈ ਮਤਲਬ ਜਿੱਦਾਂ ਕੱਲ ਨਹੀਂ ਜੀ, ਇਹ ਇੱਕ ਹਿਸਾਬ ਦੇ ਨਾਲ ਕ੍ਰੈਡਿਟ ਆ। ਸੋ ਇਹ ਕੁਛ ਨਹੀਂ ਆ, ਇਸ ਦਾ ਜਿਹੜਾ ਪਬਲਿਕ ਚਾਰਜ ਨਹੀਂ ਇਸ ਨੂੰ ਗਿਣਿਆ ਜਾਊਗਾ। ਇਹ ਜ਼ਰੂਰਤ ਦੇ ਹਿਸਾਬ ਦੇ ਨਾਲ ਉਹਨਾਂ ਨੇ ਅਮਰੀਕੀ ਲੋਕਾਂ ਨੂੰ ਜਿਹੜਾ ਉਹ ਕਰ ਰਹੇ ਆ ਮਜਬੂਰੀ ਦੇ ਵਿੱਚ, ਕਿਉਂਕਿ ਲੋਕਾਂ ਦੇ ਕੰਮ ਜਿਹੜੇ ਕਾਫੀ ਛੁੱਟੇ ਹੋਏ ਨੇ ਇਸ ਕਰਕੇ। ਹਾਂਜੀ ਚਲੋ ਠੀਕ ਹੈ, ਥੈਂਕ ਯੂ ਸਰ। ਓਕੇ ਜੀ। ਜੀ ਅਗਲੇ ਕਾਲਰ ਨੇ ਅਮਰਜੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਮਰਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਸੀਗਾ ਜੀ ਇਹ ਵੀ ਸਾਨੂੰ ਪਿਛਲੇ ਸਾਲ ਚਿੱਠੀ ਆਈ ਸੀ ਤੇ ਸਾਡੇ ਘਰ ਆ ਕੇ ਇੱਕ ਬੀਬੀ ਭਰ ਗਈ ਜੀ। ਹੁਣ ਕੀ ਸਾਨੂੰ ਦੁਬਾਰਾ ਫਿਰ ਚਿੱਠੀ ਆ ਗਈ? ਹੁਣ ਤਕਰੀਬਨ ਅਪਰੋਕਸੀਮੇਟਲੀ 8-9 ਮਹੀਨੇ ਜਾਂ ਸਾਲ ਹੋ ਗਿਆ ਹੋਣਾ, ਜਾਂ 8-9 ਮਹੀਨੇ ਬਾਅਦ ਕਿਆ ਸਾਨੂੰ ਦੁਬਾਰਾ ਫਿਰ ਭਰਨੀ ਪਊਗੀ ਜੀ? ਇਹ ਐਕਚੁਅਲੀ ਤੁਹਾਨੂੰ ਪਿਛਲੇ ਸਾਲ ਆਇਆ ਸੀਗਾ ਅਮਰੀਕਨ ਕਮਿਊਨਿਟੀ ਸਰਵੇ। ਉਹ ਲੰਬੀ ਫਾਰਮ ਹੈ। ਪਹਿਲਾਂ ਹਰਜੀਤ ਸਿੰਘ ਨੇ ਪਹਿਲੇ ਪ੍ਰੋਗਰਾਮਾਂ ਤੇ ਦੱਸਿਆ ਆ ਸਰੋਤਿਆਂ ਨੂੰ ਬਈ 2 ਤਰ੍ਹਾਂ ਦਾ ਸੈਂਸਸ ਆ, ਹੈ ਨਾ।
97% ਲੋਕਾਂ ਨੂੰ ਜਿਹੜੀ 9 ਕੁਐਸਚਨ ਫਾਰਮ ਆ ਜਿੱਦਾਂ ਆਪਾਂ ਗੱਲਾਂ ਕਰਦੇ ਇਹ ਆਉਂਦੀ ਆ। ਸੋ ਤੁਸੀਂ ਐਕਚੁਅਲੀ ਸਪੈਸ਼ਲ 3% ਹਾਊਸ ਹੋਲਡ ਆ, ਤੁਹਾਨੂੰ ਉਹਨੇ ਐਕਸਟਰਾ ਭੇਜਤਾ ਆ, ਉਹ ਹਰੇਕ ਸਾਲ ਹੁੰਦਾ ਆ। ਸੋ ਈਵਨ ਦੋ ਤੁਸੀਂ ਪਿਛਲੇ ਸਾਲ ਵੀ ਉਹ ਭਰਤਾ ਸੀ, ਉਹਦੇ ਉੱਤੇ ਭਾਸ਼ਾ ਦੇ ਲੈਂਗੁਏਜ ਵੀ ਕੁਐਸਚਨ ਹੁੰਦਾ ਆ, ਜਿੱਦਾਂ ਕਿ 3-4 ਹੋਰ ਕੁਐਸਚਨ ਹੁੰਦੇ ਉਹ ਫਾਰਮ ਤੇ। ਸੋ ਉਹ ਐਕਚੁਅਲੀ ਸੋ ਤੁਸੀਂ ਤਾਂ ਧੰਨਵਾਦ ਤੁਹਾਡਾ, ਤੁਹਾਨੂੰ ਤੁਸੀਂ ਐਕਸਟਰਾ ਇਨਫੋਰਮੇਸ਼ਨ ਦੇ ਦਿੰਦੇ ਆ, ਪਰ ਯੈਸ ਇਸ ਸਾਲ ਵੀ ਤੁਹਾਨੂੰ ਭਰਨਾ ਪੈਣਾ ਆ। ਤੇ ਜੇ ਅਗਲੇ ਸਾਲ ਵੀ ਆਇਆ ਉਹ ਅਮਰੀਕਨ ਕਮਿਊਨਿਟੀ ਸਰਵੇ ਹੁੰਦਾ, ਤੇ ਇਹ ਜਿਹੜਾ ਆਪਾਂ ਗੱਲਾਂ ਕਰਦੇ ਆ ਇਹ ਸੈਂਸਸ ਹੈ, ਰੈਗੂਲਰ ਸੈਂਸਸ ਮਤਲਬ ਸਮਝ ਲਓ ਜੀ। ਐਕਚੁਅਲੀ ਉਹ ਸੈਂਸਸ ਬਿਊਰੋ ਤੋਂ ਆਇਆ ਸੀਗਾ ਜੀ। ਹਾਂਜੀ, ਉਹਦੇ ਅੰਡਰ ਹੀ ਆਉਂਦਾ ਆ, ਉਹਦੇ ACS ਜਿਹੜਾ ਉਹਦੇ ਅੰਡਰ ਹੀ ਆਉਂਦਾ ਆ। ਉਹਨਾਂ ਨੇ ਇਹਦੇ ਵਿੱਚ ਹੋਰ ਡੀਟੇਲਡ ਇਨਫੋਰਮੇਸ਼ਨ ਜਿਹੜੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਜਿਹੜੇ ਆ ਕੁਛ ਕੁ ਲੋਕਾਂ ਨੂੰ, ਜਿੱਦਾਂ ਇਹਨਾਂ ਨੇ ਦੱਸਿਆ 2-3% ਲੋਕਾਂ ਨੂੰ ਜਿਹੜੀ ਡੀਟੇਲਡ ਇਨਫੋਰਮੇਸ਼ਨ ਹੋਰ ਜ਼ਿਆਦਾ ਜਿਹੜੀ ਉਹ ਪੁੱਛਦੇ ਆ ਉਹ ਗੱਲ, ਕਿਉਂਕਿ ਉਹ ਜਿਹੜਾ ਅਮਰੀਕਨ ਕਮਿਊਨਿਟੀ ਸਰਵੇ ਜਿਹੜਾ ਤੁਹਾਡੀ ਤੁਸੀਂ ਗੱਲ ਕਰਦੇ ਹੋ ਉਹ ਖਰਚਾ ਫਿਰ ਬਹੁਤ ਹੋਣਾ ਹੈ ਜੇ ਸਾਰਿਆਂ ਨੂੰ 350 ਮਿਲੀਅਨ ਲੋਕ ਜਿਹੜੇ ਅਮਰੀਕਾ 'ਚ ਹੈਗੇ ਆ ਜਿੱਦਾਂ, ਉਹ ਤਾਂ ਕਰਕੇ ਇਕੱਲੇ 3% ਮਤਲਬ ਰੈਜ਼ੀਡੈਂਟਸ ਨੂੰ ਭੇਜਦੇ ਆ। ਸੋ ਬਾਕੀ ਸਾਰਿਆਂ ਨੂੰ ਇਹ ਜਨਰਲ ਫਾਰਮ 9 ਕੁਐਸਚਨ ਦੀ ਜਾਂਦੀ ਆ। ਚਲੋ ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਜੀ ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਇਹ ਸੀਗੀਆਂ ਜਿਹੜੇ ਕਾਫੀ ਜਿਹੜੇ ਬਾਅਦ ਦੇ ਵਿੱਚ ਆਪਾਂ ਨੂੰ ਸਵਾਲ ਵੀ ਜਿਹੜੇ ਮਨਪ੍ਰੀਤ ਆਏ ਆ। ਸੋ ਬਹੁਤ ਸਾਰਿਆਂ ਨੇ ਫੇਸਬੁੱਕ ਦੇ ਉੱਤੇ ਵੀ ਸਵਾਲ ਪੁੱਛੇ ਆ। ਸੋ ਜਕਾਰਾ ਮੂਵਮੈਂਟ ਵਾਲੇ ਤੁਹਾਨੂੰ ਆਪਣੇ ਜਿਹੜੇ ਫੇਸਬੁੱਕ 'ਤੇ ਤੁਸੀਂ ਸਵਾਲ ਪੁੱਛੇ ਆ ਇਹ ਲਾਈਵ ਦੇ ਹੇਠਾਂ ਉਹ ਤੁਸੀਂ ਉਹ ਉੱਥੇ ਰਿਪਲਾਈ ਕਰਨਗੇ। ਬਾਕੀ ਬਹੁਤ ਸਾਰੇ ਜਿਹੜੇ ਬਜ਼ੁਰਗ ਜਿਹੜੇ ਕਹਿੰਦੇ ਆ ਵੀ ਸਾਡੇ ਨੂੰ ਕੋਈ ਜਾਣਦਾ ਨਹੀਂ ਆ, ਓਲਡ ਏਜ ਹੋਮ ਦੇ ਵਿੱਚ ਵੀ ਰਹਿੰਦੇ ਆ, ਇਕੱਲੇ ਰਹਿੰਦੇ ਨੇ ਬਜ਼ੁਰਗ, ਕੋਈ ਉਹਨਾਂ ਨੂੰ ਜਿਹੜੇ ਫਾਰਮ ਭਰਨ ਦੇ ਲਈ ਆਨਲਾਈਨ ਭਰਨ ਦੇ ਲਈ ਕੋਈ ਪ੍ਰੋਬਲਮ ਹੈਗੀ ਆ, ਕਿਸੇ ਤਰੀਕੇ ਦਾ ਤੁਹਾਨੂੰ ਕੋਈ ਸਵਾਲ ਹੈਗਾ ਆ, ਤੁਸੀਂ ਜਕਾਰਾ ਮੂਵਮੈਂਟ ਵਾਲਿਆਂ ਨੂੰ ਇਹਨਾਂ ਦੇ ਫ਼ੋਨ ਨੰਬਰ ਦੇ ਉੱਤੇ ਕਾਲ ਕਰ ਦਿਓ। ਉੱਥੇ ਜਿਹੜੀ ਆਪਣਾ ਵੌਇਸ ਮੇਲ ਦੇ ਵਿੱਚ ਆਪਣਾ ਨਾਮ ਅਤੇ ਆਪਣਾ ਫ਼ੋਨ ਨੰਬਰ ਛੱਡ ਦਿਓ। ਜਿਵੇਂ ਤੁਹਾਡੇ ਕੋਲ ਸੈੱਲ ਨੰਬਰ ਆ, ਸੈੱਲ ਹੈਗਾ ਅਤੇ ਤੁਸੀਂ ਇਹਨਾਂ ਨੂੰ ਆਈਦਰ ਟੈਕਸਟ ਕਰ ਦਿਓ ਆਪਣਾ ਜਿਹੜਾ ਆ ਉਹ, ਅਤੇ ਉਹ ਫਿਰ ਤੁਹਾਨੂੰ ਕਾਲ ਬੈਕ ਕਰਨਗੇ ਅਤੇ ਤੁਹਾਡੀ ਹੈਲਪ ਕਰਨਗੇ। ਸੋ ਜਕਾਰਾ ਵਾਲਿਆਂ ਦਾ ਇਹ ਸੈਂਸਸ ਹੈਲਪਲਾਈਨ ਨੰਬਰ ਜਿਹੜਾ ਉਹ ਹੈਗਾ ਆ 5596777454 559 677 7454। ਇਸ ਦੇ ਉੱਤੇ ਤੁਸੀਂ ਜਿਹੜਾ ਇਹਨਾਂ ਦੇ ਨਾਲ ਸੰਪਰਕ ਉਹ ਕਰ ਸਕਦੇ ਹੋ। ਮਨਦੀਪ ਤੇ ਮਨਪ੍ਰੀਤ ਤੁਸੀਂ ਦੱਸ ਰਹੇ ਸੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇੱਕ ਸਪੈਸ਼ਲ ਸੈਂਸਸ ਜਿਹੜਾ ਸੈਂਸਸ ਡੇ ਵਾਲੇ ਦਿਨ ਕੁਝ ਲਾਈਵ ਪ੍ਰੋਗਰਾਮ ਵੀ ਜਿਹੜਾ ਉਹ ਕਰਨਾ ਹੈ। ਸੋ ਜੇ ਤੁਸੀਂ ਕੋਈ ਹੋਰ ਇਨਫੋਰਮੇਸ਼ਨ ਸ਼ੇਅਰ ਕਰਨੀ ਚਾਹੁੰਦੇ ਹੋ। ਹਾਂਜੀ, ਇਸ ਬੁੱਧਵਾਰ ਨੂੰ ਜੋ ਕਿ ਆਪਣਾ ਸੈਂਸਸ ਡੇ ਆ ਮਰਦਮਸ਼ੁਮਾਰੀ ਦਾ ਅਫੀਸ਼ੀਅਲ ਡੇ ਅਪ੍ਰੈਲ 1 ਤਰੀਕ, ਉਦੋਂ ਅਸੀਂ ਸਾਡੇ ਜਿਹੜੇ ਜਕਾਰਾ ਮੂਵਮੈਂਟ ਦੇ ਸਟਾਫ ਨੇ, ਰਾਗਨੀ ਕੌਰ ਜਿਹੜੇ ਬੇ ਏਰੀਆ ਦੇ ਕਮਿਊਨਿਟੀ ਆਰਗੇਨਾਈਜ਼ਰ ਨੇ ਅਤੇ ਨੈਨਦੀਪ ਸਿੰਘ ਜੋ ਸਾਡੇ ਐਗਜ਼ੀਕਿਊਟਿਵ ਡਾਇਰੈਕਟਰ ਨੇ, ਉਹ ਦੋਨੀ ਆਪਣੀ ਜਕਾਰਾ ਮੂਵਮੈਂਟ ਫੇਸਬੁੱਕ ਪੇਜ ਤੇ ਲਾਈਵ ਸੈਸ਼ਨ ਕਰਨਗੇ ਤੇ ਉੱਥੇ ਉਹ ਤੁਹਾਨੂੰ ਹੋਰ ਜਾਣਕਾਰੀ ਵੀ ਦੇਣਗੇ, ਥੋੜ੍ਹਾ ਜਿਹਾ ਇਤਿਹਾਸ ਦੇਣਗੇ ਕਿ ਵੀ ਇਹ ਸੈਂਸਸ ਮਰਦਮਸ਼ੁਮਾਰੀ ਕਿਉਂ ਨਹੀਂ ਖਾਸ ਆ ਤੇ ਇਹ ਅਸੀਂ ਕਿਉਂ ਇਹਨਾਂ ਐਡਵੋਕੇਟ ਕਰ ਰਹੇ ਹਾਂ ਇਹਦੇ ਲਈ, ਤੇ ਥੋੜ੍ਹੇ ਜਿਹੇ ਹੋਰ ਵੀ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਉੱਥੇ ਵੀ ਦੇ ਸਕਣਗੇ। ਪਰ ਇਹੀ ਆ ਕਿ ਵੀ ਇਹ ਅਪ੍ਰੈਲ 1 ਤਰੀਕ ਆਪਣੇ ਲਈ ਕਾਫੀ ਖਾਸ ਆ ਕਿਉਂਕਿ ਆਪਣੀ ਗਿਣਤੀ ਵੀ ਹੋਣੀ ਆ ਤੇ ਆਪਾਂ ਇੱਕ ਵੱਖਰੀ ਤਰ੍ਹਾਂ ਨਾਲ ਆਪਣੀ ਗਿਣਤੀ ਕਰਾ ਰਹੇ ਹਾਂ ਇਸ ਸੈਂਸਸ ਰਾਹੀਂ। ਸੋ ਜ਼ਰੂਰ ਸਰੋਤਿਆਂ ਨੂੰ ਵੀ ਬੇਨਤੀ ਆ ਕਿ ਵੀ ਬੁੱਧਵਾਰ ਦੀ ਤਰੀਕ ਤੇ 12 ਵਜੇ ਦਾ ਟਾਈਮ ਯਾਦ ਰੱਖਣ ਤੇ ਜਕਾਰਾ ਮੂਵਮੈਂਟ ਦੇ ਫੇਸਬੁੱਕ ਦੇ ਪੇਜ ਤੇ ਪਹੁੰਚ ਜਾਣ ਤੇ ਅਸੀਂ ਫਲਾਇਰ ਵੀ ਜ਼ਰੂਰ ਸਾਂਝਾ ਕਰਾਂਗੇ। ਜੀ ਜੀ ਥੈਂਕ ਯੂ ਵੈਰੀ ਮੱਚ। ਸੋ ਕਈਆਂ ਦੇ ਸਵਾਲ ਆ ਵੀ ਜੇ ਫਿਲਡ ਫਾਰਮ ਦੇ ਸਕਰੀਨਸ਼ਾਟ ਹੈਗੇ ਆ ਅਤੇ ਉਹ ਜਿਹੜੇ ਸ਼ੇਅਰ ਵੀ ਕਰ ਦਿਓ, ਕੋਈ ਨਹੀਂ ਜ਼ਰੂਰ ਉਹ ਵੀ ਜਿਹੜਾ ਆਪਾਂ ਉਹ ਸ਼ੇਅਰ ਤੁਹਾਡੇ ਨਾਲ ਜਿਹੜੀ ਉਹ ਸਾਂਝੇ ਜਿਹੜੇ ਉਹ ਕਰਾਂਗੇ। ਅਤੇ ਇਹ ਇੱਕ ਵਾਰੀ ਫੇਰ ਦੱਸਦੇ ਜਾਈਏ, ਬਹੁਤ ਜ਼ਰੂਰੀ ਆ। ਕਈ ਜਿਹੜੇ ਕਹਿ ਰਹੇ ਸੀ ਵੀ ਜੇ ਨਾਮ ਹੀ ਭਰੀਏ ਤਾਂ ਕੀ ਹੋਊਗਾ, ਉਹਨਾਂ ਨੇ ਤੁਹਾਡੇ ਘਰ ਦਾ ਦਰਵਾਜ਼ਾ ਵੀ ਖੜਕਾਉਣਾ ਆ ਜੇ ਤੁਸੀਂ ਫਾਰਮ ਜਿਹੜਾ ਨਹੀਂ ਭਰਾਂਗੇ, ਕਿਉਂਕਿ ਉਹਨਾਂ ਨੇ ਆਪਣੇ ਵੱਲੋਂ ਹਰ ਕੋਸ਼ਿਸ਼ ਕਰਨੀ ਆ ਵੀ ਹਰ ਇੱਕ ਐਡਰੈਸ ਦੇ ਉੱਤੇ ਹਰ ਇੱਕ ਜਾਣਾ ਜਿਹੜਾ ਉਹ ਗਿਣਿਆ ਜ਼ਰੂਰ ਜਾਵੇ, ਕੋਈ ਜਿਹੜਾ ਉਸ ਦੇ ਵਿੱਚ ਰਹਿ ਨਾ ਜਾਵੇ। ਸੋ ਅਪਾਰਟਮੈਂਟ ਬਿਲਡਿੰਗਸ ਦੇ ਵਿੱਚ ਵੀ ਅਪਾਰਟਮੈਂਟ ਨੰਬਰ ਦੇ ਹਿਸਾਬ ਦੇ ਨਾਲ ਜਿਹੜੇ ਹਰ ਇੱਕ ਨੂੰ ਵੱਖੋ ਵੱਖਰਾ ਫਾਰਮ ਜਿਹੜਾ ਉਹ ਆਉਣਾ ਆ। ਸੋ ਉਹ ਵੀ ਜਿਹੜੇ ਆਪੋ ਆਪਣੇ ਜਿਹੜੀਆਂ ਚਿੱਠੀਆਂ ਆ ਹੁਣ ਹਾਲ ਦੀ ਘੜੀ ਆਉਣ ਵਾਲੇ ਦਿਨਾਂ 'ਚ ਧਿਆਨ ਦੇ ਨਾਲ ਜਿਹੜੀਆਂ ਦੇਖਿਓ। ਵੈਸੇ ਤਾਂ ਆਲਰੇਡੀ ਕਈਆਂ ਨੂੰ ਮਿਲ ਹੀ ਗਏ ਹੋਣਗੇ, ਕਈ ਦੀ ਥੋੜ੍ਹਾ ਲੇਜ਼ੀ ਹੋ ਜਾਂਦਾ ਹੈ ਬੰਦਾ ਵੀ ਚੱਲ ਕੋਈ ਨਹੀਂ ਬਾਅਦ 'ਚ ਭਰ ਲਾਂਗੇ। ਸੋ ਗੱਲ ਆ ਵੀ 10-15 ਮਿੰਟ ਲੱਗਣੇ ਨੇ ਓਵਰਆਲ ਪੂਰੇ ਪਰਿਵਾਰ ਦੇ ਮੈਂਬਰਸ ਦਾ ਜਿਹੜੀ ਇਨਫੋਰਮੇਸ਼ਨ ਉਹ ਭਰਨ ਦੇ ਵਿੱਚ। ਸੋ ਜ਼ਰੂਰ ਜਿਹੜਾ ਆ ਉਹ ਟਾਈਮ ਸਿਰ ਜਿਹੜਾ ਭਰ ਦਿਓ ਤਾਂ ਜੋ ਤੁਹਾਡੇ ਵੀ ਜਿਹੜੇ ਸਿਰਦਰਦੀ ਜਿਹੜੀ ਆ ਉਹ
ਖਤਮ ਹੋ ਜਾਵੇ। ਸੋ ਆਪਾਂ ਥੈਂਕ ਯੂ ਕਰਦੇ ਹਾਂ। ਆਪਣੇ ਨਾਲ ਦਾ ਜਿਹੜੇ ਜਕਾਰਾ ਮੂਵਮੈਂਟ ਤੋਂ ਮਨਦੀਪ ਤੇ ਮਨਪ੍ਰੀਤ ਜਿਹੜੇ ਜੁੜੇ ਸੀ, ਉਹਨਾਂ ਨੇ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ, ਵਡਮੁੱਲੀ ਜਾਣਕਾਰੀ ਸਾਡੇ ਸਾਰਿਆਂ ਦੇ ਨਾਲ ਜਿਹੜੀ ਉਹ ਸਾਂਝੀ ਕੀਤੀ ਆ। ਜੀ ਇੱਕ ਮੈਂ ਐਡ ਕਰ ਸਕਦਾ ਇਹ ਗੱਲ ਜ਼ਰੂਰ। ਜੋ ਭਾਜੀ ਨੇ ਪੁੱਛੀ ਬਈ ਜੇ ਅਸੀਂ ਨਹੀਂ ਭਰਿਆ ਤਾਂ ਕੀ ਹੋਣਾ, ਹਨਾ। ਇਹ ਚਲੋ ਹੁਣ ਤੁਹਾਨੂੰ ਆ ਕੇ ਗਵਰਨਮੈਂਟ ਨੇ ਫੜ ਤੇ ਨਹੀਂ ਲੈਣਾ, ਤੁਹਾਨੂੰ ਜੇਲ੍ਹ ਤੇ ਨਹੀਂ ਹੋਣੀ, ਕੁਝ ਨਹੀਂ ਏਦਾਂ ਹੋਣਾ, ਪਰ ਬਹੁਤ ਘਾਟਾ ਪੈਣਾ ਆਪਣੀ ਕਮਿਊਨਿਟੀ ਨੂੰ, ਹਨਾ। ਜੇ ਹੁਣ ਕੋਈ ਜਣਾ ਯੰਗ ਪਰਸਨ ਆ, ਤੁਸੀਂ ਸੋਚੋ ਤੁਹਾਡੀਆਂ ਅੱਗੇ ਜਿਹੜੀਆਂ ਜੌਬਾਂ ਲਈ ਅਪਲਾਈ ਕਰਨਾ ਤੁਸੀਂ ਅਗਲੇ 5-10 ਸਾਲਾਂ ਦੇ ਵਿੱਚ, ਉਹ ਜੌਬਾਂ ਹੋਣੀਆਂ ਤੁਹਾਡੇ ਇਲਾਕੇ ਦੇ ਵਿੱਚ ਕਿ ਨਹੀਂ ਹੋਣੀਆਂ, ਹਨਾ। ਜਿਹੜਾ ਹੁਣ ਜਿਹਦੇ ਨਿਆਣੇ ਆ, ਜਿਹਦੇ ਬੱਚੇ ਆ, ਰਾਈਟ, ਤੁਸੀਂ ਸੋਚੋ ਜਦੋਂ ਤੁਹਾਡਾ ਬੱਚਾ ਸਕੂਲੇ ਪੜ੍ਹਨ ਗਿਆ, ਉਹਦੇ ਕਲਾਸਰੂਮ ਕਿੰਨੇ ਵੱਡੇ ਹੋਣੇ ਆ, ਹਨਾ। ਉਹਦੀ ਟੀਚਰਾਂ ਪੰਜਾਬੀ ਬੋਲ ਸਕਦੀਆਂ ਹੋਣੀਆਂ ਕਿ ਨਹੀਂ ਹੋਣੀਆਂ, ਹਨਾ। ਜੇ ਹੁਣ ਕੋਈ ਬਜ਼ੁਰਗ ਆ, ਆਪਾਂ ਨੂੰ ਸੋਚਣਾ ਪੈਣਾ ਜੇ ਅਸੀਂ ਨਹੀਂ ਭਰੇ ਤੇ ਸਾਡੇ ਲਈ ਕਲੀਨਿਕ ਹੋਊਗੇ ਅੱਗੇ। ਜਦੋਂ 911 ਨੂੰ ਮੈਂ ਕਾਲ ਕੀਤੀ, ਉਹ ਮੈਨੂੰ ਮੇਰੀ ਭਾਸ਼ਾ ਦੇ ਵਿੱਚ ਕੋਈ ਜਣਾ ਬੋਲ ਸਕਦਾ ਹੋਣਾ, ਉਹ 2-3 ਮਿੰਟਾਂ ਦਾ ਫਰਕ ਕਿੰਨਾ ਵੱਡਾ ਹੋ ਸਕਦਾ, ਕਿੰਨਾ ਵੱਡਾ ਘਾਟਾ ਹੋ ਸਕਦਾ। ਇਹ ਕਰਕੇ ਇਹ ਬਹੁਤ ਭਰਨਾ ਜ਼ਰੂਰੀ ਆ। ਨਹੀਂ, ਬਿਲਕੁਲ। ਬੱਚਿਆਂ ਦੇ ਸਕੂਲਾਂ ਤੋਂ ਲੈ ਕੇ ਬਜ਼ੁਰਗਾਂ ਦੇ ਹਸਪਤਾਲਾਂ ਤਾਈਂ 911 ਦੀਆਂ ਸੇਵਾਵਾਂ ਨੂੰ ਲੈ ਕੇ DMV ਦੇ ਵਿੱਚ ਤੁਹਾਡੇ ਰਿਪਰੈਜ਼ੈਂਟੇਸ਼ਨ, ਲਾਅ ਐਨਫੋਰਸਮੈਂਟ ਦੇ ਵਿੱਚ ਤੁਹਾਡੀ ਰਿਪਰੈਜ਼ੈਂਟੇਸ਼ਨ, ਸਿਵਲ ਜਿਹੜੀਆਂ ਚੀਜ਼ਾਂ ਆ ਉਹਦੇ ਵਿੱਚ ਆਪਣੀ ਜਿਹੜੀ ਕੌਮ ਦੀ ਰਿਪਰੈਜ਼ੈਂਟੇਸ਼ਨ, ਇਹ ਸਾਰੀਆਂ ਚੀਜ਼ਾਂ ਬਾਅਦ ਦੇ ਵਿੱਚ ਇਨ ਦੀ ਐਂਡ ਸੈਂਸਸ ਨੇ ਜਿਹੜੀਆਂ ਕਰਨੀਆਂ ਆ। ਆਪਾਂ ਕਈ ਵਾਰੀ ਗੱਪਾਂ ਕਹਿ ਲਓ ਵੀ ਮਾਰ ਲੈਂਦੇ ਵੀ ਇੰਨੇ ਆ ਜੀ, ਹਜ਼ਾਰਾਂ ਲੱਖਾਂ ਦੀ ਸੰਖਿਆ 'ਚ। ਉਹਨਾਂ ਕਹਿਣਾ ਦਿਖਾਓ ਜੀ ਗਿਣਤੀ ਕਿੱਥੇ ਆ, ਕਿੱਥੇ ਤੁਹਾਡੇ ਜਿਹੜੇ ਲੋਕ ਰਹਿੰਦੇ ਆ। ਆਪਾਂ ਅਕਸਰ ਪੋਲੀਟੀਕਲ ਲੋਕਾਂ ਦੇ ਕੋਲ ਜਾਂਦੇ ਆ ਵੀ ਸਾਡੇ ਇੰਨੇ ਦੇਖੋ ਜੀ ਲੋਕ ਰਹਿੰਦੇ ਆ, ਉਹ ਕਹਿੰਦੇ ਵੀ ਸਾਨੂੰ ਨੰਬਰ ਤਾਂ ਜਿਹੜੇ ਉਹ ਦਿਸਦੇ ਨਹੀਂ ਕਿਤੇ ਤੁਹਾਡੇ। ਸੋ ਸੈਂਸਸ ਦੇ ਵਿੱਚ ਜਦੋਂ ਆਪਾਂ ਇਹ ਆ ਜਾਵਾਂਗੇ, ਸੋ ਆਪਣੇ ਜਿਹੜੇ ਆંકੜੇ ਦਿਖਾਉਣ ਲਾਇਕ ਹੋ ਜਾਣਗੇ। ਇੱਥੇ ਦੇਖੋ ਇੰਨੇ ਅਸੀਂ ਰਹਿੰਦੇ ਆ, ਸਾਡੇ ਆਹ ਜਿਹੜੀਆਂ ਜ਼ਰੂਰਤਾਂ ਨੇ, ਆਹ ਸਾਡੀਆਂ ਮੰਗਾਂ ਨੇ, ਸੋ ਸਾਡੀ ਕਮਿਊਨਿਟੀ ਵੱਲ ਵੀ ਜਿਹੜਾ ਉਹ ਧਿਆਨ ਦਿੱਤਾ ਜਾਵੇ। ਸੋ ਬਹੁਤ ਜ਼ਰੂਰੀ ਆ, ਬਹੁਤ ਅਹਿਮ ਆ। ਜਿੱਦਾਂ ਮਨਦੀਪ ਨੇ ਦੱਸਿਆ ਵੀ ਆਪਣਾ ਹੀ ਨਾ ਇਕੱਲਾ ਸੋਚੋ ਹੋਣ ਦੇ ਬਾਰੇ, ਆਉਣ ਵਾਲੇ ਭਵਿੱਖ ਦੇ ਬਾਰੇ ਵੀ ਜਿਹੜਾ ਉਹ ਜ਼ਰੂਰ ਸੋਚੋ, ਕਿਉਂਕਿ ਇਹਨਾਂ ਨੇ ਮੁੜ ਕੇ 10 ਸਾਲਾਂ ਬਾਅਦ ਗਿਣਨਾ ਆ। 10 ਸਾਲ ਬਹੁਤ ਲੰਮਾ ਵਕਫਾ ਹੁੰਦਾ ਆ ਅਤੇ ਕਈ ਕੁਛ ਉਸ ਦੇ ਵਿੱਚ ਤਬਦੀਲੀਆਂ ਅਦਰਵਾਈਜ਼ ਆ ਜਾਂਦੀਆਂ ਨੇ। ਅਤੇ ਬਹੁਤ ਥੈਂਕ ਯੂ ਤੁਹਾਡਾ ਦੋਨਾਂ ਦਾ, ਮਨਪ੍ਰੀਤ, ਮਨਦੀਪ, ਤੁਸੀਂ ਸਾਡੇ ਨਾਲ ਜੁੜੇ, ਇਹ ਗੱਲਾਂ ਬਾਤਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ। ਆਉਣ ਵਾਲੇ ਦਿਨਾਂ 'ਚ ਵੀ ਫਿਰ ਜ਼ਰੂਰ ਹੋਰ ਗੱਲਾਂ ਬਾਤਾਂ ਲੈ ਕੇ ਜਿਹੜੀਆਂ ਆਪਾਂ ਉਹ ਸਾਂਝੇ ਹੋਵਾਂਗੇ। ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ ਦੋਨਾਂ ਦਾ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਰੋਤਿਓ, ਇਹ ਸੀਗੇ ਆਪਣੇ ਨਾਲ ਜੁੜੇ ਹੋਏ ਜਕਾਰਾ ਮੂਵਮੈਂਟ ਤੋਂ ਜਿਹੜੇ ਮਨਪ੍ਰੀਤ ਕੌਰ ਤੇ ਮਨਦੀਪ ਸਿੰਘ, ਜਿਹੜੇ ਆਪਾਂ ਨੂੰ ਜਿਹੜੇ ਸੈਂਸਸ ਦੇ ਬਾਰੇ ਇਨਫੋਰਮੇਸ਼ਨ ਉਹ ਸਾਂਝੀਆਂ ਕਰ ਰਹੇ ਸੀਗੇ। ਸੋ ਮੈਂ ਇੱਕ ਵਾਰੀ ਫਿਰ ਜੇ ਦੱਸਦਾ ਜਾਵਾਂ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਵੀ ਕਰ ਸਕਦੇ ਹੋ। ਜੇ ਕੋਈ ਜਿਹੜਾ ਬਜ਼ੁਰਗ ਆ ਜਾਂ ਕਿਸੇ ਨੂੰ ਕੋਈ ਦਿੱਕਤ ਆ ਰਹੀ ਹੈ ਫਾਰਮ ਭਰਨ ਦੇ ਵਿੱਚ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕੀ ਕਰਨਾ ਹੈ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 5596777454 559-677-7454 ਦੇ ਉੱਤੇ। ਇਹਨਾਂ ਨੂੰ ਜੇ ਉਹ ਪਿਕ ਉਸ ਟਾਈਮ ਦੇ ਉੱਤੇ ਬਿਜ਼ੀ ਹੋਣਗੇ ਤਾਂ ਤੁਸੀਂ ਆਪਣੀ ਵੌਇਸਮੇਲ ਦੇ ਵਿੱਚ ਆਪਣਾ ਨਾਮ, ਨੰਬਰ ਜਿਹੜਾ ਉਸ ਦੇ ਵਿੱਚ ਛੱਡ ਦਿਓ, ਜਾਂ ਟੈਕਸਟ ਜਿਹੜਾ ਉਹ ਤੁਸੀਂ ਕਰ ਸਕਦੇ ਹੋ। ਸੋ ਇਹ ਸੀਗੀ ਸਾਡੀ ਅੱਜ ਦੀ ਜਿਹੜਾ ਇਹ ਪ੍ਰੋਗਰਾਮ। ਅਤੇ ਸਾਡੇ ਸਾਰਿਆਂ ਨਾਲ ਜੁੜਨ ਦੇ ਲਈ, ਫੇਸਬੁੱਕ ਦੇ ਉੱਤੇ ਵੀ ਦੇਖਣ ਦੇ ਲਈ, ਸੁਣਨ ਦੇ ਲਈ ਸਾਰਿਆਂ ਦਾ ਬਹੁਤ ਧੰਨਵਾਦ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।